ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫॉर ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਪੀਸੋਡ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਸਾਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 20 ਨਵੰਬਰ 2024 7 ਮੱਘਰ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਵਰਕਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਹਿਊਸਟਨ ਟੈਕਸਸ ਤੋਂ ਸਰਦਾਰ ਸ਼ਮਸ਼ੇਰ ਸਿੰਘ ਪ੍ਰੈਜ਼ੀਡੈਂਟ ਗੁਰਦੁਆਰਾ ਨੈਸ਼ਨਲ ਸਿੱਖ ਸੈਂਟਰ ਵੱਲੋਂ। ਸੋ ਇਹ ਟੀਵੀ 84 ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਜਿਹੜੀ ਕਾਮਨਾ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸ਼ਮਸ਼ੇਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਹ ਜਾਪਦਾ ਹੈ ਕਿ ਅਮਰੀਕਾ ਕੈਨੇਡਾ ਨੇ ਭਾਰਤ ਨੂੰ ਨਾਗ ਵਲੇਵੇਂ ਵਿੱਚ ਫਸਾ ਲਿਆ ਔਰ ਕੈਨੇਡਾ ਦੀ ਪ੍ਰਸਿੱਧ ਅਖਬਾਰ ਗਲੋਬ ਐਂਡ ਮੇਲ ਵੱਲੋਂ ਪ੍ਰਕਾਸ਼ਿਤ ਇੱਕ ਖਬਰ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਦੇ ਇੰਟੈਲੀਜੈਂਸ ਸੋਰਸ ਦਾ ਕਹਿਣਾ ਹੈ ਕਿ ਹਰਦੀਪ ਸਿੰਘ ਨਿੱਜਰ ਅਤੇ ਦੂਸਰੀਆਂ ਹਿੰਸਕ ਯੋਜਨਾਵਾਂ ਵਿੱਚ ਮੋਦੀ, ਅਜੀਤ ਡੋਵਲ, ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਵੀ ਸ਼ਾਮਲ ਹਨ। ਹੁਣ ਜੇ ਇਹ ਖੁਲਾਸਾ ਹੋ ਹੀ ਗਿਆ ਤਾਂ ਜ਼ਾਹਿਰ ਹੈ ਕਿ ਚੰਡਾਲ ਚੌਂਕੜੀ ਵਾਰ ਕ੍ਰਿਮੀਨਲ ਸ਼੍ਰੇਣੀ ਵਿੱਚ ਆਉਂਦੀ ਹੈ ਔਰ ਇਹਨਾਂ ਨੂੰ ਕੈਨੇਡਾ ਐਕਸਟ੍ਰਾਡਾਈਟ ਕਰਕੇ ਕੈਨੇਡਾ ਜਾਂ ਅਮਰੀਕਾ ਵਿੱਚ ਮੁਕੱਦਮਾ ਜਿਹੜਾ ਇਹਨਾਂ ਦਾ ਚਲਾਇਆ ਜਾਣਾ ਚਾਹੀਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸ਼ਮਸ਼ੇਰ ਸਿੰਘ ਜਿਹੜੇ ਸਿੱਖ ਨੈਸ਼ਨਲ ਸੈਂਟਰ ਹਿਊਸਟਨ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹਨਾਂ ਦੇ ਨਾਲ ਵੀ ਸੰਪਰਕ ਉਦੋਂ ਹੀ ਹੁੰਦਾ ਹੈ ਜਦੋਂ ਅਸੀਂ ਹਿਊਸਟਨ ਜਾਂਦੇ ਹਾਂ। ਹਾਲਾਂਕਿ ਸ਼ਮਸ਼ੇਰ ਸਿੰਘ ਕਾਫੀ ਲੰਬਾ ਵਕਤ ਨਿਊਯਾਰਕ 'ਚ ਰਹੇ। 1990 'ਚ ਇਹਨਾਂ ਦੇ ਨਾਲ ਮੇਲ ਮੁਲਾਕਾਤਾਂ ਹੁੰਦੀਆਂ ਰਹੀਆਂ ਔਰ ਹਿਊਸਟਨ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨੇ ਔਰ ਸਾਡੀ ਹਿਊਸਟਨ ਫੇਰੀ ਵੇਲੇ ਉਹਨਾਂ ਨੇ ਬੜੇ ਚੰਗੇ ਲਫ਼ਜ਼ਾਂ ਦੇ ਵਿੱਚ ਸਾਨੂੰ ਸੰਗਤ ਦੇ ਰੂਬਰੂ ਕੀਤਾ ਔਰ 1 ਘੰਟੇ ਦੇ ਲਗਭਗ ਸਾਡੀ ਪ੍ਰੈਜੈਂਟੇਸ਼ਨ ਸੀ ਔਰ ਉਸ ਤੋਂ ਬਾਅਦ ਟੀਵੀ 84 ਦੀ ਫਾਈਨੈਂਸ਼ੀਅਲ ਮਦਦ ਲਈ ਵੀ ਉਹਨਾਂ ਨੇ ਅਪੀਲ ਕੀਤੀ ਔਰ ਖੁਦ ਵੀ ਜਿਹੜਾ ਉਹ ਡੋਨੇਟ ਕੀਤਾ। ਸੋ ਅਸੀਂ ਸਰ ਸ਼ਮਸ਼ੇਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਖਾਸ ਤੌਰ ਤੇ ਐਡਮਿੰਟਨ ਕੈਲਗਰੀ ਬੈਲਟ ਦੇ ਜਿਨ੍ਹਾਂ ਨੇ ਕੱਲ੍ਹ ਦੇ ਪ੍ਰੋਗਰਾਮ ਤੋਂ ਬਾਅਦ ਵੀ ਫਿਰ ਬਹੁਤ ਸਾਰੇ ਮੈਸੇजेस ਕਾਲਾਂ ਸ਼ੁਕਰਾਨੇ ਦੀਆਂ ਸ਼ੁਕਰੀਆ ਦੀਆਂ ਆਈਆਂ ਔਰ ਬਹੁਤ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਕਿ ਅਸੀਂ ਆਏ ਔਰ ਅੱਜ ਹੀ ਵੀਰ ਮਲਕੀਤ ਸਿੰਘ ਢੇਸੀ ਹੋਰਾਂ ਨਾਲ ਗੱਲ ਹੋ ਰਹੀ ਸੀ। ਉਹ ਵੀ ਇਸ ਪ੍ਰੋਗਰਾਮ ਦੀ ਕਾਮਯਾਬੀ ਤੋਂ ਬਹੁਤ ਉਤਸ਼ਾਹਿਤ ਸਨ। ਉਹਨਾਂ ਦਾ ਕਹਿਣਾ ਸੀ ਕਿ ਇਸ ਕਿਸਮ ਦਾ ਯੂਨੀਕ ਪ੍ਰੋਗਰਾਮ ਔਰ ਜਿਵੇਂ ਇਸ ਦੇ ਵਿੱਚ ਦੂਰੋਂ ਕੈਲਗਰੀ ਤੋਂ ਆਲਮੋਸਟ 3-4 ਘੰਟੇ ਡਰਾਈਵ ਕਰਕੇ ਵੀਰ ਪਹੁੰਚੇ ਔਰ ਬਾਕੀ ਸੰਗਤ 'ਚ ਵੀ ਜੋ ਉਤਸ਼ਾਹ ਸੀ ਉਹਨਾਂ ਨੇ ਕਿਹਾ ਕਿ ਵੀ ਇਸ ਨੇ ਸਾਨੂੰ ਬਹੁਤ ਹੋਰ ਵੀ ਉਤਸ਼ਾਹਿਤ ਕੀਤਾ। ਸੋ ਅਸੀਂ ਸਮੂਹਕ ਤੌਰ ਤੇ ਕਿਉਂਕਿ ਕੁਛ ਤੇ ਮੈਸੇजेस ਹੁੰਦੇ ਨੇ ਹਰ ਇੱਕ ਦੇ ਨਾਲ 1-to-1 ਗੱਲਬਾਤ ਸੰਭਵ ਨਹੀਂ ਹੁੰਦੀ। ਸੋ ਅਸੀਂ ਸਭ ਦਾ ਕਲੈਕਟਿਵਲੀ ਸ਼ੁਕਰੀਆ ਅਦਾ ਕਰਦੇ ਹਾਂ।
ਦੇਖੋ ਅਸੀਂ ਖਬਰਾਂ ਜਿਵੇਂ ਪਹਿਲਾਂ ਵੀ ਕਿਹਾ ਸੀ ਕਿ ਜੋ ਇਸ ਵੇਲੇ ਚੱਲ ਰਿਹਾ, ਹੁਣ ਤੁਸੀਂ ਬੜਾ ਖੂਬਸੂਰਤ ਲਫ਼ਜ਼ ਨਾਗ ਵਲੇਵਾ ਕਿਹਾ। ਹੁਣ ਬਹੁਤ ਵਾਰ ਇਹ ਹੁੰਦਾ ਹੈ ਕਿ ਜਿਹੜਾ ਸੱਪ ਹੈ ਜਾਂ ਨਾਗ ਹੈ, ਨਾਗ ਕਿਉਂਕਿ ਉਹਦਾ ਸਾਈਜ਼ ਵੀ ਵੱਡਾ ਹੁੰਦਾ ਹੈ ਔਰ ਉਹਦੀ ਜਕੜ ਵੀ ਬੜੀ ਹੁੰਦੀ ਹੈ ਔਰ ਉਹ ਬੜੀ ਤੇਜ਼ੀ ਦੇ ਨਾਲ ਕੋਇਲ ਇਨ ਕਰਦਾ ਹੈ ਔਰ ਹੌਲੀ 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 ਉਹ ਤੁਹਾਨੂੰ ਜਿਹੜਾ ਹੈ ਉਸ ਚੋਂ ਨਿਕਲ ਨਹੀਂ ਸਕਦਾ, ਭੱਜ ਨਹੀਂ ਸਕਦਾ। ਔਰ ਇਸ ਦੇ ਵਿੱਚ ਕਿਉਂਕਿ ਹੁਣ ਸੱਪ ਜਾਂ ਨਾਗ ਦੀ ਰੀੜ੍ਹ ਦੀ ਹੱਡੀ ਤਾਂ ਹੁੰਦੀ ਨਹੀਂ ਉਹਦੇ ਕੋਲ, ਜਿਹੜੀ ਜਿਵੇਂ ਬਾਜ ਦੇ ਕੋਲ ਬਾਜ ਦੀ ਤਾਕਤ ਉਹਦੀ ਚੁੰਝ ਨਹੀਂ ਹੁੰਦੀ। ਬਹੁਤ ਸਾਰੇ ਜਦੋਂ ਬਾਜ ਦਾ ਸ਼ਿਕਾਰ ਜਾਂ ਕਰਨ ਦਾ ਉਹਦੇ ਪੰਜਿਆਂ ਦੇ ਵਿੱਚ ਇੱਕ ਤਾਂ ਉਹਦੀ ਅੱਖ ਦੇ ਵਿੱਚ ਬਹੁਤ ਹੁੰਦਾ ਹੈ ਕਿਉਂਕਿ ਉਹਦੀ ਅੱਖ ਦਾ ਜਿਹੜਾ ਲੈਂਸ ਹੈ, ਆਈ ਲੈਂਸ, ਉਹ 8 ਗੁਣਾ ਜ਼ਿਆਦਾ ਪਾਵਰਫੁਲ ਹੁੰਦਾ ਹੈ ਹਿਊਮਨ ਆਈ ਦੇ ਲੈਂਸ ਨਾਲੋਂ। ਇਸ ਲਈ ਉਹ 8 ਗੁਣਾ ਦੂਰੋਂ ਦੇਖ ਸਕਦਾ। ਉਹਦੇ ਅੰਦਰ ਹੀ ਦੂਰਬੀਨ ਲੱਗੀ ਹੋਈ ਅੱਖਾਂ ਦੇ, ਉਹਨੂੰ ਕੋਈ ਦੂਰਬੀਨ ਨਾਲ ਦੇਖਣ ਦੀ ਲੋੜ ਨਹੀਂ ਹੈ। ਔਰ ਫਿਰ ਉਸ ਦੀ ਜਿਹੜੀ ਪਰਵਾਜ਼ ਹੈ, ਕਿਉਂਕਿ ਉਸ ਦੀ ਉਡਾਨ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਉਤਰਦਾ ਤਾਂ ਕਿ ਜਿਹੜਾ ਉਸ ਨੂੰ ਕੋਈ ਰਾਹ ਦੇ ਵਿੱਚ ਇੰਟਰਪਸ਼ਨ ਨਹੀਂ ਹੁੰਦੀ। ਔਰ ਜਦੋਂ ਉਹ ਕਰਦਾ ਤੇ ਉਹ ਪੰਜੇ ਦੇ ਵਿੱਚ ਉਹਦੀ ਤਾਕਤ ਹੁੰਦੀ। ਔਰ ਜੇ ਤੁਸੀਂ ਦੇਖੋਗੇ ਵੀ ਜਦੋਂ ਲੈ ਕੇ ਵੀ ਉੱਡਦਾ ਹੈ, ਕਈ ਵਾਰ ਜਦੋਂ ਬਗਲਾ ਜਾਂ ਦੂਸਰਾ ਅਸੀਂ ਦੇਖਦੇ ਹਾਂ ਉਹਦੇ ਨਾਲੋਂ ਕਿੰਨੇ ਗੁਣਾ ਜ਼ਿਆਦਾ ਭਾਰ ਹੁੰਦਾ, ਲੇਕਿਨ ਉਹਦੇ ਪੰਜੇ 'ਚ ਤਾਕਤ ਹੁੰਦੀ ਹੈ। ਔਰ ਇਸੇ ਤਰ੍ਹਾਂ ਜਿਹੜਾ ਸੱਪ ਹੈ, ਨਾਗ ਹੈ ਖਾਸ ਤੌਰ ਤੇ, ਜਾਂ ਵੱਡੇ ਜਿਹੜੇ ਨੇ, ਦੂਜਾ ਤਾਂ ਡੰਗ ਮਾਰ ਕੇ ਨਿਕਲ ਗਿਆ, ਪਰ ਜਦੋਂ ਨਾਗ ਕਿਸੇ ਨੂੰ ਆਪਣੇ ਵਲੇਵੇਂ 'ਚ ਲੈਂਦਾ ਤਾਂ ਉਸ 'ਚੋਂ ਕੋਈ ਫਿਰ ਬਚਣ ਦਾ ਸਾਧਨ ਨਹੀਂ ਹੁੰਦਾ, ਭੱਜ ਨਹੀਂ ਸਕਦਾ ਕੋਈ। ਔਰ ਦੂਸਰਾ ਉਹਨੂੰ ਕੱਸ ਕੇ ਹੀ ਜਿਹੜਾ ਹੈ ਮਾਰ ਕੇ ਫਿਰ ਜਿਹੜਾ ਉਹ ਸਾਹ ਲੈਂਦਾ। ਸੋ ਇਹ ਜਿਹੜਾ ਨਾਗ ਵਲੇਵਾ, ਕਿਉਂਕਿ ਨਾਗ ਵਲੇਵਾ 'ਚ ਥੋੜਾ ਵਕਤ ਤਾਂ ਲੱਗਦਾ ਹੈ, ਜਦੋਂ ਤੱਕ ਉਹਨੇ ਤੁਹਾਨੂੰ ਲਿਆ ਫਿਰ ਉਹਨੇ ਵੜ ਲਿਆ। ਹੁਣ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਕੇਸ, ਜਿਸ ਦੀ ਕਹਾਣੀ ਅਸੀਂ ਪਿਛਲੇ ਆਲਮੋਸਟ ਹੁਣ ਤਾਂ ਸਾਲ ਤੋਂ ਹੀ ਸੁਣਾ ਰਹੇ ਹਾਂ, ਭਾਈ ਹਰਦੀਪ ਸਿੰਘ ਨਿੱਜਰ ਜਾਂ ਉਸ ਤੋਂ ਵੀ ਪਹਿਲਾਂ ਭਾਈ ਅਵਤਾਰ ਸਿੰਘ ਖੰਡਾ ਜਾਂ ਭਾਈ ਪਰਮਜੀਤ ਸਿੰਘ ਪੰਜਵੜ। ਪਰ ਇਸ ਸਾਰੇ ਪੀਰੀਅਡ ਦੇ ਵਿੱਚ ਜਿਉਂ-ਜਿਉਂ ਹਰ ਨਵਾਂ ਸੂਰਜ ਚੜ੍ਹਦਾ ਹੈ, ਕੋਈ ਨਾ ਕੋਈ ਨਵੀਂ ਡਿਵੈਲਪਮੈਂਟ ਇਸ ਪਾਸੇ ਵੱਲ ਇਸ਼ਾਰਾ ਕਰਦੀ ਹੈ। ਪਹਿਲਾਂ ਜਦੋਂ ਜਸਟਿਨ ਟਰੂਡੋ ਨੇ 18 ਸਤੰਬਰ ਨੂੰ ਇੰਕਸ਼ਾਫ ਕੀਤਾ ਸੀ ਕੈਨੇਡੀਅਨ ਪਾਰਲੀਮੈਂਟ 'ਚ ਖੜੇ ਹੋ ਕੇ ਕਿ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਇੰਡੀਅਨ ਸਟੇਟ ਏਜੰਟਸ ਦਾ ਕੰਮ ਹੈ, ਤੇ ਤੁਸੀਂ ਉਸ ਪੀਰੀਅਡ ਦਾ ਇੰਡੀਅਨ ਮੀਡੀਆ, ਉਹਨਾਂ ਦੇ ਯੂਟਿਊਬਰ, ਉਹਨਾਂ ਦੇ ਗੋਬਰ ਆਰੀਏ, ਉਹਨਾਂ ਦੇ ਦੂਸਰੇ ਇਸ ਕਿਸਮ ਦੇ ਸੋ ਕਾਲਡ ਐਕਸਪਰਟ, ਉਹਨਾਂ ਦਾ ਦੇਖੋ, ਉਹ ਉਹਨੂੰ ਬਿਲਕੁਲ ਉਹਨਾਂ ਨੇ ਟ੍ਰੈਸ਼ ਵਾਂਗ ਲਿਆ ਸੀ। ਔਰ ਇੰਨੀ ਜ਼ਿਆਦਾ ਕਿਰਦਾਰ ਕੁਸ਼ੀ ਜਿਹੜੀ ਹੈ ਜਸਟਿਨ ਟਰੂਡੋ ਦੀ ਕੀਤੀ ਸੀ, ਜਿਹੜਾ ਕਦੇ ਵੀ ਪਹਿਲਾਂ ਕਦੇ ਨਹੀਂ ਹੋਇਆ ਕਿ ਕਿਸੇ ਫੋਰਨ ਲੀਡਰ ਦੇ ਲਈ ਇਸ ਕਦਰ ਨਫ਼ਰਤ, ਕਿਉਂਕਿ ਨਫ਼ਰਤ ਤਾਂ ਸਿੱਖਾਂ ਦੇ ਲਈ ਹੈ ਜੋ ਵੀ ਹੈ ਉਹਨਾਂ ਦੀ, ਪਰ ਕਿਉਂਕਿ ਸਿੱਖ ਕੈਨੇਡਾ 'ਚ ਨੇ ਔਰ ਜਸਟਿਨ ਟਰੂਡੋ ਨੇ ਜੋ ਕਿਹਾ, ਉਹਨੇ ਤਾਂ ਇੱਕ ਕੈਨੇਡੀਅਨ ਸਿਟੀਜ਼ਨ, ਜੇ ਉਹ ਸਿੱਖ ਨਾ ਵੀ ਹੁੰਦਾ, ਇੰਡੀਅਨ ਹਿੰਦੂ ਹੁੰਦਾ ਜਾਂ ਇੰਡੀਅਨ ਮੁਸਲਮਾਨ ਹੁੰਦਾ ਤਾਂ ਇੰਡੀਅਨ ਏਜੰਸੀਆਂ ਕਰਦੀਆਂ, ਫਿਰ ਵੀ ਉਹਨਾਂ ਨੇ ਇਹੀ ਕਰਨਾ ਸੀ। ਲੇਕਿਨ ਉਹਨੂੰ ਸਿੱਖਾਂ ਨਾਲ ਜੋੜ ਕੇ, ਸਿੱਖ ਵੋਟ ਬੈਂਕ ਦੇ ਨਾਲ ਔਰ ਹੋਰ ਵੀ ਕਿੰਨੀ ਨੈਗੇਟਿਵਿਟੀ ਇਸ ਸਾਰੇ ਦੇ ਉੱਤੇ ਕੀਤੀ। ਔਰ ਇਕੱਲਾ ਇਹੀ ਨਹੀਂ ਹੈ, ਹੁਣ ਇਹ ਸਾਹਮਣੇ ਆਉਂਦਾ ਕਿ 18 ਸਤੰਬਰ ਨੂੰ ਉਹ ਇੰਕਸ਼ਾਫ ਕਰਦੇ ਨੇ ਔਰ 20 ਸਤੰਬਰ ਨੂੰ ਵਿਨੀਪੈਗ ਦੇ ਵਿੱਚ ਜਿਹੜਾ ਇੱਕ ਹੋਰ ਮਰਡਰ ਜਿਹੜਾ ਉਹਨਾਂ ਵੱਲੋਂ ਕੀਤਾ ਜਾਂਦਾ, ਜਿਸ ਦਾ ਮੈਂ ਅਕਸਰ ਜਦੋਂ ਮੈਂ ਨਾਂ ਲੈਣ ਲੱਗਿਆ ਗਲਤੀ ਕਰਦਾ ਰਿਹਾ, ਪਰ ਹੁਣ ਮੈਂ ਸੁਖਦੂਲ ਸਿੰਘ ਗਿੱਲ ਵਿਨੀਪੈਗ ਦੇ ਵਿੱਚ ਜਿਹੜਾ ਉਹਨਾਂ ਦਾ ਮਰਡਰ ਹੁੰਦਾ। ਕਿਉਂਕਿ ਉਦੋਂ ਖਬਰ ਤਾਂ ਆਈ, ਅਸੀਂ ਵੀ ਉਹਨੂੰ ਇਵੇਂ ਨਹੀਂ ਲਿਆ ਕਿ ਇਹਦੇ ਨਾਲ ਹੀ ਕਨੈਕਸ਼ਨ ਹੈ, ਪਰ ਇਹ ਜਦੋਂ RCMP ਨੇ ਸੇਫਟੀ ਕਮੇਟੀ ਦੇ ਸਾਹਮਣੇ ਔਰ ਦੂਸਰਾ ਇੰਕਸ਼ਾਫ ਕੀਤਾ ਤਾਂ ਇਹ ਸਾਹਮਣੇ ਆਇਆ ਕਿ ਇਹਦੇ ਬਾਵਜੂਦ ਇਹ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਇੰਕਸ਼ਾਫ ਕੀਤਾ ਸੀ, ਲੇਕਿਨ 20 ਸਤੰਬਰ ਨੂੰ ਇਹਦੇ ਬਾਵਜੂਦ ਜਿਹੜਾ ਇੱਕ ਹੋਰ ਖਾਲਿਸਤਾਨੀ ਐਕਟਿਵਿਸਟ ਸੁਖਦੂਲ ਸਿੰਘ ਗਿੱਲ ਦਾ ਵਿਨੀਪੈਗ ਦੇ ਵਿੱਚ ਮਰਡਰ ਹੁੰਦਾ ਹੈ। ਫਿਰ ਅਸੀਂ ਘਟਨਾਕ੍ਰਮ ਮੈਂ ਬਾਰ-ਬਾਰ ਬਿਆਨਦਾ ਹੈ ਕਿ ਭਾਈ ਨਵੰਬਰ ਮਹੀਨੇ ਦੇ ਵਿੱਚ ਜਿਹੜੀ ਇੰਡਾਇਕਟਮੈਂਟ ਨਿਖਲ ਗੁਪਤਾ ਦੇ ਖਿਲਾਫ ਜੂਨ ਦੇ ਅਖੀਰਲੇ ਹਫਤੇ ਅਮਰੀਕਨ ਡਿਸਟ੍ਰਿਕਟ ਕੋਰਟ ਸੀ ਔਰ ਉਹਨੂੰ ਡਿਟੇਨ ਕਰ ਲਿਆ ਗਿਆ ਸੀ ਜਿਹੜਾ ਚੈਕ ਰਿਪਬਲਿਕ ਦੇ ਵਿੱਚ, ਉਹ ਨਵੰਬਰ ਦੇ ਮਹੀਨੇ ਦੇ ਵਿੱਚ ਉਸ ਨੂੰ ਅਨਸੀਲ ਕੀਤਾ ਜਾਂਦਾ ਔਰ ਫਿਰ ਇਹ ਸਾਰਾ ਪਲਾਟ ਜਿਸ ਦੇ ਵਿੱਚ ਕਿਸ ਲੈਵਲ ਦੇ ਉੱਤੇ ਜਿਹੜਾ ਇਹ ਨਿਖਲ ਗੁਪਤਾ ਔਰ ਫਿਰ ਜੋ ਮੀਡੀਆ ਲੀਕਸ ਆਉਂਦੀਆਂ ਨੇ, ਵਿਕਾਸ ਯਾਦਵ ਦੀ ਇਨਵੋਲਵਮੈਂਟ ਔਰ ਹੌਲੀ ਪਹੁੰਚਦੇ ਆ ਫਿਰ ਸਿਵਲ ਲਾਸੂਟ 6 ਫਾਰ ਜਸਟਿਸ ਵੱਲੋਂ ਫਾਈਲ ਕੀਤਾ ਜਾਂਦਾ ਹੈ
ਜਿਹਦੇ 'ਚ ਅਜੀਤ ਡੋਵਲ ਔਰ ਮੋਦੀ ਇਹ ਵੀ ਨੇਮ ਕੀਤੇ ਜਾਂਦੇ ਨੇ। ਔਰ ਅਜੀਤ ਡੋਵਲ ਇਸੇ ਲਈ ਜਦੋਂ ਇਸ ਸਤੰਬਰ ਦੇ ਮਹੀਨੇ ਹੁਣ 2024 ਚ ਮੋਦੀ ਆਂਦਾ UN ਜਨਰਲ ਅਸੈਂਬਲੀ ਨੂੰ ਐਡਰੈਸ ਕਰਨ ਤੇ ਉਹ ਡਰਦਾ ਮਾਰਾ ਇੱਥੇ ਵੜਦਾ ਨਹੀਂ ਹੈ। ਸੋ ਇਹ ਚੱਲਦੇ ਕੈਨੇਡਾ ਦੇ ਵਿੱਚ ਫਿਰ ਜਿਹੜੀ ਟੈਸਟੀਮਨੀ ਜਸਟਿਨ ਟਰੂਡੋ ਦੀ ਸੇਫਟੀ ਕਮੇਟੀ ਦੇ ਸਾਹਮਣੇ ਹੁੰਦੀ ਹੈ, ਪਾਰਲੀਮੈਂਟਰੀ ਗਰੁੱਪ ਦੇ ਸਾਹਮਣੇ ਹੁੰਦੀ ਹੈ ਔਰ ਫਾਈਨਲੀ ਵਾਸ਼ਿੰਗਟਨ ਪੋਸਟ ਰਾਹੀਂ ਕੈਨੇਡੀਅਨ ਜਿਹੜੀਆਂ ਨੇ ਇੰਟੈਲੀਜੈਂਸ ਸਰਵਿਸਿਜ਼ ਨਿਊਜ਼ ਜਿਹੜੀਆਂ ਨੇ ਉਹ ਬ੍ਰੇਕ ਕਰਦੀਆਂ ਕਿ ਅਮਿਤ ਸ਼ਾਹ ਜਿਹੜਾ ਇਸ ਦੇ ਵਿੱਚ ਇਨਵੋਲਵ ਹੈ। ਕਿਉਂਕਿ ਉਸ ਪੀਰੀਅਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਇਹ ਸਾਹਮਣੇ ਆਉਂਦਾ ਹੈ ਔਰ ਫਿਰ 6 ਟੌਪ ਇੰਡੀਅਨ ਡਿਪਲੋਮੈਟ ਜਿਹਦੇ 'ਚ ਸੰਜੇ ਕੁਮਾਰ ਵਰਮਾ ਹਾਈ ਕਮਿਸ਼ਨਰ ਵੀ ਸ਼ਾਮਲ ਹੈ, ਉਹਨਾਂ ਨੂੰ ਉਸ ਵਾਇਲੈਂਸ ਦੇ ਵਿੱਚ ਜਿਹੜਾ ਹੈ ਉਹ ਸੰਲਿਪਤ ਪਾਇਆ ਜਾਂਦਾ ਹੈ, ਉਹਨਾਂ ਦੇ ਰੋਲ ਨੂੰ ਜਿਹੜਾ ਉਹ ਸਾਹਮਣੇ ਆਉਂਦਾ ਹੈ, ਉਹਨਾਂ ਨੂੰ ਬਹੁਤ ਸ਼ਾਰਟ ਨੋਟਿਸ ਦੇ ਉੱਤੇ ਕੱਢਿਆ ਜਾਂਦਾ ਹੈ। ਪਰ 6 ਇਹਨਾਂ ਟੌਪ ਡਿਪਲੋਮੈਟ ਸਣੇ ਹਾਈ ਕਮਿਸ਼ਨਰ ਦੇ ਨਾਲ ਅਮਿਤ ਸ਼ਾਹ ਦਾ ਨੇਮ ਡ੍ਰੌਪਿੰਗ ਇਹ ਪਹਿਲੀ ਵਾਰ ਹੁੰਦੀ ਹੈ ਕਿ ਭਾਈ ਇਹ ਅਮਿਤ ਸ਼ਾਹ ਨੇ ਹੀ ਇਸ ਸਾਰੇ ਨੂੰ ਮਾਸਟਰਮਾਈਂਡ ਕੀਤਾ। ਹੁਣ ਇਸ ਦੇ ਉੱਤੇ ਤਾਂ ਅਜੇ ਚਰਚਾ ਚੱਲ ਹੀ ਰਹੀ ਸੀ। ਹੁਣ ਜਿਵੇਂ ਵਾਸ਼ਿੰਗਟਨ ਪੋਸਟ ਅਮਰੀਕਾ ਦੀ ਪ੍ਰਮੁੱਖ ਪਬਲੀਕੇਸ਼ਨ ਹੈ, ਇਵੇਂ ਹੀ ਗਲੋਬ ਐਂਡ ਮੇਲ ਕੈਨੇਡਾ ਦੀ ਪ੍ਰਮੁੱਖ ਪਬਲੀਕੇਸ਼ਨ ਹੈ ਔਰ ਗਲੋਬ ਐਂਡ ਮੇਲ ਦੀ ਅੱਜ ਦੀ ਸਟੋਰੀ ਜਿਹੜੀ ਕਿ ਉਹਨਾਂ ਦੇ ਆਟਵਾ ਬੇਸਡ ਬਿਊਰੋ ਚੀਫ ਉਹਨਾਂ ਦੀ ਸਟੋਰੀ ਹੈ ਮਿਸਟਰ ਰੋਬਰਟ ਫਾਈਫ ਔਰ ਇਸ ਸਟੋਰੀ ਨੇ ਅੱਜ ਤਹਿਲਕਾ ਮਚਾਇਆ ਪੰਥਕ ਹਲਕਿਆਂ ਦੇ ਵਿੱਚ। ਤਾਂ ਇਸ ਦੇ ਉੱਤੇ ਖੁਸ਼ੀ ਦਾ ਇਜ਼ਹਾਰ ਹੈ ਕਿਉਂਕਿ ਪਹਿਲਾਂ ਵੀ ਇਹ ਨੋਨ ਫੈਕਟ ਸੀ। ਇੰਡੀਆ ਉਸ ਦੀ ਫੋਰਨ ਮਿਨਿਸਟਰੀ ਨੇ ਫੌਰਨ ਇਸ ਨੂੰ ਲਿਊਡੀਕਰਸ ਐਂਡ ਸਮੀਅਰ ਕੈਂਪੇਨ ਕਿ ਵੀ ਇਹ ਭੱਦਾ ਔਰ ਗੰਦਾ ਕੈਂਪੇਨ ਹੈ ਇੰਡੀਆ ਦੇ ਖਿਲਾਫ, ਇਹ ਫਰਦਰ ਰਿਲੇਸ਼ਨਸ਼ਿਪ ਜਿਹੜੀ ਹੈ ਉਹ ਖਰਾਬ ਹੋਏਗੀ। ਪਰ ਹੁਣ ਇਨਕਸ਼ਾਫ ਗਲੋਬ ਐਂਡ ਮੇਲ ਨੇ ਕੀ ਕੀਤਾ, ਗਲੋਬ ਐਂਡ ਮੇਲ ਨੇ ਅਨਨੇਮਡ ਸੀਨੀਅਰ ਨੈਸ਼ਨਲ ਸਿਕਿਉਰਿਟੀ ਆਫੀਸਰ ਦਾ ਹਵਾਲਾ ਦਿੱਤਾ। ਅਨਨੇਮਡ ਉਹਦਾ ਨਾਂ ਨਹੀਂ ਲਿਆ, ਪਰ ਉਹਨਾਂ ਨੇ ਕਿਹਾ ਵੀ ਜਿਹੜਾ ਇਸ ਸਾਰੀ ਇੰਡੀਅਨ ਸਿਸਟਮ ਦੀ ਕਿਵੇਂ ਇੰਟਰਫੀਅਰੈਂਸ ਹੈ ਇਸ ਸਾਰੇ ਦੇ ਵਿੱਚ ਉਹਨਾਂ ਦਾ ਸੀਨੀਅਰ ਨੈਸ਼ਨਲ ਸਿਕਿਉਰਿਟੀ ਆਫੀਸਰ ਹੈ ਕਿ ਉਹਨੇ ਇਨਕਸ਼ਾਫ ਕੀਤਾ ਕਿ ਇਹ ਸਾਰਾ ਜਿਹੜਾ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਔਰ ਦੂਸਰੇ ਜਿਹੜੇ ਵਾਇਲੈਂਟ ਪਲਾਟਸ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਸੁਖਦੂਲ ਸਿੰਘ ਗਿੱਲ ਦਾ ਮਰਡਰ ਵੀ, ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਔਰ ਜੋ ਉਹਨਾਂ ਦਾ ਨਿਖਿਲ ਗੁਪਤਾ ਕਹਿ ਰਿਹਾ ਸੀ ਕਿ ਭਾਈ ਅਸੀਂ ਲੰਬੀ ਲਿਸਟ ਹੈ ਔਰ ਜਿਨ੍ਹਾਂ ਨੂੰ 13 ਸਿੱਖਾਂ ਨੂੰ ਕੈਨੇਡਾ ਦੇ ਵਿੱਚ ਡਿਊਟੀ ਟੂ ਵਾਰ ਨੋਟਿਸ, ਜਿਨ੍ਹਾਂ ਦੇ ਵਿੱਚ ਈਵਨ ਜਗਮੀਤ ਸਿੰਘ NDP ਪਾਰਟੀ ਦੇ ਲੀਡਰ ਸ਼ਾਮਲ ਨੇ, ਇਹ ਸਾਰੇ ਨੂੰ ਜਿਹੜਾ ਕਿਹਦੀ ਦੇਖ ਰੇਖ ਥੱਲੇ ਸੀ। ਔਰ ਇਹ ਸਟੋਰੀ ਇਹਦਾ ਮੈਂ ਐਜ਼ ਸੱਚ ਟਾਈਟਲ ਹੈ ਕੈਨੇਡਾਜ਼ ਸਿਕਿਉਰਿਟੀ ਏਜੰਸੀਜ਼ ਸਸਪੈਕਟ ਮੋਦੀ ਨਿਊ ਆਫ ਪਲਾਟ ਟੂ ਕਿਲ ਸਿੱਖ ਐਕਟਿਵਿਸਟ। ਹੁਣ ਆ ਗਈ ਅਸਲ ਜਿਹੜਾ ਅਲੀ ਬਾਬਾ ਹੈ, ਇਹ ਬਾਕੀ ਤਾਂ 40 ਚੋਰ ਨੇ, ਹੁਣ ਅਲੀ ਬਾਬਾ ਦੇ ਧੌਣ ਦੇ ਦੁਆਲੇ ਨਾਗ ਵੜੇਵਾ ਜਿਹੜਾ ਉਹ ਪੂਰਾ ਮੋਟਾ ਸੰਗਲ ਪਾ ਲਿਆ। ਅਮਿਤ ਸ਼ਾਹ ਦੇ ਤਾਂ ਹੋਰ ਵੀ ਮੋਟਾ ਹੈ ਕਿਉਂਕਿ ਉਹਦੀ ਧੌਣ ਮੋਟੀ ਹੈ ਉਹਦੀ ਗੈਂਡੇ ਦੇ ਬੱਚੇ ਦੀ। ਫਿਰ ਸਬ ਹੈਡਿੰਗ ਗਲੋਬ ਐਂਡ ਮੇਲ ਦਾ The official said Canadian and American intelligence tied the assassination operations to Home Affairs Minister Amit Shah. Also in the loop, the official said was Mr. Modi's trusted National Security Advisor Ajit Doval and External Affairs Minister Subramaniam Jaishankar. ਇਹ ਹੈ ਜੈ ਸ਼ੰਕਰ। ਹੁਣ ਹੋ ਗਿਆ ਸ਼ੰਕਰ ਦਾ ਸ਼ੰਕਰ, ਜਿਹਨੂੰ ਕ੍ਰੋਨਿਕ ਕੌਨਸਟੀਪੇਸ਼ਨ। ਹੁਣ ਐਵੇਂ ਨਹੀਂ ਕਿਲ ਕਿਲ ਕੇ ਬੋਲਦਾ ਔਰ ਮੂੰਹ ਦੇ ਉੱਤੇ ਜਿਵੇਂ ਹਰਦੂ ਲਾਨਤ ਲਿਖਿਆ ਹੋਇਆ। ਇਹ ਸਾਰੇ ਇੱਕ ਸਾਲ ਦੇ ਵਿੱਚ ਤਾਂ ਐਸ ਜੈ ਸ਼ੰਕਰ ਦੀ ਘਰ ਵਾਲੀ ਨੇ ਉਹਨੂੰ ਪਛਾਣਦੀ ਹੋਣੀ ਕਿ ਕਹਿੰਦੇ ਹੋਣੀ ਸ਼ੰਕਰ ਜੀ ਕੀ ਹੋ ਗਿਆ ਆਪਕੋ। नहीं, आप तो बिल्कुल ही ऐसे चूसे जो है वो आम की गुठली जैसे हो गए। वैसे कर्नाटका ਜ਼ਬਾਨ 'ਚ ਕਹਿੰਦੇ ਹੋਣੀ ਹੈ, ਇਹ ਹਿੰਦੀ ਤਾਂ ਇਹਨਾਂ ਹੀ ਜਿਹੜਾ ਹਿੰਦੂ ਤਵੀਆਂ ਨੂੰ ਖੁਸ਼ ਕਰਨ ਲਈ ਮਾਰਦਾ ਹੈ। ਉਹ ਜਿਹੜਾ ਬੇਸਿਕਲੀ ਸਾਊਥ ਦਾ ਬ੍ਰਾਹਮਣ ਹੈ ਕਰਨਾਟਕਾ ਦਾ। ਹੁਣ ਇਹ ਬਹੁਤ ਵੱਡੀ ਗੱਲ ਹੈ ਕਿ ਇਹ ਜਦੋਂ ਹੁਣ ਚੌਕੜੀ ਕਿਹਨੂੰ ਕਹਿੰਦੇ ਨੇ, ਚਾਰ ਨੂੰ। ਅਸੀਂ ਇਹਨਾਂ ਨੂੰ ਪਹਿਲਾਂ ਤੋਂ ਚੰਡਾਲ ਚੌਕੜੀ ਕਹਿੰਦੇ ਰਹੇ। ਮੋਦੀ ਬਾਰੇ ਤਾਂ ਬਿਲਕੁਲ ਕਲੀਅਰ ਸੀ ਪਹਿਲੇ, ਕਿਉਂਕਿ ਮੈਂ ਅਕਸਰ ਆਪਣੀਆਂ ਪ੍ਰੈਜੈਂਟੇਸ਼ਨਸ 'ਚ ਮੈਂਸ਼ਨ ਕੀਤਾ ਕਿ ਵੀ
ਇੰਦਰਾ ਗਾਂਧੀ ਤੋਂ ਪਹਿਲਾਂ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ, ਇੰਟੈਲੀਜੈਂਸ ਬਿਊਰੋ ਹੋਏ ਜਾਂ ਦੂਸਰੀਆਂ ਉਹਨਾਂ ਦੀਆਂ, ਉਹ ਹੋਮ ਮਿਨਿਸਟਰ, ਕਿਉਂਕਿ ਲਾਅ ਐਂਡ ਆਰਡਰ ਹੋਮ ਅਫੇਅਰਸ ਦੇ ਨਾਲ ਤਾਲੁਕ ਰੱਖਦਾ ਹੈ ਜੀ, ਤੇ ਉਹ ਰਿਪੋਰਟ ਹੋਮ ਮਿਨਿਸਟਰ ਨੂੰ ਹੀ ਕਰਦੇ ਸੀ। ਲੇਕਿਨ ਇੰਦਰਾ ਗਾਂਧੀ ਨੇ ਜਦੋਂ ਇਹ ਰਾਹ ਬਣਾਈ, ਰਾਹ ਦੇ ਲਈ ਉਹਨਾਂ ਨੇ ਇੰਟੈਲੀਜੈਂਸ ਬਿਊਰੋ ਦੇ ਅਫਸਰ ਕੱਢੇ। RN ਕਾ ਕਸ਼ਮੀਰੀ ਪੰਡਤ ਜਿਹੜਾ ਇਹਨਾਂ ਦਾ ਰਿਸ਼ਤੇਦਾਰ ਵੀ ਸੀ ਦੂਰ ਦਰਾਡੇ, ਉਹਨੂੰ ਚੀਫ ਬਣਾਇਆ। ਤੇ ਇੰਦਰਾ ਗਾਂਧੀ ਨੇ ਇਹ ਕਿਹਾ ਕਿ ਜਿਹੜੇ ਰਾਹ ਦਾ ਹੈ ਚੀਫ, ਔਰ ਉਹ ਸਿੱਧਾ ਪ੍ਰਾਈਮ ਮਿਨਿਸਟਰ ਆਫਿਸ ਨੂੰ, PMO, ਉਹਨੂੰ ਰਿਪੋਰਟ ਕਰੇਗਾ, ਹੋਮ ਮਿਨਿਸਟਰ ਨੂੰ ਨਹੀਂ ਕਰੇਗਾ। ਜੀ, ਸੋ ਇਹਦੇ ਬਾਰੇ ਤੱਕ ਇਹਦੇ 'ਚ ਜਿਹੜੀ ਮੇਰੇ ਲਈ ਵੀ ਸਟੋਰੀ 'ਚ ਸਰਪ੍ਰਾਈਜ਼ ਆ, ਉਹ S ਜੈ ਸ਼ੰਕਰ ਹੈ, ਜੀ, ਕਿਉਂਕਿ ਇਸ ਬਾਰੇ ਕੋਈ ਭੁਲੇਖਾ ਨਹੀਂ ਸੀ ਕਿ ਵੀ ਅਜੀਤ ਡੋਵਾਲ ਦਾ ਮਾਸਟਰਮਾਈਂਡ ਹੈ ਜਿਹਨੇ ਐਗਰੈਸਿਵ ਕਿਲਿੰਗ ਸਪਰੀ ਸ਼ੁਰੂ ਕੀਤੀ ਪਾਕਿਸਤਾਨ 'ਚ ਵੀ, ਇੰਗਲੈਂਡ, UK 'ਚ ਵੀ, ਔਰ ਕੈਨੇਡਾ 'ਚ ਵੀ, ਔਰ ਅਮਰੀਕਾ 'ਚ ਵੀ। ਉਹ ਕੌਨਫੀਡੈਂਟ ਪ੍ਰਾਈਮ ਮਿਨਿਸਟਰ ਮੋਦੀ ਦੀ ਮਰਜ਼ੀ ਦੇ ਨਾਲ ਹੀ ਚੱਲ ਰਿਹਾ। ਅਮਿਤ ਸ਼ਾਹ ਨੂੰ ਉਹਨਾਂ ਨੇ ਜ਼ਰੂਰ ਲੂਪ 'ਚ ਰੱਖਣਾ ਹੈ, ਕਿਉਂਕਿ ਉਹ ਚਾਣਕਿਆ ਬਣਾ ਕੇ ਉਸ ਤੋਂ ਵਿਦਨ ਕੰਟਰੀ ਜੋ ਕੁਛ NSA ਰਾਹੀਂ ਜਿਹੜਾ ਹੈ ਫੜੋ ਫੜਾਈ, ਜਾਂ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਆਪਣੇ ਦਫ਼ਤਰ ਖੋਲ੍ਹੇ ਹੋਏ ਨੇ, ਜੋ ਉਹਨਾਂ ਦੇ ਵਿੱਚ ਕਰ ਰਹੇ ਨੇ, ਉਹਦੇ 'ਚ ਉਹਨਾਂ ਦੀ ਇਨਵੋਲਵਮੈਂਟ ਹੈ। ਬਿਲਕੁਲ। ਲੇਕਿਨ S ਜੈ ਸ਼ੰਕਰ ਇੱਕ ਉਹ ਕਰੈਕਟਰ ਹੈ ਜਿਹਦੇ ਬਾਰੇ, ਕਿਉਂਕਿ ਖੁਦ ਵੀ ਉਹ ਡਿਪਲੋਮੈਟ ਰਿਹਾ ਔਰ ਫੋਰਨ ਮਿਨਿਸਟਰ ਜਿਹੜਾ ਹੈ, ਇਹ ਤਾਂ ਠੀਕ ਹੈ ਕਿ ਵੀ ਉਹ ਜੇ ਇਹਨਾਂ ਨੇ ਮਰਡਰ ਵੀ ਕੀਤੇ ਨੇ ਉਹ ਡਿਫੈਂਡ ਕਰੇ ਔਰ ਅਦਰਵਾਈਜ਼ ਕਰੇ, ਪਰ S ਜੈ ਸ਼ੰਕਰ ਦਾ ਇਸ ਕਿਲਿੰਗ ਸਪਰੀ ਦੇ ਵਿੱਚ ਜਿਹੜਾ ਇੱਕ ਹਿੱਸਾ ਹੋਣਾ ਚੰਡਾਲ ਚੌਂਕੜੀ ਦਾ, ਇਹ ਬਹੁਤ ਵੱਡੀ ਗੱਲ ਹੈ। ਔਰ ਇਹ ਸਾਰੀ ਸਟੋਰੀ ਦਾ ਲੋਬੇ ਲਵਾ ਵੀ ਫਿਰ ਇਸ ਪਾਸੇ ਘੁੰਮਦਾ ਹੈ ਕਿ ਭਾਈ ਇਹ ਨਿੱਜਰ ਦੇ ਔਰ ਦੂਸਰੇ ਵਾਇਲੈਂਟ ਕ੍ਰਾਈਮਸ ਦੇ ਵਿੱਚ ਇਹ ਚਾਰੋਂ ਹੀ ਇਨਵੋਲਵ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਇਸ ਬਾਰੇ ਹੁਣ ਕੋਈ ਦੋ ਰਾਵਾਂ ਨਹੀਂ ਨੇ। ਉਹਨਾਂ ਨੇ ਕਿਹਾ ਵੀ ਠੀਕ ਹੈ, ਅਜੇ ਕੋਈ ਡਾਇਰੈਕਟ ਐਵੀਡੈਂਸ ਤਾਂ ਨਹੀਂ ਹੈ, ਪਰ ਇਸ 'ਚ ਕੋਈ ਦੋ ਰਾਵਾਂ ਨਹੀਂ ਕਿ ਵੀ ਮੋਦੀ ਨੂੰ ਇਸ ਦਾ ਪਤਾ ਸੀ। ਔਰ ਇਹ ਅਨਥਿੰਕੇਬਲ ਹੈ ਕਿ ਜਿਹੜੇ 3 ਸੀਨੀਅਰ ਪੋਲੀਟੀਕਲ ਫਿਗਰਸ ਨੇ, ਉਹਨਾਂ ਨੇ ਇਹ ਡਿਸਕਸ ਨਾ ਕੀਤਾ ਹੋਇਆ ਕਿ ਇਸ ਦੇ ਕੀ ਕਨਸੀਕੁਐਂਸਿਸ ਹੋਣਗੇ, ਇਹ ਕਿੱਧਰ ਨੂੰ ਲੈ ਕੇ ਜਾਏਗਾ। ਹੁਣ G20 ਦੀ ਮੀਟ ਚੱਲ ਰਹੀ ਹੈ ਅੱਜ ਕੱਲ੍ਹ ਬ੍ਰਾਜ਼ੀਲ ਦੇ ਵਿੱਚ। ਟਰੂਡੋ ਵੀ ਗਿਆ ਹੋਇਆ, ਮੋਦੀ ਵੀ ਗਿਆ ਹੋਇਆ, ਹਾਲਾਂ ਬਾਈਡਨ ਵੀ ਗਿਆ ਹੋਇਆ ਪ੍ਰੈਜ਼ੀਡੈਂਟ। ਔਰ ਬਾਈਡਨ ਨੇ ਉੱਥੇ, ਜਿਵੇਂ ਇਹ ਗਲੋਬ ਐਂਡ ਮੇਲ ਦੀ ਇਸ ਕਹਾਣੀ 'ਚ ਹੀ ਹੈ ਕਿ ਟਰੂਡੋ ਨੂੰ ਤੇ ਮੋਦੀ ਨੂੰ ਇਕੱਠੇ ਕਰਕੇ ਇੱਕ ਕਮਰੇ ਦੇ ਵਿੱਚ ਵਾੜਿਆ, ਆਪ ਵੀ ਬੈਠਾ। ਉਹ ਕੀ ਗੱਲਬਾਤ ਹੋਈ ਇਹ ਤਾਂ ਨਹੀਂ ਪਤਾ ਹੈ, ਲੇਕਿਨ ਟਰੂਡੋ ਨੇ ਈਵਨ ਬ੍ਰਾਜ਼ੀਲ ਦੀ ਧਰਤੀ ਦੇ ਖਲੋ ਕੇ ਜਿਹੜੀ ਗੱਲ ਕਹੀ, ਜਿੱਥੇ ਉਹ G20 ਦੀ ਮੀਟ ਔਰ ਇਹ ਈਵਨ ਇਹਨਾਂ ਤਿੰਨਾਂ ਦੀ ਮੀਟਿੰਗ ਵੀ ਹੋਈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਟਰੂਡੋ ਸੈਡ ਹੀ ਹੈਡ ਸਪੋਕਨ ਟੂ ਇੰਡੀਅਨ ਆਫੀਸ਼ੀਅਲਸ about their country's foreign interference activities in Canada, especially the targeting of members of pro-Khalistan movement that promotes an independent Sikh state in Punjab. ਟਰੂਡੋ ਕਹਿੰਦਾ ਵੀ ਮੈਂ ਸਾਰੇ ਇੰਡੀਅਨ ਆਫੀਸ਼ੀਅਲਸ ਨੂੰ ਕਿਹਾ ਕਿ ਭਾਈ ਇਹ ਤੁਹਾਡੀ ਜਿਹੜੀ ਫੋਰਨ ਇੰਟਰਫੇਰੈਂਸ ਹੈ ਤੁਸੀਂ ਕੈਨੇਡਾ ਜਿਹੜੀ ਕੀਤੀ ਹੈ, ਜਿਹਦੇ 'ਚ ਤੁਸੀਂ ਖਾਲਿਸਤਾਨ ਜਿਹੜੇ ਮੰਗਦੇ ਨੇ ਮੁਲਕ ਆਪਣਾ ਅੱਡ ਸਿੱਖ, ਉਹਨਾਂ ਨੂੰ ਤੁਸੀਂ ਨਿਸ਼ਾਨਾ ਬਣਾਇਆ। ਔਰ ਫਿਰ ਜਿਹੜੀ ਰਿਪੋਰਟਰਸ ਨੂੰ ਉਹਨੇ ਸਿੱਧੇ ਤੌਰ ਦੇ ਉੱਤੇ ਵੀ ਕੋਟ ਅਨਕੋਟ ਜਿਹਨੂੰ ਕਹਿੰਦੇ, ਇਨ ਟਰਮਸ ਆਫ ਐਂਗੇਜਿੰਗ ਵਿਦ ਇੰਡੀਅਨਸ ਮਾਈ ਪ੍ਰਾਇੋਰਟੀ ਇਜ਼ always to be standing up for Canadian safety, and that is certainly the tenor of the conversations that I had, he told them. ਉਹਨਾਂ ਨੇ ਕਿਹਾ ਵੀ ਜਦੋਂ ਇੰਡੀਅਨਸ ਨਾਲ ਜਿਹੜਾ ਅਸੀਂ ਐਨਗੇਜ ਕਰਨਾ, ਮੇਰੀ ਜਿਹੜੀ ਸਭ ਤੋਂ ਵੱਡੀ ਪਹਿਲ ਹੈ ਜਾਂ ਮੇਰੀ ਪਹਿਲ ਹੈ ਉਹ ਕੈਨੇਡੀਅਨਸ ਦੀ ਸੁਰੱਖਿਆ ਦੇ ਨਾਲ ਖਲੋਣਾ, ਔਰ ਇਹੀ ਜਿਹੜੀ ਮੇਰੀ ਕਨਵਰਸੇਸ਼ਨ ਇੰਡੀਅਨਸ ਨਾਲ ਸੀ ਇਹਦੇ ਦੁਆਲੇ ਸੀ। ਸੋ ਮਤਲਬ ਇਹ ਹੈ ਕਿ ਉੱਥੇ ਕੋਈ ਅੰਬਾਂ ਤੇ ਅੰਗੂਰਾਂ ਦਾ ਜਾਂ ਕੈਨੇਡਾ ਨੇ ਹੁਣ ਕੀ ਇੰਪੋਰਟ ਕੀਤਾ ਤੇ ਕੀ ਐਕਸਪੋਰਟ ਕਰਨਾ ਹੈ ਜਾਂ ਇਹ ਗੱਲ ਨਹੀਂ ਹੈ। ਹੁਣ ਇੱਕ ਨੁਕਤੇ ਦੇ ਉੱਤੇ ਜਿਹੜੀ ਗੱਲ ਆ ਕੇ ਖੜੀ ਹੈ, ਜਿਹੜੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਬ੍ਰਾਜ਼ੀਲ ਦੀ ਧਰਤੀ ਤੇ ਖਲੋ ਕੇ ਕਹੀ, ਔਰ ਜ਼ਾਹਰ ਹੈ ਜੇ ਬਾਈਡਨ ਨੇ ਜਾਂਦਾ ਜਾਂਦਾ ਇਹਨੂੰ ਵੀ ਕੋਈ ਖੁਰਕ ਹੋ ਰਹੀ ਹੋਣੀ ਹੈ ਕਿ ਭਾਈ ਮੇਰੇ ਪੀਰੀਅਡ ਦੇ ਵਿੱਚ ਹੀ ਇਹ ਸਾਰਾ ਕੁਝ ਐਕਸਪੋਜ਼ ਹੋਇਆ। ਪਰ ਇਹ ਉਸ ਸਾਰੀ ਮੀਟ ਤੋਂ ਬਾਅਦ ਵੀ ਟਰੂਡੋ ਨੇ ਰਿਪੋਰਟਰਸ ਨੂੰ ਕਿਹਾ, ਮੈਂ ਇੰਡੀਅਨ ਆਫੀਸ਼ੀਅਲਸ ਨੂੰ ਕਿਹਾ ਵੀ ਮੇਰਾ ਕੰਸਰਨ ਕੈਨੇਡੀਅਨ ਸਿਟੀਜ਼ਨਸ ਦੀ ਸੇਫਟੀ ਹੈ ਔਰ ਇਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈ। ਬਾਕੀ ਇਸ ਕਹਾਣੀ ਦੇ ਵਿੱਚ ਫਿਰ ਜਿਹੜਾ ਉਹਨਾਂ ਨੇ ਅਮਿਤ ਸ਼ਾਹ ਨੂੰ ਜਿਹੜਾ ਨੇਮ ਤਾਂ ਕੀਤਾ ਹੀ ਕੀਤਾ,
ਨਾਲ ਦੀ ਨਾਲ ਜਿਹੜੀ ਸਾਰੀ ਫਿਰ ਪਾਸਟ ਹੁੰਦੀ ਹੈ ਸਟੋਰੀ ਕਿ ਕਿਵੇਂ 6 ਇੰਡੀਅਨ ਡਿਪਲੋਮੈਟ ਜਿਹੜੇ ਨੇ ਉਹ ਉੱਥੋਂ ਕੱਢੇ ਗਏ, ਉਹਨਾਂ ਨੂੰ ਐਕਸਪੈਲ ਕੀਤਾ ਗਿਆ, ਕਿਵੇਂ ਵਾਸ਼ਿੰਗਟਨ ਪੋਸਟ ਨੂੰ ਕੈਨੇਡਾ ਨੇ ਸਟੋਰੀ ਲੀਕ ਕੀਤੀ ਅਮਿਤ ਸ਼ਾਹ ਦੇ ਨਾਮ ਵਾਲੀ। ਔਰ ਫਿਰ ਇਹ ਵੀ ਇਸ 'ਚ ਵੀ ਮੈਂਸ਼ਨ ਹੈ ਕਿ ਭਾਈ ਇਹਨਾਂ ਨੇ RCMP ਨੇ ਕਿਹਾ ਦਾ ਮੋਟਿਵ ਵਾਸ ਕੰਸਰਨਡ that 13 Canadians were in imminent danger and scale of India's activities could not be stopped solely by law enforcement। ਕਿ ਇਹਦੇ ਬਾਵਜੂਦ ਕਿ ਸਭ ਚੱਲ ਰਿਹਾ ਸੀ, ਸਟਿਲ ਇੰਡੀਅਨ ਏਜੰਟ ਜਿਹੜੇ ਨੇ 13 ਸਿੱਖਾਂ ਨੂੰ, ਜਿਹਨਾਂ ਜਗਮੀਤ ਸਿੰਘ ਵੀ ਸ਼ਾਮਲ ਹੈ, ਮਾਰਨ ਦੇ ਲਈ ਬਿਲਕੁਲ ਜਿਹੜੇ ਨੇ ਉਹ ਪੱਬਾਂ ਭਾਰ ਹੋਏ ਸੀ। ਔਰ ਫਿਰ ਇਹਦੇ 'ਚ ਇਹ ਹੈ ਕਿ ਈਵਨ 8 ਅਕਤੂਬਰ ਨੂੰ, ਕਿਉਂਕਿ 14 ਅਕਤੂਬਰ ਨੂੰ ਜਸਟਿਨ ਟਰੂਡੋ ਨੇ 6 ਐਕਸਪੈਲ ਕੀਤੇ, 8 ਅਕਤੂਬਰ ਨੂੰ ਜਿਹੜੀ ਮੀਟਿੰਗ ਦਿੱਲੀ 'ਚ ਰੱਖੀ ਹੋਈ ਸੀ ਇਹਨਾਂ ਨੇ, ਇੰਡੀਆ ਨੇ ਉਸ ਨੂੰ ਵੀ ਸਾਬੋਤਾਜ, ਇਹ ਸਟੋਰੀ ਦੁਬਾਰਾ ਰਿਮਾਈਂਡ ਕਰਾ ਰਹੇ। ਫਿਰ 12 ਅਕਤੂਬਰ ਨੂੰ ਸਿੰਗਾਪੁਰ ਦੇ ਵਿੱਚ ਜਿਹੜੀ ਮੀਟਿੰਗ ਲਗਭਗ 5 ਘੰਟੇ ਚੱਲੀ, ਅਜੀਤ ਡੋਵਾਲ ਵੀ ਸੀ, ਉਹਦੇ 'ਚ ਡੋਵਾਲ ਨੇ ਸਪਸ਼ਟ ਕਿਹਾ ਵੀ ਤੁਸੀਂ ਜੋ ਮਰਜ਼ੀ ਸਬੂਤ ਦਿਖਾਈ ਜਾਓ, ਅਸੀਂ ਬਿਲਕੁਲ ਜਿਹੜਾ ਨਹੀਂ ਮੰਨਦੇ ਹਾਂ ਕਿ ਅਸੀਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਜਾਂ ਕੋਈ ਹੋਰ ਹੈ। ਸੋ ਇਸ ਸਾਰੇ ਤੋਂ ਬਾਅਦ ਮੈਂ ਸਮਝਦਾ ਕਿ ਵੀ ਇਹ ਇੱਕ ਬੜੀ ਇੰਪੋਰਟੈਂਟ ਡਿਵੈਲਪਮੈਂਟ ਹੈ ਕਿ ਜਦੋਂ ਮੋਦੀ ਬ੍ਰਾਜ਼ੀਲ 'ਚ ਹੈ, ਜਸਟਿਨ ਟਰੂਡੋ ਬ੍ਰਾਜ਼ੀਲ 'ਚ ਹੈ, ਬਾਈਡਨ ਬ੍ਰਾਜ਼ੀਲ 'ਚ ਹੈ, G20 ਦੇ ਮੁਲਕ। ਹੁਣ ਤੁਸੀਂ ਇਮੈਜਿਨ ਕਰੋ G20 ਦੀ ਪਿਛਲੇ ਸਾਲ ਮੀਟ ਜਦੋਂ ਦਿੱਲੀ ਦੇ ਵਿੱਚ ਹੋਈ, ਉਦੋਂ ਵੀ ਜਸਟਿਨ ਟਰੂਡੋ ਗਏ, ਇਹਦੇ ਬਾਵਜੂਦ ਕਿ ਉਦੋਂ ਮਰਡਰ ਹੋ ਚੁੱਕਾ ਸੀ ਹਰਦੀਪ ਸਿੰਘ ਨਿੱਜਰ ਦਾ। ਪਰ ਜਸਟਿਨ ਟਰੂਡੋ ਨੂੰ ਕਿਵੇਂ ਜਿਹੜਾ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਗਈ, ਇੰਡੀਆ ਨੇ ਬਿਲਕੁਲ ਮੰਨਣ ਤੋਂ ਨਾ ਕੀਤੀ। ਔਰ ਮੋਦੀ ਨੂੰ ਇਵੇਂ ਪ੍ਰੈਜ਼ੈਂਟ ਕੀਤਾ ਗਿਆ ਸੀ ਕਿ ਵੀ ਇਹ ਵਰਲਡ ਲੀਡਰ ਦੇ ਤੌਰ ਤੇ ਉਭਰਿਆ। ਹੁਣ ਜੋ ਕੁਝ ਬ੍ਰਾਜ਼ੀਲ 'ਚ ਕੁੱਤੇ ਖਾਣੀ ਉਹਦੇ ਨਾਲ ਜਸਟਿਨ ਟਰੂਡੋ ਨੇ ਕੀਤੀ ਹੋਏਗੀ, ਅੰਦਰ ਵਾੜ ਕੇ ਵੀ, ਬਾਈਡਨ ਦੀ ਪ੍ਰੈਜ਼ੈਂਸ 'ਚ ਵੀ। ਸੋ ਇੱਕ ਪਾਸੇ ਤਾਂ ਇਹ ਹੈ ਵੀ ਸਿਆਸੀ ਸਕੇਲ ਕਿਵੇਂ ਹਿਲਦੇ ਨੇ, ਕਿੱਧਰੋਂ ਕਿੱਧਰ ਆ ਕੇ ਡਿੱਗਦੇ ਨੇ। ਦੂਸਰਾ ਪੱਖ ਇਹ ਹੈ ਕਿ ਵੀ ਹੁਣ ਇਸ ਜਦੋਂ ਉੱਥੇ ਨੇ ਗਲੋਬ ਐਂਡ ਮੇਲ ਦਾ ਇਹ ਇਨਕਸ਼ਾਫ ਕਿ ਅਮਿਤ ਸ਼ਾਹ ਦਾ ਨਾਂ ਤਾਂ ਪਹਿਲਾਂ ਹੀ ਸੀ ਕਿ ਭਾਈ S ਜੈਸ਼ੰਕਰ, ਮੋਦੀ ਔਰ ਅਜੀਤ ਡੋਵਲ ਵੀ ਇਸ 'ਚ ਇਨਵੋਲਵ ਨੇ। ਹੁਣ ਇਸ ਦਾ ਮਤਲਬ ਹੈ ਕਿ ਵੀ ਇਹ ਇੰਟਰਨੈਸ਼ਨਲ ਲਾਅ ਦੀ ਵਾਇਲੇਸ਼ਨ, ਕੈਨੇਡਾ ਦੀ ਸੋਵਰਨਿਟੀ ਦੀ ਵਾਇਲੇਸ਼ਨ, ਔਰ ਇਹ ਚਾਰੋਂ ਹੀ ਜਿਹੜੇ ਨੇ ਇਹ ਇਸ ਵਾਇਲੇਸ਼ਨਸ ਦੀ ਕੈਟਾਗਰੀਜ਼ ਦੇ ਵਿੱਚ, ਔਰ ਜੋ ਕ੍ਰਾਈਮ ਉਹਨਾਂ ਨੇ ਕੀਤਾ ਵਾਰ ਕ੍ਰਾਈਮ ਦੇ ਖਾਤੇ 'ਚ ਆਉਂਦੇ ਨੇ। ਤੇ ਹੁਣ ਜ਼ਾਹਰ ਹੈ ਕਿ ਭਾਈ ਵਾਰ ਕ੍ਰਾਈਮ ਜੇ ਕੈਨੇਡਾ ਦੀ ਧਰਤੀ ਤੇ ਕਿਸੇ ਕੈਨੇਡੀਅਨ ਸਿਟੀਜ਼ਨ ਦਾ ਬੇਗੁਨਾਹ ਦਾ ਖੂਨ ਡੋਲਿਆ ਗਿਆ ਤੇ ਟ੍ਰਾਇਲ ਤਾਂ ਫਿਰ ਕੈਨੇਡਾ 'ਚ ਹੋਣਾ ਚਾਹੀਦਾ। ਜੇ ਅਮਰੀਕਾ ਦੇ ਵਿੱਚ ਵਾਇਲੈਂਟ ਕ੍ਰਾਈਮ ਜਿਹੜਾ ਨਿਖਿਲ ਗੁਪਤਾ ਰਾਹੀਂ, ਵਿਕਾਸ ਯਾਦਵ ਰਾਹੀਂ ਇਹ ਕਰਵਾ ਰਹੇ ਸੀ, ਤੇ ਅਮਰੀਕਾ ਦੇ ਵਿੱਚ ਵੀ ਇਹ ਚਾਰੋਂ ਵਾਂਟਡ ਨੇ। ਬਿਲਕੁਲ। ਇਸ ਲਈ ਐਕਸਟਰਾਡਾਈਟ ਕਰਕੇ ਇਹਨਾਂ ਦਾ ਅਮਰੀਕਾ ਵੀ ਕੈਨੇਡਾ ਵੀ ਜਿਹਦਾ ਜਿੱਥੇ ਰੋਲ ਹੈ। ਔਰ ਇਸ ਦੀ ਇੰਪੋਰਟੈਂਸ ਨੂੰ ਮੈਂ ਸਮਝਦਾ ਵੀ ਇਹ ਬਹੁਤ ਇੰਪੋਰਟੈਂਟ ਡਿਵੈਲਪਮੈਂਟ ਹੋਈ ਹੈ। ਇਸੇ ਲਈ ਇੰਡੀਆ ਨੇ ਫੌਰਨ ਜਿਹੜਾ ਉਹਨਾਂ ਦਾ ਜਿਹੜਾ ਮਿਨਿਸਟਰ ਹੈ, ਉਹਨਾਂ ਦਾ ਸਪੋਕਸਪਰਸਨ ਹੈ ਉਹਨਾਂ ਦੀ ਫੋਰਨ ਅਫੇਅਰਸ ਦਾ, ਉਸ ਨੇ ਇਸ ਦੇ ਉੱਤੇ ਜਿਵੇਂ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਕਿ ਉਹਨਾਂ ਨੇ ਜਿਹੜਾ ਇਸ ਨੂੰ ਲਿਊਡੀਕਰਸ ਔਰ ਸਮੀਅਰ ਕੈਂਪੇਨ ਇਹ ਕਹਿ ਕੇ ਡਿਸਮਿਸ ਕੀਤਾ। ਹੁਣ ਇਸ ਸਾਰੇ ਦੇ ਉੱਤੇ ਜਿਹੜਾ ਉਹਨਾਂ ਦੀ ਰਣਧੀਰ ਜਸਵਾਲ ਉਹਨਾਂ ਦਾ ਸਪੋਕਸਪਰਸਨ ਹੈ ਔਰ ਉਹਨਾਂ ਦੇ ਪ੍ਰੋਮਿਨੈਂਟ ਮੀਡੀਆ ਨੇ ਹੈਡਲਾਈਨ PTI ਨੇ ਖਬਰ ਲਾਈ ਹੈ, ਇੰਡੀਆ ਸਟਰੋਂਗਲੀ ਰਿਜੈਕਟਸ ਨਿਊ ਕੈਨੇਡੀਅਨ ਮੀਡੀਆ ਰਿਪੋਰਟ ਔਨ ਨਿਜਰ ਕਿਲਿੰਗ, ਕਾਲਸ ਇਟ ਸਮੀਅਰ ਕੈਂਪੇਨ। ਔਰ ਉਹਨਾਂ ਨੇ ਸਮੀਅਰ ਹੁੰਦਾ ਕਿ ਇਹ ਸਾਡੇ ਤੇ ਚਿੱਕੜ ਸੁੱਟਿਆ ਜਾ ਰਿਹਾ। ਔਰ ਪਰ ਦੂਸਰੇ ਪਾਸੇ ਨਾਲ ਦੀ ਨਾਲ ਮੈਂ ਸਮਝਦਾ ਵੀ ਭਾਰਤ ਨੂੰ ਜਿਹੜਾ ਨਾਗ ਵਲੇਵਾ ਜਿਹੜਾ ਉਹ ਕੱਲਾ ਇਸ ਖਬਰ ਦੇ ਨਾਲ ਨਹੀਂ ਹੈ। ਅਨਮੋਲ ਬਿਸ਼ਨੋਈ ਜਿਹੜਾ ਪਾਲਿਆ ਕੁੱਤਾ ਲਾਰੈਂਸ ਬਿਸ਼ਨੋਈ ਅਮਿਤ ਸ਼ਾਹ ਦਾ, ਜਿਹਨੂੰ ਸਾਬਰਮਤੀ ਦੇ ਆਸ਼ਰਮ 'ਚ ਰੱਖਿਆ। ਔਰ ਅਸੀਂ ਪਿਛਲੇ ਕੁਛ ਵੀ ਜਿਹੜਾ ਸਮਾਂ ਪਹਿਲਾਂ ਆਪਣੇ ਇੱਕ ਅੱਧੇ ਪ੍ਰੋਗਰਾਮ 'ਚ ਇਹ ਕਿਹਾ ਸੀ, ਕਿਉਂਕਿ ਸਾਡੇ ਕੋਲ ਵੀ ਕੋਈ ਸਪੈਸੀਫਿਕ ਇੰਟੈਲੀਜੈਂਸ ਤਾਂ ਨਹੀਂ ਸੀ, ਜੋ ਮੀਡੀਆ ਰਿਪੋਰਟਾਂ ਚੱਲ ਰਹੀਆਂ ਸੀ ਕਿ ਇਹ ਜਿਹੜਾ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਹੈ ਉਹਨੂੰ ਕੈਲੀਫੋਰਨੀਆ 'ਚ ਸਪੌਟ ਕੀਤਾ ਗਿਆ। ਫਿਰ ਇਹ ਵੀ ਆਇਆ ਕਿ ਕਿਸੇ ਇੰਪੋਰਟੈਂਟ ਥਾਂ ਦੇ ਉੱਤੇ ਵਿਆਹ ਦੇ ਮੌਕੇ ਵੀ ਉਹਨੂੰ ਦੇਖਿਆ ਗਿਆ। ਫਿਰ ਈਵਨ ਇੰਡੀਆਨਾ ਜਦੋਂ ਅਸੀਂ ਵਿਜ਼ਿਟ ਕੀਤਾ ਤੇ ਉਦੋਂ ਵੀ ਸਾਡੇ ਤੱਕ ਇਹ ਗੱਲ ਪਹੁੰਚੀ ਕਿ ਭਾਈ ਇਹਨਾਂ ਥਾਵਾਂ ਦੇ ਉੱਤੇ ਨੌਜਵਾਨਾਂ ਦੇ ਵਿੱਚ ਡਰੱਗਸ ਦੇ ਲਈ ਔਰ
ਵਾਇਲੈਂਸ ਕਰਨ ਦੇ ਲਈ ਅਨਮੋਲ ਬਿਸ਼ਨੋਈ ਵੀ ਗੇੜੇ ਇੱਥੇ ਦੇ ਰਿਹਾ ਇਹਨੂੰ। ਹੁਣ ਤੇ ਜੇ ਜਦੋਂ ਕੋਈ ਗੱਲ ਇੰਨੀ ਘੁੰਮ ਰਹੀ ਹੋਏ ਕਮਿਊਨਿਟੀ 'ਚ, ਬਿਲਕੁਲ, ਫਿਰ ਇਹ ਨਹੀਂ ਹੋ ਨਹੀਂ ਸਕਦਾ, ਕਿਉਂਕਿ ਅਮਰੀਕਾ ਨੇ ਜਿਵੇਂ ਮੁਸਤੈਦੀ ਦੇ ਨਾਲ ਗੁਰਪਤਵੰਤ ਪੰਨੂ ਮਰਡਰ ਪਲਾਟ ਫਾਈਲ ਕੀਤਾ, ਮੈਂ ਸਮਝਦਾ ਵੀ ਉਹਨਾਂ ਨੇ ਅਮਰੀਕਾ ਦੇ ਵਿੱਚ ਆਪਣਾ ਪੂਰਾ ਜਾਲ ਵਿਛਾਇਆ ਹੋਇਆ ਸੀ ਔਰ ਅਨਮੋਲ ਬਿਸ਼ਨੋਈ ਨੂੰ ਉਹ ਫੋਲੋ ਕਰ ਰਹੀਆਂ ਸੀ ਅਮਰੀਕਾ ਦੀਆਂ ਏਜੰਸੀਜ਼। ਔਰ ਹੁਣ ਜਿਹੜੀ ਖਬਰ ਸਾਡੇ ਕੋਲ US ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਦੇ ਹਵਾਲੇ ਨਾਲ ਉਸ ਦਾ ਪੂਰਾ ਫੈਸਿਲਿਟੀ ਪੇਜ ਹੈ। ਅਨਮੋਲ ਬਿਸ਼ਨੋਈ, ਕੰਟਰੀ ਆਫ ਬਰਥ ਇੰਡੀਆ, ਕਰੰਟ ਡਿਟੈਂਸ਼ਨ ਫੈਸਿਲਿਟੀ ਉਸ ਨੂੰ ਪੋਟਾ ਵਾਟਾਮੀ ਕਾਉਂਟੀ ਜੇਲ 1400 ਬਿਗ ਲੇਕ ਰੋਡ ਕੌਂਸਲ ਬਲਫਰਸ ਦੇ ਵਿੱਚ ਰੱਖਿਆ ਹੋਇਆ ਹੈ। ਵਿਜ਼ਿਟਰ ਇਨਫੋਰਮੇਸ਼ਨ ਦਾ ਫੋਨ ਨੰਬਰ ਵੀ ਹੈ। ਸੋ ਜ਼ਾਹਰ ਹੈ ਕਿ ਵੀ ਇਹ ਅਨਮੋਲ ਬਿਸ਼ਨੋਈ ਜਿਹੜਾ ਹੈ ਉਹ ਅਮਰੀਕਨਾਂ ਨੇ ਉਸ ਨੂੰ ਗ੍ਰਿਫਤਾਰ ਕੀਤਾ ਹੈ। ਹੁਣ ਜੋ ਹੀ ਅਨਮੋਲ ਬਿਸ਼ਨੋਈ ਦੀ ਗ੍ਰਿਫਤਾਰੀ ਦੀ ਖਬਰ ਆਈ, ਕਿਉਂਕਿ ਇਹਦੇ ਢਿੱਡ 'ਚ ਬਹੁਤ ਕੁਛ ਹੈ, ਬਹੁਤ ਕੁਛ ਨਿਕਲਣਾ ਹੈ। ਇਹਨਾਂ ਹੀ ਅਮਿਤ ਸ਼ਾਹ ਦਾ ਨਾਮ ਵੀ ਲੈਣਾ ਹੈ, ਇਹਨਾਂ ਹੀ ਡੋਵਾਲ ਦਾ ਵੀ ਲੈਣਾ ਹੈ, ਐਸ ਜੈ ਸ਼ੰਕਰ ਦਾ ਵੀ ਲੈਣਾ ਹੈ। ਕਿਉਂਕਿ ਹੁਣ ਜੇ ਤੁਸੀਂ ਇੰਡੀਅਨ ਮੀਡੀਆ ਤੇ ਇਹਦੀ ਦੇਖੋ, ਇੰਡੀਆ ਨੇ ਫੌਰਨ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇੱਥੇ ਕਾਬੂ ਆ ਗਿਆ, ਉਹਨਾਂ ਨੇ ਕਿਹਾ ਜੀ ਅਸੀਂ ਇਹਨੂੰ ਐਕਸਟ੍ਰਾਡਾਈਟ ਕਰਕੇ ਇੰਡੀਆ ਭੇਜੋ, ਕਿਉਂਕਿ ਇਹ ਸਿੱਧੂ ਮੂਸੇਵਾਲਾ ਦੇ ਕਤਲ 'ਚ ਲਈ ਵੀ ਜ਼ਿੰਮੇਵਾਰ ਹੈ। ਜਿਹੜਾ MLA ਉੱਥੇ ਬੰਬੇ ਦੇ ਵਿੱਚ ਮਾਰਿਆ ਉਹ ਵੀ ਉਹਦੇ 'ਚ ਵੀ ਕੇਸ 'ਚ ਵੀ ਇਨਵੋਲਵ ਹੈ। ਔਰ ਇਹ NIA ਨੂੰ ਚਾਹੀਦਾ ਹੈ ਇਸ ਦੇ ਉੱਤੇ 10 ਲੱਖ ਦਾ ਇਨਾਮ ਰੱਖਿਆ ਹੋਇਆ ਹੈ ਔਰ ਇਹ ਜਿਹੜਾ ਇਹ ਸਾਡੇ ਹਵਾਲੇ ਕੀਤਾ ਜਾਏ। ਉਹਨਾਂ ਨੇ ਨਾਲ ਦੀ ਨਾਲ ਇਹ ਕਿਹਾ ਕਿ ਵੀ ਅਸੀਂ ਜਿਹੜਾ ਇਸ ਦੇ ਉੱਤੇ ਮੁਕੱਦਮਾ ਚਲਾਉਣਾ ਚਾਹੁੰਦੇ ਹਾਂ ਸਿੱਧੂ ਮੂਸੇਵਾਲਾ ਦਾ ਕੇਸ, ਔਰ ਨਾਲ ਦੀ ਨਾਲ ਜਿਹੜਾ ਕਿ ਜੀ ਉਹ ਇੱਕ ਫੇਕ ਹੁਣ ਇੱਥੇ ਵੀ ਇਹ ਆ ਰਿਹਾ ਵੀ ਅਮਰੀਕਾ 'ਚ ਫੜਿਆ ਗਿਆ ਕੋਈ ਫੇਕ ਡਾਕੂਮੈਂਟ ਦੇ ਉੱਤੇ ਉਹ ਟਰੈਵਲ ਕਰ ਰਿਹਾ ਸੀ। ਔਰ ਉਹ ਜਦੋਂ ਉਹਨਾਂ ਨੇ ਦੇਖਿਆ ਤੇ ਉਹ ਦੇਖ ਲਿਆ, ਇਹਦਾ ਮਤਲਬ ਉਹਨੂੰ ਫੋਲੋ ਤਾਂ ਕਰ ਹੀ ਰਹੇ ਹੋਣਗੇ, ਪਰ ਅਮਰੀਕਾ ਦੇ ਲਾਅ ਇੰਨੇ ਸਖਤ ਨੇ ਵੀ ਤੁਹਾਨੂੰ ਕਿਸੇ ਨੂੰ ਡਿਟੇਨ ਕਰਨ ਜਾਂ ਅਰੈਸਟ ਕਰਨ ਲਈ ਪ੍ਰੋਪਰ ਰੀਜ਼ਨ ਚਾਹੀਦਾ, ਨਹੀਂ ਤਾਂ ਜਾ ਕੇ ਕੋਰਟ 'ਚ ਬਰੀ ਹੋ ਜਾਂਦੇ ਨੇ। ਔਰ ਇਸ ਦੇ ਉੱਤੇ ਹੁਣ ਜਿਹੜਾ ਮਰਡਰ ਜਾਂ ਫਾਰਮਰ ਮਹਾਰਾਸ਼ਟਰ ਮਿਨਿਸਟਰ ਬਾਬਾ ਸਿੱਦੀਕੀ ਉਹਦੇ ਮਰਡਰ 'ਚ ਵੀ ਇਨਵੋਲਵ ਹੈ, ਸਿੱਧੂ ਮੂਸੇਵਾਲਾ ਦੇ ਮਰਡਰ 'ਚ ਵੀ ਇਨਵੋਲਵ ਹੈ, ਸਲਮਾਨ ਖਾਨ ਦੇ ਘਰ ਦੇ ਬਾਹਰ ਜਿਹੜੀ ਫਾਇਰਿੰਗ ਹੋਈ ਉਹਦੇ 'ਚ ਵੀ ਇਨਵੋਲਵ ਹੈ। ਔਰ ਜ਼ਾਹਰ ਹੈ ਕਿ ਜੇ ਹੁਣ ਇਸ ਲੈਵਲ ਤੇ, ਕਿਉਂਕਿ ਕੈਨੇਡਾ ਨੇ ਆਲਰੇਡੀ 23-24 ਫਰੋਤੀਆਂ ਦੇ ਕੇਸ, 8 ਮਰਡਰ ਦੇ ਕੇਸ, ਇਹਨਾਂ ਸਾਰਿਆਂ ਦੇ ਵਿੱਚ ਵੀ ਉਹਨੂੰ ਨਾਮਜ਼ਦ ਕੀਤਾ ਹੈ। ਹੁਣ ਇੰਡੀਆ ਨੂੰ ਵੀ ਸਮਝ ਆ ਗਈ ਕਿ ਵੀ ਇਹ ਅਮਰੀਕਾ ਉਹਨਾਂ ਦਾ ਹੀ ਬੰਦੇ ਨੂੰ ਉਹਨਾਂ ਦੇ ਹਵਾਲੇ ਨਹੀਂ ਕਰਾਂਗਾ। ਕੈਨੇਡਾ ਨਾਟ ਇੰਡੀਆ ਮੇ ਗੈਟ ਅਨਮੋਲ ਬਿਸ਼ਨੋਈਜ਼ ਕਸਟਡੀ ਫਸਟ। ਹੁਣ ਅਮਰੀਕਾ ਪਹਿਲਾਂ ਤਾਂ ਜੇ ਇੱਥੇ ਕੋਈ ਇਸਨੇ ਇਸ ਕਿਸਮ ਦਾ ਫਲਾਇਆ ਹੋਏਗਾ ਜਾਲ ਜਿਹੜਾ ਹੈ ਉਹਦਾ, ਫਿਰ ਤਾਂ ਪਹਿਲਾਂ ਅਮਰੀਕਨ ਹੀ ਉਹਨੂੰ ਰਗੜਨਗੇ, ਫਿਰ ਕੈਨੇਡਾ ਦੇ, ਕਿਉਂਕਿ ਇਹ ਅਨਮੋਲ ਬਿਸ਼ਨੋਈ ਜਿਹੜਾ ਹੈ ਇਹ ਕੀ ਟਾਰਗੇਟ ਹੋਏਗਾ। ਔਰ ਮੈਨੂੰ ਲੱਗਦਾ ਵੀ ਇਹ ਜਿਹੜਾ ਈਵਨ ਐਸ ਜੈ ਸ਼ੰਕਰ ਔਰ ਦੂਸਰਾ ਆਲਰੇਡੀ ਅਨਮੋਲ ਬਿਸ਼ਨੋਈ ਨੂੰ ਇੱਥੇ ਇਸ ਦਾ ਜਿਹੜਾ ਉਹ ਢਿੱਡ ਫਰੋਲਿਆ ਹੋਣਾ ਇਨਵੈਸਟੀਗੇਸ਼ਨ ਦੂਜੇ ਤੀਜੇ 'ਚ। ਔਰ ਕਿਉਂਕਿ ਇਸ ਸਾਰੇ ਨੂੰ ਸਪੀਅਰ ਹੈਡ ਤਾਂ ਅਮਰੀਕਾ ਹੀ ਕਰ ਰਿਹਾ, 5 ਆਈਜ਼ ਕੰਟਰੀਜ਼ ਦਾ ਹੈਡ ਅਮਰੀਕਾ। ਪਰ ਚਲੋ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਭਾਈ ਇਹ ਅਨਮੋਲ ਬਿਸ਼ਨੋਈ ਵੀ ਇਹਨਾਂ ਦੀ ਜ਼ਦ 'ਚ ਹੈ। ਔਰ ਦੂਸਰੇ ਪਾਸੇ ਇਹ ਵੀ ਸਾਹਮਣੇ ਆਇਆ ਵੀ ਕੈਨੇਡਾ 'ਚ ਉਹ ਵੀ ਜਿਵੇਂ ਇਹ ਫੇਕ ਡਾਕੂਮੈਂਟ ਤੇ ਟਰੈਵਲ ਕਰਦਾ ਫੜਿਆ ਗਿਆ, ਇਸੇ ਤਰ੍ਹਾਂ ਅਰਸ਼ ਡੱਲਾ ਨਾਂ ਦਾ ਬੰਦਾ ਜਿਸ ਨੂੰ ਇੰਡੀਅਨ ਗਵਰਨਮੈਂਟ ਨੇ ਬਹੁਤ ਸਾਰੇ ਕੇਸਾਂ ਦੇ ਵਿੱਚ ਔਰ ਖਾਲਿਸਤਾਨ ਨਾਲ ਜੋੜ ਕੇ, ਉਹ ਕੈਨੇਡਾ 'ਚ ਕੋਈ ਕਿਸੇ ਥਾਂ ਤੇ ਘਟਨਾ ਹੋਈ, ਕੋਈ ਲੜਾਈ ਹੋਈ ਤੇ ਉਹ ਜ਼ਖਮੀ ਹੋਇਆ ਜਾਂ ਕੀ ਹੋਇਆ, ਸੋ ਅਰਸ਼ ਡੱਲਾ ਨੂੰ ਜਿਹੜਾ ਉਹ ਕੈਨੇਡਾ ਵਾਲਿਆਂ ਨੇ ਨੱਪ ਲਿਆ। ਹੁਣ ਇੰਡੀਆ ਟੂ ਸੀਕ ਡੈਜ਼ਿਗਨੇਟਡ ਪ੍ਰੋ ਖਾਲਿਸਤਾਨ ਟੈਰਰਿਸਟ ਅਰਸ਼ ਡੱਲਾਜ਼ ਐਕਸਟ੍ਰੈਡੀਸ਼ਨ ਫਰਮ ਕੈਨੇਡਾ। ਹੁਣ ਇਹ ਜਦੋਂ ਇਸ ਲੈਵਲ ਦੇ ਇਹ ਅਨਮੋਲ ਬਿਸ਼ਨੋਈ ਜਾਂ ਅਰਸ਼ ਡੱਲਾ ਜਾਂ ਹੋਰ ਵੀ ਜਿਹੜੇ ਇਹਨਾਂ ਦੇ ਹੋਣਗੇ ਅੱਖ ਦੇ ਥੱਲੇ, ਇਹ ਸਾਰੇ ਕਾਬੂ ਆਏ ਨੇ, ਤਾਂ ਫਿਰ ਸਾਨੂੰ ਕੋਈ ਭੁਲੇਖਾ ਨਹੀਂ ਹੈ ਕਿ ਵੀ ਅਮਰੀਕਨ ਔਰ ਕੈਨੇਡੀਅਨ ਏਜੰਸੀਜ਼ ਆਰ ਔਨ ਟਾਪ ਆਫ these cases। ਔਰ ਸਾਡਾ ਇਹ ਕਹਿਣਾ ਹੈ ਕਿ ਵੀ ਹੁਣ ਇਹਨਾਂ ਹਾਲਾਤਾਂ ਦੇ ਵਿੱਚ ਇੰਡੀਆ ਜਿਹੜਾ ਹੈ ਉਸ ਦੇ ਕੋਲ ਕੋਈ ਚੋਇਸ ਨਹੀਂ ਬਚੀ ਹੈ ਕਿ ਕਿਉਂਕਿ ਇਹ ਤਾਂ ਜੇ ਹੁਣ ਇਹ ਚਾਰੋਂ ਹੀ ਟਾਪ ਪ੍ਰਾਈਮ ਮਿਨਿਸਟਰ, ਹੋਮ ਮਿਨਿਸਟਰ, ਫੋਰਨ ਮਿਨਿਸਟਰ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਉਹ ਚਾਰ ਉਸ ਲੈਵਲ ਤੇ, ਇੱਥੇ ਹਾਈ ਕਮਿਸ਼ਨਰ ਸੰਜੇ ਵਰਮਾ, ਇਵੇਂ ਹੀ ਅਮਰੀਕਾ ਦੇ ਵੀ ਜਿਹੜੇ ਇੱਥੋਂ ਕੱਢੇ ਨੇ
ਸੈਨ ਫਰਾਂਸਿਸਕੋ ਔਰ ਡੀਸੀ ਚੋਂ, ਔਰ ਅਸੀਂ ਸਮਝਦੇ ਹਾਂ ਵੀ ਇਸ ਦੇ ਵਿੱਚ ਜੇ ਹੋਰ ਫਰਦਰ ਇਨਵੈਸਟੀਗੇਸ਼ਨ ਹੋਈ ਤਾਂ ਤਰਨਜੀਤ ਸਿੰਘ ਸੰਧੂ ਜਿਹੜਾ ਇੱਥੇ ਐਂਬੈਸਡਰ ਸੀ ਇੰਡੀਆ ਦਾ, ਜਿਹਨੂੰ ਐਕਸਟੈਂਸ਼ਨ ਦੇਈ ਗਏ, ਉਹ ਵੀ ਨਾ ਹੋ ਔਰ ਉਹ ਸਾਰੇ ਦੇ ਨਾਲ ਜੁੜਿਆ ਹੋਏਗਾ। ਸੋ ਇਹ ਨਾਗ ਵਲੇਵਾ ਅਲਟੀਮੇਟਲੀ ਇਹਨੂੰ ਪੂਰੀ ਤਰ੍ਹਾਂ ਜਿਹੜਾ ਹੈ ਉਹ ਦੁਨੀਆ ਦੇ ਸਾਹਮਣੇ ਐਕਸਪੋਜ਼ ਵੀ ਕਰੇਗਾ। ਬਟ ਸਾਡੀ ਹੁਣ ਇਹ ਡਿਮਾਂਡ ਹੈ ਕਿ ਜੇ ਇਸ ਲੈਵਲ ਦੇ ਉੱਤੇ ਗੱਲ ਪਹੁੰਚ ਗਈ ਹੈ ਤੇ ਇਹਨਾਂ ਚਾਰਾਂ ਨੂੰ ਹੀ ਐਕਸਟ੍ਰਾਡਾਈਟ ਕਰਕੇ ਅਮਰੀਕਾ ਜਾਂ ਕੈਨੇਡਾ, ਜਿਹੜਾ ਵੀ ਜਿੱਥੇ ਜਿੱਥੇ ਜਿਸ ਕ੍ਰਾਈਮ 'ਚ ਇਨਵੋਲਵ ਹੈ, ਉਸ ਦੇ ਉੱਤੇ ਟ੍ਰਾਇਲ ਅਮਰੀਕਾ ਔਰ ਕੈਨੇਡਾ ਦੀ ਧਰਤੀ ਤੇ ਇਹਨਾਂ ਤੇ ਚਲਾਇਆ ਜਾਏ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਪਿਆਰ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵਿਚਲੇ ਭਾਰਤੀ ਏਜੰਟਾਂ ਨੇ ਹੁਣ ਫਿਰ ਸ਼ਰਾਰਤੀ ਰੁਖ ਅਖਤਿਆਰ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਭਾਰਤੀ ਕੌਂਸਲੇਟ ਵੱਲੋਂ ਲਾਈਫ ਸਰਟੀਫਿਕੇਟ ਕੈਂਪਸ ਦੇ ਨਾਂ ਥੱਲੇ ਮੰਦਰਾਂ ਦੀ ਫਿਰ ਦੁਰਵਰਤੋਂ ਕੀਤੀ ਜਾਵੇਗੀ ਔਰ 23 ਨਵੰਬਰ ਨੂੰ ਓਕਵਿਲ ਵੈਸ਼ਨੋ ਦੇਵੀ ਮੰਦਿਰ ਵਿੱਚ ਅਤੇ 30 ਨਵੰਬਰ ਨੂੰ ਸਕਾਰਬੋਰੋ ਓਨਟਾਰੀਓ ਦੇ ਲక్ష్ਮੀ ਨਾਰਾਇਣ ਮੰਦਿਰ ਵਿੱਚ ਇਹ ਕੈਂਪ ਜਿਹੜੇ ਨੇ ਉਹ ਲਾਏ ਜਾਣਗੇ। ਔਰ ਸਿਕਸ ਫॉर ਜਸਟਿਸ ਵੱਲੋਂ ਉਹਨਾਂ ਨੇ ਮੰਦਰਾਂ ਦੇ ਬਾਹਰ ਪ੍ਰੋਟੈਸਟ ਕਰਨ ਦੀ ਜਿਹੜੀ ਆ ਕਾਲ ਦਿੱਤੀ ਹੈ। ਔਰ ਦੂਸਰੇ ਪਾਸੇ ਆਸਟ੍ਰੇਲੀਆ ਦੇ ਸਿੱਖਾਂ ਵੱਲੋਂ ਇੱਕ ਪਟੀਸ਼ਨ EN 6817 ਲਾਂਚ ਕੀਤੀ ਗਈ ਹੈ ਔਰ ਇਸ ਪਟੀਸ਼ਨ ਵਿੱਚ ਆਸਟ੍ਰੇਲੀਆ ਦੇ ਕਾਨੂੰਨ ਘਾੜਿਆਂ ਨੂੰ ਕਿਹਾ ਗਿਆ ਹੈ ਕਿ ਇਹੋ ਜਿਹਾ ਕਾਨੂੰਨ ਬਣਾਉਣ ਕਿ ਵਿਦੇਸ਼ੀ ਕੌਂਸਲੇਟ ਸਰਕਾਰੀ ਕੰਮਾਂ ਲਈ ਧਾਰਮਿਕ ਸਥਾਨਾਂ ਦੀ ਦੁਰਵਰਤੋਂ ਨਾ ਕਰਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਤੇ ਜਦੋਂ ਵੀ ਅਸੀਂ ਮੰਦਰਾਂ ਦੇ ਹਵਾਲੇ ਨਾਲ ਵੀ ਗੱਲ
ਕਰਦੇ ਹਾਂ ਸਾਨੂੰ ਇਹ ਹੁੰਦਾ ਹੈ ਕਿ ਵੀ ਇਸ ਨੂੰ ਉਸੇ ਕੌਨਟੈਕਸਟ 'ਚ ਹੀ ਸਮਝਿਆ ਜਾਣਾ ਚਾਹੀਦਾ ਹੈ ਜਿਹੜਾ ਇਸ ਦਾ ਠੀਕ ਕੌਨਟੈਕਸਟ ਹੈ। ਹਾਲਾਂ ਜਿਹੜੀ ਅੱਜ ਹਿੰਦੂਤਵਾ ਦੀ ਵਿਚਾਰਧਾਰਾ ਵਾਲੇ ਲੋਕ ਨੇ ਜਿਨ੍ਹਾਂ ਨੇ ਵਿਦਨ ਕੰਟਰੀ ਮੁਲਕ ਦੇ ਵਿੱਚ ਉਹ ਮਾਹੌਲ ਜਿਹਦੇ 'ਚ ਕਿ ਕਟेंगे तो बटेंगे तो कटेंगे तो इस किस्म के नफरती नारे हुण महाराष्ट्र और झारखंड दीयां चोणां ਜਿਹੜੀਆਂ ਨੇ ਉਹ ਜਿੱਤਣ ਦੇ ਲਈ ਦਿੱਤੇ ਹੀ ਦਿੱਤੇ, ਲੇਕਿਨ ਲਗਾਤਾਰਤਾ ਦੇ ਨਾਲ ਇਹ ਵੀ ਸਾਹਮਣੇ ਆਇਆ ਕਿ ਇੱਕ ਦੋ ਥਾਂ ਤੇ ਜਿੱਥੇ ਕਿ ਗਾਂ ਦੇ ਵੱਡੇ ਜਾਣ ਜਾਂ ਕੱਟੇ ਜਾਣ ਦੀਆਂ ਖਬਰਾਂ ਆਈਆਂ ਉਹਦੇ 'ਚ ਉਹ ਹਿੰਦੂਤਵ ਵੀ ਇਨਵੋਲਵ ਸੀ ਤਾਂ ਕਿ ਉਹਨਾਂ ਨੂੰ ਉਹ ਫਿਰਕੂ ਦੰਗਿਆਂ ਨੂੰ ਮੁਸਲਮਾਨਾਂ ਦੇ ਅਗੇਂਸਟ ਜਿਹੜਾ ਉਹ ਭੜਕਾ ਸਕਣ। ਸੋ ਇਹਨਾਂ ਨੂੰ ਕੋਈ ਸ਼ਰਮ ਹਿਆ ਨਹੀਂ ਹੈ ਕਿ ਵੀ ਇਹ ਆਪਣੇ ਹੀ ਜਿਸ ਨੂੰ ਮਾਂ ਕਹਿੰਦੇ ਨੇ ਜੇ ਉਸ ਨੂੰ ਵੱਢਣਾ ਵੀ ਪੈਂਦਾ ਇਹਨਾਂ ਦੇ ਸਿਆਸੀ ਹਿੱਤਾਂ ਦੇ ਲਈ ਤੇ ਇੱਥੋਂ ਤੱਕ ਜਾਣਗੇ। ਇਸੇ ਤਰ੍ਹਾਂ ਮੰਦਰਾਂ ਦੇ ਹਵਾਲੇ ਨਾਲ ਅਸੀਂ ਦੇਖਿਆ ਕਿ ਵੀ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਦੌਰਾਨ UK, ਆਸਟ੍ਰੇਲੀਆ, ਈਵਨ ਕੈਨੇਡਾ ਦੇ ਵਿੱਚ ਵੀ ਜਿਹੜੇ ਇਹਨਾਂ ਦੇ ਅਕਸ਼ਤਾਮ ਟੈਂਪਲਾਂ ਦੇ ਵਿੱਚ ਗ੍ਰੈਫਿਟੀ, ਕਿਉਂਕਿ ਆਸਟ੍ਰੇਲੀਆ 'ਚ ਤਾਂ ਪੁਲਿਸ ਰਿਪੋਰਟ 'ਚ ਹੀ ਸਾਹਮਣੇ ਆਇਆ ਕਿ ਵੀ ਉਦੋਂ ਕੈਮਰੇ ਬੰਦ ਕਰਤੇ ਆਪ ਹੀ ਇਹਨਾਂ ਨੇ ਕੀਤਾ। ਸੋ ਇਹਨਾਂ ਨੂੰ ਕੋਈ ਸ਼ਰਮ ਹਿਆ ਨਹੀਂ ਹੈ ਜਿਹੜੇ ਮੰਦਰ ਜਾਂ ਕੋਈ ਵੀ ਜਿਹੜੇ ਪੂਜਾ ਸਥਲ ਨੇ ਜਿਹੜਾ ਵੀ ਕਿਸੇ ਦਾ ਫੇਥ ਹੈ ਉਹਦੇ ਮੁਤਾਬਕ ਆਪਣੇ ਅਕੀਦੇ ਮੁਤਾਬਕ ਵਰਸ਼ਿਪ ਕਰਨ ਦਾ ਉਹਨੂੰ ਵੀ ਆਪਣੇ ਸਿਆਸੀ ਮੁਫਾਦਾਂ ਦੇ ਲਈ ਵਰਤਦੇ ਨੇ। ਹੁਣ ਅਸੀਂ ਇਹ ਦੇਖ ਰਹੇ ਹਾਂ ਵੀ ਕੈਨੇਡਾ ਹੋਏ ਜਾਂ ਅਮਰੀਕਾ ਜਾਂ ਬਾਕੀ ਮੁਲਕ, ਕੈਨੇਡਾ ਅਮਰੀਕਾ ਦੇ ਵਿੱਚ ਭਾਰਤ ਦੇ ਕੋਲ ਵੱਡੀਆਂ ਐਮਬੈਸੀਆਂ ਨੇ, ਅਮਰੀਕਾ ਦੇ ਵਿੱਚ ਹਾਈ ਕਮਿਸ਼ਨ ਦੀ ਬਿਲਡਿੰਗ, ਕੌਂਸਲ ਜਨਰਲ ਨੇ ਉਹਨਾਂ ਦੇ, ਲੇਕਿਨ ਇਹਦੇ ਬਾਵਜੂਦ ਜੋ ਇਹ ਸ਼ਰਾਰਤ ਬਾਰ-ਬਾਰ ਕਰ ਰਹੇ ਨੇ ਕਿ ਜੀ ਅਸੀਂ ਇਹ ਜਿਹੜੇ ਜਿਨ੍ਹਾਂ ਨੂੰ ਇਹਨਾਂ ਨੇ ਲਾਈਫ ਸਰਟੀਫਿਕੇਟ ਕੈਂਪਸ ਕਿਹਾ ਕਿ ਜੀ ਇਹ ਜਿਹੜੇ ਪੈਨਸ਼ਨਰ ਨੇ ਜਿਨ੍ਹਾਂ 'ਚ ਕੋਈ ਫੌਜੀ ਜ਼ਿਆਦਾ ਹੋਣਗੇ ਜਾਂ ਦੂਜੇ ਨੇ ਉਹਨਾਂ ਨੂੰ ਅਸੀਂ ਦੇਣਾ ਤੇ ਉਹ ਕੌਂਸੂਲੇਟ ਫਲਾਣੀ ਥਾਂ ਆਏਗਾ ਤੇ ਢਿਮਕੀ ਥਾਂ ਆਏਗਾ। ਹੁਣ ਤੁਸੀਂ ਕੋਈ ਵੀ ਜੇ ਇਸ ਕਿਸਮ ਦਾ ਗੈਦਰਿੰਗ ਪਲੇਸ ਹੈ ਤੁਹਾਡੇ ਕੋਲ, ਹੁਣ ਜਿਵੇਂ ਮੈਂ ਐਡਮਿੰਟਨ ਸੀ ਵੀਕਐਂਡ ਤੇ ਔਰ ਮੈਨੂੰ ਪਤਾ ਲੱਗਾ ਕਿ ਕੁਝ ਸਮਾਂ ਪਹਿਲਾਂ ਹੁਣ ਐਡਮਿੰਟਨ ਦੇ ਵਿੱਚ ਇੰਡੀਅਨ ਕੌਂਸੂਲੇਟ ਨਹੀਂ ਹੈ। ਵੈਨਕੂਵਰ ਦਾ ਇੰਡੀਅਨ ਕੌਂਸੂਲੇਟ ਜਿਹੜਾ ਹੈ ਉਹ ਸਰਵ ਕਰਦਾ ਹੈ ਇਸ ਟੈਰੀਟਰੀ ਨੂੰ। ਹੁਣ ਵੈਨਕੂਵਰ ਦਾ ਕੌਂਸੂਲੇਟ ਅਗੇਨ ਐਡਮਿੰਟਨ ਦੇ ਮੰਦਰ ਦੇ ਵਿੱਚ ਆ ਕੇ ਉਹਨਾਂ ਨੇ ਕੈਂਪ ਰੱਖਿਆ, ਲਾਈਫ ਸਰਟੀਫਿਕੇਟ ਕੈਂਪ ਦੇ ਨਾਂ ਥੱਲੇ। ਹੁਣ ਸਿੱਖਾਂ ਦੇ ਸਾਹਮਣੇ ਇਹ ਸੀ ਕਿਉਂਕਿ ਆਲਰੇਡੀ ਜੋ ਟੋਰਾਂਟੋ ਦੇ ਵਿੱਚ, ਬਰੈਂਪਟਨ ਔਰ ਦੂਸਰੇ 'ਚ ਹੋਇਆ ਜਾਂ ਉਸ ਕਿਸਮ ਦਾ ਮਾਹੌਲ ਹਰ ਥਾਂ ਸੀ, ਔਰ ਫਿਰ ਗੁਰਦੁਆਰਿਆਂ ਦੇ ਗੁਰਦੁਆਰਾ ਕਮੇਟੀਆਂ ਦੇ ਉੱਤੇ ਜਾਂ ਦੂਜੇ ਦਬਾਅ ਬਣਾਇਆ ਜਾਂਦਾ ਜੀ ਕਿ ਤੁਸੀਂ ਆਪਣੇ ਬੰਦਿਆਂ ਨੂੰ ਡੱਕੋ, ਪ੍ਰੋਟੈਸਟ ਨਾ ਕਰਨ। ਹੁਣ ਉਹਦੇ 'ਚ ਚੰਗੀ ਚੀਜ਼ ਤਾਂ ਇਹ ਹੁੰਦੀ ਹੈ ਕਿ ਭਾਈ ਜੇ ਪਹਿਲੀ ਗੱਲ ਤਾਂ ਇਹ ਮੰਦਰਾਂ ਦੀਆਂ ਜਾਂ ਈਵਨ ਕੁਝ ਗੁਰਦੁਆਰਿਆਂ 'ਚ ਵੀ, ਕਦੇ ਸਰਕਾਰੀ ਗੁਰਦੁਆਰੇ 'ਚ ਵੀ ਟੋਰਾਂਟੋ ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਜਿਹੜਾ ਇਸ ਕਿਸਮ ਦਾ ਸੋ ਕਾਲਡ ਜਿਹੜਾ ਲਾਈਫ ਸਰਟੀਫਿਕੇਟ ਕੈਂਪ ਰੱਖਿਆ ਸੀ ਉਹਦੇ ਬਾਹਰ ਵੀ ਸਿੱਖਾਂ ਨੇ ਮੁਜ਼ਾਹਰਾ ਕੀਤਾ ਸੀ ਬਿਨਾਂ ਇਹ ਦੇਖੇ ਕਿ ਜੀ ਅੰਦਰ ਤਾਂ ਪ੍ਰਕਾਸ਼ ਹੈ ਗੁਰਦੁਆਰੇ ਦੇ। ਹੁਣ ਇਹ ਜਾਣ ਕੇ ਧਾਰਮਿਕ ਸਥਾਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਔਰ ਐਡਮਿੰਟਨ 'ਚ ਦੇ ਬਾਵਜੂਦ ਕਿ ਸਿੱਖ ਨੌਜਵਾਨਾਂ ਤੇ ਦਬਾਅ ਸੀ ਕਿ ਉਹ ਪ੍ਰੋਟੈਸਟ ਨਾ ਕਰਨ, ਉਹਨਾਂ ਨੇ ਮੰਦਰ ਦੀ ਕਮੇਟੀ ਨੂੰ ਵੀ ਕਿਹਾ, ਗੁਰਦੁਆਰਾ ਕਮੇਟੀ ਨੂੰ ਵੀ ਉਹਨਾਂ ਨੇ ਕਿਹਾ ਜੀ ਸਾਡਾ ਕੋਈ ਤੁਹਾਡੇ ਨਾਲ ਵਿਰੋਧ ਭਾਵ ਨਹੀਂ ਹੈ, ਅਸੀਂ ਜਿਹੜਾ ਜੇ ਜਿੱਥੇ ਇੰਡੀਅਨ ਕੌਂਸੂਲੇਟ ਜਾਏਗਾ, ਕਿਉਂਕਿ ਹੁਣ ਇਹ ਸਾਬਤ ਹੋ ਗਿਆ ਵੀ ਉਹਨਾਂ ਦੇ ਹਾਈ ਕਮਿਸ਼ਨਰ ਤੋਂ ਲੈ ਕੇ ਕੌਂਸੂਲੇਟਸ ਤੱਕ ਸਾਰੇ ਹੀ ਹਿੰਸਾ 'ਚ ਇਨਵੋਲਵ ਨੇ, ਵਾਇਲੈਂਸ, ਕਿਲਿੰਗ ਸਪਰੀ ਦਾ ਹਿੱਸਾ ਨੇ। ਇਸ ਲਈ ਉਹ ਜਿੱਥੇ ਜਾਣਗੇ ਅਸੀਂ ਵਿਰੋਧ ਕਰਨਾ, ਉਹ ਮੰਦਰ, ਗੁਰਦੁਆਰਾ, ਮਸਜਿਦ ਜਾਂ ਕੋਈ ਵੀ ਪਬਲਿਕ ਪਲੇਸ ਹੋਏ। ਲੇਕਿਨ ਹੁਣ ਇਹ ਬਾਰ-ਬਾਰ ਕਿਉਂ ਮੰਦਰਾਂ 'ਚ ਕਰ ਰਹੇ ਨੇ? ਕਿਉਂਕਿ ਇਹਦਾ ਨੈਰੇਟਿਵ ਇੰਡੀਆ ਦੇ ਵਿੱਚ ਫਿਰ ਇਹ ਸਿਰਜਣ ਜੋ ਬਰੈਂਪਟਨ ਦੀ ਘਟਨਾ ਤੋਂ ਬਾਅਦ ਅਸੀਂ ਦੇਖਿਆ ਕਿ ਜੀ ਦੇਖੋ ਸਿੱਖਾਂ ਨੇ ਮੰਦਰ ਤੇ ਹਮਲਾ ਕਰਤਾ ਔਰ ਇਹ ਦੇਖੋ ਜੀ ਮੰਦਰ ਦੇ ਜਿਹੜੇ ਨੇ ਮੱਥਾ ਟੇਕਣ ਵਾਲੇ ਉਹਨਾਂ ਨੂੰ ਹਰਾਸ ਕੀਤਾ, ਉਹਨਾਂ ਦੇ ਖਿਲਾਫ ਜਿਹੜੇ ਕਿ ਬਿਲਕੁਲ ਗਲਤ ਖਬਰ ਸੀ ਉਹਨੇ। ਲੇਕਿਨ ਅਜੇ ਉਹ ਹਟ ਨਹੀਂ ਰਹੇ ਜਦੋਂ ਇਹ ਬਾਰ-ਬਾਰ ਹੁਣ ਇਹ ਜਿਹੜੀ ਮੀਡੀਆ ਰਿਪੋਰਟ ਹੈ ਉਹਦੇ ਅਨੁਸਾਰ ਇਹਨਾਂ ਨੇ 23 ਨਵੰਬਰ ਨੂੰ ਵੈਸ਼ਨੋ ਦੇਵੀ ਟੈਂਪਲ ਓਕਵਿਲ ਓਨਟਾਰੀਓ ਦੇ ਵਿੱਚ ਇਸ ਕਿਸਮ ਦਾ ਲਾਈਫ ਸਰਟੀਫਿਕੇਟ ਕੈਂਪ ਇੰਡੀਅਨ ਕੌਂਸੂਲੇਟ ਜਿਹਦੇ 'ਚ ਆਏਗਾ ਔਰ 30 ਨਵੰਬਰ ਨੂੰ ਲక్ష్ਮੀ ਨਾਰਾਇਣ ਮੰਦਰ ਸਕਾਰਬਰੋ ਓਨਟਾਰੀਓ ਦੇ ਵਿੱਚ ਹੈ ਔਰ ਇਹ ਇਸ ਦੇ ਵਿੱਚ ਹੋਏਗਾ। ਔਰ ਇਹ ਕਿਉਂਕਿ ਅਗੇਨ ਉਹੀ ਸ਼ਰਾਰਤ, ਇਹਦੇ ਬਾਵਜੂਦ ਕਿ ਜਦੋਂ ਆ ਪਿਛਲੀ ਇਹਨਾਂ ਨੇ ਸ਼ਰਾਰਤ ਕੀਤੀ, ਕੈਨੇਡਾ ਦੇ ਨੇ ਇੱਕ ਜਿਹੜਾ ਸਿਟੀ ਆਫ ਬਰੈਂਪਟਨ ਨੇ ਇੱਕ ਬਾਈ ਲਾਅ ਨੰਬਰ 173-2024 ਪਾਸ ਕੀਤਾ ਜਿਹਦੇ 'ਚ ਉਹਨਾਂ ਨੇ ਕਿਹਾ ਪ੍ਰੋਹਿਬਿਟਿੰਗ ਨੋਇਸੈਂਸ ਡੈਮੋਨਸਟ੍ਰੇਸ਼ਨਸ
outside places of worship. Importantly, the bylaw includes an exemption under Part 3, Section 6 permitting peaceful protests against foreign governments at places of worship. This provision ensures, ਹੁਣ ਆਲਰੇਡੀ ਕਿਉਂਕਿ ਬਰੈਂਪਟਨ ਦੇ ਵਿੱਚ ਬੜੀ ਖਤਰਨਾਕ ਸਥਿਤੀ ਇਹਨਾਂ ਨੇ ਜਿਹੜਾ ਹਿੰਦੂ ਤਵੀਆਂ ਨੇ ਬਣਾ ਦਿੱਤੀ ਸੀ, ਉਹਨਾਂ ਨੇ ਗੁਰਦੁਆਰੇ ਤੇ ਹਮਲਾ ਕਰਨ ਵੀ ਗਏ, ਜਿਹੜੇ ਮਾਰਟਨ ਗੁਰਦੁਆਰਾ ਹੈ, ਫਿਰ ਵੱਡੀ ਗੈਦਰਿੰਗ ਹਜ਼ਾਰਾਂ ਹਿੰਦੂ ਤਵੀਆਂ ਨੇ ਕਰਕੇ ਕਾਰਾਂ ਦੇ ਉੱਤੇ ਅਟੈਕ ਕੀਤਾ, ਦੂਜਾ ਔਰ ਸਿੱਖਾਂ ਦੇ ਖਿਲਾਫ ਭੜਕਾਊ ਨਾਅਰੇਬਾਜ਼ੀ ਕੀਤੀ। ਔਰ ਇਸ ਸਾਰੇ ਦੇ ਚੱਲਦਿਆਂ ਉਹਨਾਂ ਨੇ ਬਰੈਂਪਟਨ ਵਾਲਿਆਂ ਨੇ ਜਿਹੜਾ ਆਪਣਾ ਬਾਈਲਾ, ਪਰ ਉਹਨਾਂ ਨੇ ਕਿਹਾ ਕਿ ਭਾਈ ਪੀਸਫੁਲ ਪ੍ਰੋਟੈਸਟ ਦੀ ਆ ਗਿਆ। ਹੁਣ ਜਿਉਂ ਹੀ ਇਹ ਖਬਰ ਆਈ ਕਿ ਵੀ ਇਹ ਜਿਹੜਾ ਵੈਸ਼ਨੋ ਦੇਵੀ ਟੈਂਪਲ ਓਕਵਿਲ ਚ ਵੀ ਔਰ ਸਕਾਰਬਰੋ ਦੇ ਮੰਦਿਰ ਚ ਵੀ ਕਰ ਰਹੇ ਨੇ, 6 ਫਾਰ ਜਸਟਿਸ ਨੇ ਕਾਲ ਦਿੱਤੀ ਹੈ। ਉਹਨਾਂ ਨੇ ਕਿਹਾ ਵੀ ਇਸ ਪੀਸਫੁਲ ਪ੍ਰੋਟੈਸਟ ਅਸੀਂ ਕਰਾਂਗੇ। ਉਹਨਾਂ ਨੇ ਕਿਹਾ ਵੀ ਇਹ ਕਿਉਂਕਿ ਮੰਦਿਰਾਂ ਨੂੰ ਐਜ਼ ਏ ਕਵਰ ਯੂਜ਼ ਕਰ ਰਹੇ ਨੇ, ਉਹਨਾਂ ਨੇ ਗੁਰਦੁਆਰਿਆਂ ਨੂੰ ਵੀ ਕਿਹਾ ਕਿ ਭਾਈ ਮਤ ਇਹਨਾਂ ਨੂੰ ਅਲਾਓ ਕਰੋ। ਔਰ ਇਹ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਇਹਦੇ ਬਾਵਜੂਦ ਕਿ ਸੰਜੇ ਵਰਮਾ ਔਰ ਦੂਸਰਿਆਂ ਨੂੰ ਐਕਸਪੈਲ ਕੀਤਾ ਗਿਆ ਵਾਇਲੈਂਸ ਦੇ ਥੱਲੇ, ਲੇਕਿਨ ਇਹਦੇ ਬਾਵਜੂਦ ਇਹ ਮੰਦਿਰਾਂ 'ਚ ਇਹਨਾਂ ਦਾ ਆਉਣਾ, ਇਹ ਸਾਨੂੰ ਇਸ ਦਾ ਅਸੀਂ ਵਿਰੋਧ ਕਰਦੇ ਹਾਂ ਕਿਉਂਕਿ ਇਹ ਜਿਹੜਾ ਇਹਨਾਂ ਦੇ ਅੱਡੇ ਜਿਹੜੇ ਨੇ ਕੌਂਸੂਲੇਟ ਔਰ ਦੂਜੇ ਉਹ ਟੈਰਰਿਜ਼ਮ ਦੇ ਅੱਡੇ ਨੇ। ਔਰ ਉਹਨਾਂ ਨੇ ਨਾਲ ਦੀ ਨਾਲ ਅਪੀਲ ਵੀ ਕੀਤੀ ਹੈ 6 ਫਾਰ ਜਸਟਿਸ ਨੇ ਹਿੰਦੂ ਟੈਂਪਲਸ ਨੂੰ, ਗੁਰਦੁਆਰਾ ਸਾਹਿਬਾਨ ਨੂੰ, ਕਿ ਭਾਈ ਕੈਨੇਡੀਅਨ ਚਾਰਟਰ ਆਫ ਰਾਈਟਸ ਹੈ ਜਿਹਦੇ ਥੱਲੇ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ, ਪਰ ਤੁਸੀਂ ਇਹ ਜਿਹੜਾ ਇੰਟੈਲੀਜੈਂਸ ਐਕਟੀਵਿਟੀਜ਼ ਕੈਰੀ ਕਰਦੇ ਨੇ ਲਾਈਫ ਸਰਟੀਫਿਕੇਟ ਕੈਂਪ ਦੇ ਨਾਂ ਥੱਲੇ, ਇਹਨੂੰ ਅਵੋਇਡ ਕਰੋ। ਅਸੀਂ ਸਮਝਦੇ ਇੱਕ ਪੱਖ ਤਾਂ ਇਹ ਹੈ। ਹੁਣ ਇਸੇ ਦੌਰਾਨ ਆਸਟ੍ਰੇਲੀਆ ਦੇ ਸੋਵਰਨ ਸਿੱਖ ਗਰੁੱਪ ਨੇ ਇੱਕ ਪੈਟੀਸ਼ਨ ਕੈਂਪੇਨ ਸ਼ੁਰੂ ਕੀਤਾ, ਜਿਹੜਾ ਮੈਂ ਸਮਝਦਾ ਵੀ ਕੈਨੇਡਾ ਜਾਂ ਦੂਸਰੀਆਂ ਥਾਵਾਂ ਤੇ ਵੀ ਇਹ ਹੋਣਾ ਚਾਹੀਦਾ। ਇਹ ਪੈਟੀਸ਼ਨ EN 6817 ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਸਟਾਪ ਫੋਰਨ ਕੌਂਸੂਲੇਟ ਟੂ ਯੂਜ਼ ਰਿਲੀਜੀਅਸ ਪਲੇਸਿਸ ਫਾਰ ਅਫੀਸ਼ੀਅਲ ਵਰਕ। ਉਹਨਾਂ ਨੇ ਆਸਟ੍ਰੇਲੀਅਨ ਲਾਅ ਮੇਕਰਸ ਨੂੰ ਕਿਹਾ ਕਿ ਹੁਣ ਇਹ ਪੈਟੀਸ਼ਨ ਦਾ ਉਹਨਾਂ ਨੇ ਰੀਜ਼ਨ ਦਿੱਤਾ ਹੈ ਵੀ ਕੀ ਹੈ, ਔਰ ਬੜੀ ਛੋਟਾ ਹੈ, ਮੈਂ ਉਹਨੂੰ ਪੜ੍ਹਨਾ ਵੀ ਚਾਹੁੰਦਾ। ਵੀ ਰਿਸਪੈਕਟਫੁਲੀ urge the government of Australia to take decisive action to prevent foreign nationals from using places of worship as platform for their agendas and propaganda। ਕਿ ਅਸੀਂ ਆਸਟ੍ਰੇਲੀਅਨ ਗਵਰਨਮੈਂਟ ਨੂੰ ਇਹ ਅਪੀਲ ਕਰਦੇ ਹਾਂ ਕਿ ਉਸ ਫੈਸਲਾ ਲੈਣ ਤਾਂ ਕਿ ਬਾਹਰਲੇ ਮੁਲਕਾਂ ਦੇ ਏਜੰਟ ਜਿਹੜੇ ਨੇ, ਖਾਸ ਤੌਰ ਤੇ ਆਫੀਸ਼ੀਅਲ ਕੌਂਸੂਲੇਟਸ ਔਰ ਦੂਜੇ, ਉਹ ਜਿਹੜੇ ਸਾਡੇ ਮੁਲਕ ਦੇ ਵਿੱਚ ਧਾਰਮਿਕ ਥਾਵਾਂ ਨੂੰ ਆਪਣੇ ਏਜੰਡੇ ਔਰ ਪ੍ਰੋਪੇਗੈਂਡੇ ਦੇ ਲਈ ਇੱਕ ਜਿਹੜਾ ਪਲੇਟਫਾਰਮ ਦੇ ਤੌਰ ਤੇ ਇਸਤੇਮਾਲ ਨਾ ਕਰਨ। Such misuse poses significant risks at these sacred spaces are intended for peace, reflection and community unity, not political or ideological manipulation। ਕਿ ਵੀ ਧਾਰਮਿਕ ਥਾਵਾਂ ਜਿਹੜੀਆਂ ਨੇ ਉਹ ਇਬਾਦਤ ਔਰ ਕਮਿਊਨਿਟੀ ਦੀਆਂ ਸਾਂਝ ਦੀਆਂ ਹੁੰਦੀਆਂ ਨੇ। ਇਹ ਨਹੀਂ ਹੈ ਵੀ ਤੁਸੀਂ ਗੰਦਾ ਸਿਆਸੀ ਏਜੰਡਾ ਔਰ ਆਪਣਾ ਜਿਹੜਾ ਹੈ ਉਹ ਉਸ ਕਿਸਮ ਦੀਆਂ ਹਿੰਸਕ ਕਾਰਵਾਈਆਂ ਦੇ ਲਈ ਜਾਂ ਆਪਣੀ ਏਜੰਟ ਰਿਕਰੂਟਮੈਂਟ ਦੇ ਲਈ ਉਹਨਾਂ ਨੂੰ ਵਰਤੋ, ਜੋ ਇੰਡੀਅਨ ਐਮਬੈਸੀਜ਼ ਔਰ ਕੌਂਸੂਲੇਟਸ ਕਰ ਰਹੀਆਂ ਨੇ ਮੰਦਿਰਾਂ 'ਚ ਆ ਕੇ। Evidence shows that foreign agencies often exploit religious venues to infiltrate Australian society, sowing seeds of division and hate। ਉਹਨਾਂ ਨੇ ਕਿਹਾ ਵੀ ਆ ਸਬੂਤ ਸਾਹਮਣੇ ਨੇ ਕਿ ਕਿਵੇਂ ਜਿਹੜੇ ਬਾਹਰਲੀਆਂ ਏਜੰਸੀਆਂ ਨੇ ਇਹ ਧਾਰਮਿਕ ਥਾਵਾਂ ਨੂੰ ਯੂਜ਼ ਕਰ ਰਹੀਆਂ ਨੇ, ਉਹਨਾਂ ਦੇ ਵੈਨਿਊ ਨੂੰ ਆਸਟ੍ਰੇਲੀਅਨ ਸੁਸਾਇਟੀ ਦੇ ਵਿੱਚ ਘੁਸਪੈਠ ਕਰਨ ਦੇ ਲਈ ਔਰ ਨਫ਼ਰਤ ਔਰ ਇੱਕ ਦੂਸਰੇ ਨੂੰ ਲੜਾਉਣਾ ਇਸ ਦੇ ਲਈ। ਆਸਟ੍ਰੇਲੀਆ ਜਿਹਨੂੰ ਨੈਸਟ ਆਫ ਸਪਾਈਜ਼ ਕਿਹਾ, ਉਹਨਾਂ ਦੇ ਸਿਕਿਉਰਿਟੀ ਚੀਫ ਨੇ ਔਰ ABC ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ ਫਿਲਮ ਰਾਈ ਵਿਦ ਇਨ ਆਸਟ੍ਰੇਲੀਆ ਕੀ ਕਰ ਰਹੇ ਨੇ। ਸੋ ਬੜੀ ਇਹ ਟਾਈਮਲੀ ਪੈਟੀਸ਼ਨ ਹੈ। ਉਹਨਾਂ ਨੇ ਕਿਹਾ ਵੀ ਨਿਊਮਰਸ ਇਨਸਟੈਂਸਿਸ ਬੋਥ abroad and on Australian soil have demonstrated how this practice undermines social cohesion and national security। ਕਿ ਭਾਈ ਇਹ ਜਿਹੜੀਆਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਆਸਟ੍ਰੇਲੀਅਨ ਮਿੱਟੀ ਤੇ ਵੀ, ਆਸਟ੍ਰੇਲੀਆ ਦੀ ਧਰਤੀ ਤੇ ਵੀ ਹੋਈਆਂ ਨੇ, ਬਾਹਰ ਵੀ ਹੋਈਆਂ ਨੇ, ਇਹ ਦੱਸ ਰਹੀਆਂ ਨੇ ਕਿ ਆ ਜਿਹੜਾ ਧਾਰਮਿਕ ਥਾਵਾਂ ਦੇ ਉੱਤੇ ਇਹਨਾਂ ਦੇ ਆ ਕੇ ਇਹਨਾਂ ਦਾ ਆਪਣਾ ਸਰਕਾਰੀ ਕੰਮਕਾਰ ਕਰਨਾ, ਇਹ ਕਿਵੇਂ ਜਿਹੜਾ ਆਪਸੀ ਸਮਾਜ ਦੇ ਵਿੱਚ ਵੰਡੀ ਪਾ ਰਹੇ ਨੇ ਔਰ ਆਸਟ੍ਰੇਲੀਆ ਦੀ ਰਾਸ਼ਟਰੀ ਸੁਰੱਖਿਆ ਨੂੰ ਵੀ ਖਤਰਾ ਹੈ। ਇਟ ਇਜ਼ ਇੰਪੈਰੇਟਿਵ ਫਾਰ ਆਸਟ੍ਰੇਲੀਆ to safeguard its religious institutions
from becoming tools for external influences that threaten the harmony and values that form the foundation of our diverse society. ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹ ਆਸਟ੍ਰੇਲੀਆ ਦੇ ਲਾ ਮੇਕਰਸ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਰਿਲੀਜੀਅਸ ਇੰਸਟੀਟਿਊਸ਼ਨਸ ਦੀ ਸੈਂਕਟਿਟੀ ਨੂੰ ਕਾਇਮ ਰੱਖਣ ਦੇ ਲਈ ਜਿਹੜਾ ਹੈ ਉਹ ਅੱਗੇ ਆਉਣ, ਤਾਂ ਕਿ ਇਹ ਧਾਰਮਿਕ ਥਾਵਾਂ ਇੱਕ ਹਥਿਆਰ ਜਾਂ ਸੰਦ ਨਾ ਬਣ ਜਾਣ ਬਾਹਰਲੇ ਮੁਲਕਾਂ ਦੀ ਆਪਣੀ ਗੰਦੀ ਪੋਲਿਟਿਕਸ ਦਾ, ਜਿੱਥੇ ਕਿ ਇਸ ਮੁਲਕ ਦੀ ਹਾਰਮਨੀ, ਜਿਹੜਾ ਸਹਿਚਾਰ ਹੈ ਔਰ ਜਿਹੜਾ ਵੈਲਿਊ ਸਿਸਟਮ ਹੈ, ਜਿਹੜਾ ਕਿ ਡਾਈਵਰਸ ਵੈਲਿਊਜ਼ ਕਦਰਾਂ ਕੀਮਤਾਂ ਦੇ ਬਿਨਾਂ ਦੇ ਉੱਤੇ ਇਸ ਆਸਟ੍ਰੇਲੀਆ ਮੁਲਕ ਦੀਆਂ ਫਾਊਂਡੇਸ਼ਨਸ ਨੇ, ਉਹਨਾਂ ਨੂੰ ਜਿਹੜਾ ਹੈ ਉਹ ਡਿਸਟਰੋਏ ਕਰ ਸਕਣ। ਫਿਰ ਉਹਨਾਂ ਨੇ ਫਾਈਨਲੀ ਕਿਹਾ ਕਿ ਪੈਟੀਸ਼ਨ ਰਿਕੁਐਸਟ ਵੀ ਦੇਅਰਫੋਰ ਆਸਕ ਦਾ ਹਾਊਸ to bring in law or ruling that prohibits foreign consulates from using religious places for any official work or participate in any event with the religious places as representatives of foreign state. उन्होंने कहा भी इसलिए ਅਸੀਂ ਆਸਟ੍ਰੇਲੀਅਨ ਲਾ ਮੇਕਰਸ ਨੂੰ ਇਹ ਕਹਿੰਦੇ ਹਾਂ ਕਿ ਭਾਈ ਇਹ ਜਿਹੜਾ ਇਸ ਕਿਸਮ ਦਾ ਕਾਨੂੰਨ ਬਣਾਉਣ, ਤਾਂ ਕਿ ਇਹ ਜਿਹੜੇ ਬਾਹਰਲੇ ਮੁਲਕਾਂ ਦੇ ਕੌਂਸੂਲੇਟ ਔਰ ਐਂਬੈਸਡਰ ਔਰ ਕਰਿੰਦੇ ਨੇ ਉਹ ਧਾਰਮਿਕ ਥਾਵਾਂ ਦੀ ਦੁਰਵਰਤੋਂ ਨਾ ਕਰਨ। ਉਹ ਆਪਣੇ ਨੇਸ਼ਨ ਦੇ ਰਿਪਰੈਜ਼ੈਂਟੇਟਿਵ ਇੰਡੀਵਿਜੂਅਲੀ, ਕੋਈ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ, ਉਹ ਭਾਵੇਂ ਡਿਪਲੋਮੈਟ ਹੈ, ਜੇ ਉਹ ਕਿਸੇ ਮੰਦਰ ਗੁਰਦੁਆਰੇ ਮਸਜਿਦ ਦੇ ਵਿੱਚ ਜਾਂਦਾ ਇੰਡੀਵਿਜੂਅਲ ਕੈਪੈਸਿਟੀ, ਪਰ ਜੇ ਤੁਸੀਂ ਕੈਂਪ ਲਾਉਣ ਦੇ ਨਾਂ ਥੱਲੇ ਉੱਥੇ ਤਲਬ ਕਰੋਗੇ, ਰਿਕਰੂਟ ਕਰੋਗੇ, ਨਫ਼ਰਤ ਭਰੋਗੇ, ਸੋ ਇਹ ਇਹਨਾਂ ਦਾ ਆਲਰੇਡੀ ਪੈਟੀਸ਼ਨ ਇਹ ਲਾਂਚ ਹੋਈ ਹੈ ਔਰ 18 ਦਸੰਬਰ ਜਿਹੜੀ ਆ ਉਹ ਫਾਈਨਲ ਕਲੋਜ਼ਿੰਗ ਡੇਟ ਹੈ, ਕਿਉਂਕਿ ਇਹ ਵੀ ਹਰ ਪੈਟੀਸ਼ਨ ਦਾ, ਜਿਵੇਂ ਅਮਰੀਕਾ 'ਚ ਵੀ ਵਾਈਟ ਹਾਊਸ ਹੁੰਦਾ ਹੈ ਕਿ ਵੀ ਸਰਟਨ ਨੰਬਰ ਤੱਕ ਦਸਤਖਤ ਹੋਣ ਫਿਰ ਹੀ ਉਹ ਰਿਸਪੌਂਡ ਕਰਦੇ ਨੇ। ਸੋ ਅਸੀਂ ਆਪਣੇ ਆਸਟ੍ਰੇਲੀਆ ਨਿਵਾਸੀ ਵੀਰਾਂ ਭੈਣਾਂ ਨੂੰ ਇਹ ਅਪੀਲ ਵੀ ਕਰਾਂਗੇ ਕਿ ਇਹ ਜਿਹੜੀ ਪੈਟੀਸ਼ਨ EN 6817 ਹੈ, ਇਸ ਦੇ ਉੱਤੇ ਵੱਧ ਤੋਂ ਵੱਧ ਦਸਤਖਤ ਕੀਤੇ ਜਾਣ। ਔਰ ਇਹ ਇਕੱਲਾ ਫਿਰ ਇਹ ਨਹੀਂ ਹੈ ਵੀ ਇੰਡੀਅਨ ਇੰਟਰਫੇਰੈਂਸ, ਹੋਰ ਮੁਲਕਾਂ ਦੇ ਵੀ ਜਿਹੜੇ ਏਜੰਟ ਧਾਰਮਿਕ ਥਾਵਾਂ ਦੀ ਦੁਰਵਰਤੋਂ ਕਰਕੇ ਵਿਦਨ ਸੁਸਾਇਟੀ ਜਿਹੜਾ ਹੈ ਉਹ ਆਪਸ ਦੇ ਵਿੱਚ ਜਿਹੜਾ ਉਹ ਦੁਫੇੜ ਪੈਦਾ ਕਰਦੇ ਨੇ, ਉਹ ਵੀ ਚੈੱਕ ਹੋਣਗੇ। ਕੈਨੇਡਾ ਦੇ ਹਵਾਲੇ ਨਾਲ ਮੈਨੂੰ ਨਹੀਂ ਪਤਾ ਵੀ ਉਹ ਚਾਰਟਰ ਆਫ ਰਾਈਟਸ ਦੇ ਥੱਲੇ ਜਾਂ ਇਸ ਕਿਸਮ ਦੇ ਲਾਅ ਦੀ ਕੋਈ ਗੁੰਜਾਇਸ਼ ਹੈ ਜਾਂ ਕਿਵੇਂ, ਪਰ ਜੇ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਇਹ ਸਾਰੇ ਕਾਮਨਵੈਲਥ ਕੰਟਰੀਜ਼ ਨੇ, ਆਸਟ੍ਰੇਲੀਆ 'ਚ ਵੀ ਰਾਣੀ ਹੁਣ ਤੱਕ ਕਿੰਗ ਚਾਰਲਸ ਹੈ, ਉਹਦਾ ਰਾਜ ਹੈ, ਕੈਨੇਡਾ 'ਚ ਵੀ ਉਹਦਾ ਰਾਜ ਹੈ, ਤੇ ਜੇ ਆਸਟ੍ਰੇਲੀਆ 'ਚ ਪੈਟੀਸ਼ਨ ਹੋ ਸਕਦੀ ਹੈ, ਕੈਨੇਡਾ 'ਚ ਦੇ ਵੀ ਜੇ ਇਸ ਨੂੰ ਐਕਸਪਲੋਰ ਕਰ ਲੈਣਾ ਚਾਹੀਦਾ ਹੈ, ਕਿਉਂਕਿ ਚਾਹੀਦਾ ਤਾਂ ਇਹ ਸੀ ਕਿ ਕੈਨੇਡਾ ਦੀਆਂ ਜੋ ਬਰੈਂਪਟਨ ਦੇ ਵਿੱਚ ਘਟਨਾਵਾਂ ਹੋਈਆਂ ਔਰ ਜਿਵੇਂ ਇੰਡੀਅਨ ਐਮਬੈਸੀ ਔਰ ਕੌਂਸੂਲੇਟ ਔਰ ਹਿੰਦੂ ਤੋਂ ਵੀ ਐਕਸਪੋਜ਼ ਹੋਏ, ਸਾਨੂੰ ਸੀ ਕਿ ਵੀ ਇਹ ਹੁਣ ਮੰਦਰਾਂ ਦੇ ਨੇੜੇ ਨਹੀਂ ਜਾਣਗੇ, ਲੇਕਿਨ ਜੇ ਇਹ ਅਗੇਨ ਕਰ ਰਹੇ ਨੇ ਤਾਂ ਇਹਦਾ ਮਤਲਬ ਹੈ ਕਿ ਵੀ ਇਹ ਇਸ ਨੂੰ ਫਰਦਰ ਪ੍ਰੋਵੋਕੇਸ਼ਨ ਪੈਦਾ ਕਰ ਰਹੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ।
25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਲਗਭਗ 54 ਸਾਲ ਬਾਅਦ ਪਾਕਿਸਤਾਨ ਤੇ ਬੰਗਲਾਦੇਸ਼ ਇੱਕ ਦੂਸਰੇ ਦੇ ਨਾਲ ਬਗਲਗੀਰ ਹੋ ਰਹੇ ਨੇ ਔਰ ਪਾਕਿਸਤਾਨ ਦਾ ਬੰਗਲਾਦੇਸ਼ ਨਾਲ ਸਮੁੰਦਰੀ ਵਪਾਰ ਵੀ ਸ਼ੁਰੂ ਹੋ ਗਿਆ ਹੈ ਅਤੇ ਦੋਨਾਂ ਮੁਲਕਾਂ ਨੇ ਆਪਣੀਆਂ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਨ ਦੀ ਇਜਾਜ਼ਤ ਦੇ ਦਿੱਤੀ ਹੈ ਔਰ ਭਾਰਤ ਵੱਲੋਂ ਬੰਗਲਾਦੇਸ਼ ਬਣਨ ਤੇ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਮਿਸਟਰ ਜਿਨ੍ਹਾਂ ਦੀ ਟੂ ਨੇਸ਼ਨ ਥਿਊਰੀ ਜਿਹੜੀ ਆ ਉਹ ਫੇਲ ਹੋਈ ਹੈ। ਸੋ ਵੀਅਰਸ ਹੁਣ ਇਉਂ ਜਾਪਦਾ ਹੈ ਕਿ ਭਾਰਤ ਦੇ ਜਿਹੜੇ ਮਨਸੂਬੇ ਨੇ ਉਹ ਪੂਰੀ ਤਰ੍ਹਾਂ ਫੇਲ ਹੋਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਗੁਆਂਢ ਦੇ ਵਿੱਚ ਸਾਊਥ ਏਸ਼ੀਆ 'ਚ ਬਹੁਤ ਤੇਜ਼ੀ ਨਾਲ ਤਬਦੀਲੀਆਂ ਹੋ ਰਹੀਆਂ। ਕੱਲ੍ਹ ਦੇ ਸਾਡੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ ਗਿਆ। 10,000 ਤੋਂ ਜ਼ਿਆਦਾ YouTube ਦੇ ਉੱਤੇ ਵਿਊਅਰਸ ਨੇ ਪਿਛਲੇ 22 ਘੰਟੇ ਦੇ ਵਿੱਚ ਇਸ ਪ੍ਰੋਗਰਾਮ ਨੂੰ ਦੇਖਿਆ ਜੀ। ਬਹੁਤ ਸਾਰੇ ਕਮੈਂਟ ਨੇ, ਇੰਡੀਪੈਂਡੈਂਟ ਸੈਗਮੈਂਟਸ ਦੇ ਥੱਲੇ ਵੀ ਨੇ। ਔਰ ਇਹ ਜਦੋਂ ਅਸੀਂ ਕੱਲ ਜ਼ੋ ਕੁੱਕੀਲੈਂਡ ਦੀ ਗੱਲ ਕੀਤੀ ਕਿ ਭਾਈ ਕਿਵੇਂ ਇੱਕ ਨਵਾਂ ਮੁਲਕ ਜਿਸ ਨੂੰ ਅਸੀਂ ਪੇਸ਼ਗੀ ਵਧਾਈ ਵੀ ਦਿੱਤੀ, ਜਿਸ ਦੇ ਵਿੱਚ ਉਹੀ ਕਬੀਲਾ ਜ਼ੋ ਕੁੱਕੀ ਕਬੀਲਾ ਜਿਹਦੇ ਵਿੱਚ ਮਿਆਂਮਾਰ 'ਚ ਵਸਦੇ ਵੀ ਨੇ, ਜਿਸ ਦੇ ਵਿੱਚ ਮਿਜ਼ੋਰਮ 'ਚ ਵਸਦੇ ਵੀ ਨੇ, ਮਨੀਪੁਰ ਵਾਲੇ ਵੀ ਨੇ ਔਰ ਚਿਟਾਗਾਂਗ ਬੰਗਲਾਦੇਸ਼ ਵੀ, ਔਰ ਉਸ ਦੀਆਂ ਸੰਭਾਵਨਾਵਾਂ ਕਾਫੀ ਉਜਾਗਰ ਨੇ। ਜਿਵੇਂ ਉੱਥੋਂ ਦੇ ਮਿਜ਼ੋਰਮ ਦੇ ਚੀਫ ਮਿਨਿਸਟਰ ਨੇ ਅਮਰੀਕਾ ਦੀ ਧਰਤੀ ਤੇ ਆ ਕੇ ਇਸ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਦੀ ਗੱਲ ਕੀਤੀ। ਅਸੀਂ ਉਸ ਕੰਟੈਕਸਟ ਦੇ ਵਿੱਚ ਇਹ ਵੀ ਕਿਹਾ ਕਿ ਬੰਗਲਾਦੇਸ਼ 'ਚ ਪੂਰੀ ਤਰ੍ਹਾਂ ਅਮਰੀਕਾ ਦਾ ਫੁੱਟ ਹੋਲਡ ਹੈ ਔਰ ਜਿਸ ਤੇਜ਼ੀ ਨਾਲ ਬੰਗਲਾਦੇਸ਼ ਔਰ ਪਾਕਿਸਤਾਨ ਬਗਲਗੀਰ ਹੋਏ, ਇਸ ਗੱਲ ਦਾ ਧਿਆਨ ਰਿਹਾ। ਜੇ 3 ਮਹੀਨੇ ਹੋਏ ਨੇ ਜਦੋਂ ਕਿ ਸ਼ੇਖ ਹਸੀਨਾ ਭੱਜ ਕੇ ਭਾਰਤ ਗਈ ਔਰ ਇਹ ਇੰਟਰਿਮ ਗਵਰਨਮੈਂਟ ਜਿਸ ਦੀ ਸਹੁੰ ਚੁੱਕ ਸਮਾਗਮ ਦੇ ਵਿੱਚ ਅਮਰੀਕਨ ਐਂਬੈਸਡਰ ਬੰਗਲਾਦੇਸ਼ ਦਾ ਸਮੇਤ ਉੱਚ ਅਧਿਕਾਰੀ ਔਰ ਇੱਥੋਂ ਵੀ ਇਹਨਾਂ ਦੇ ਸਟੇਟ ਡਿਪਾਰਟਮੈਂਟ ਆਫੀਸ਼ੀਅਲ ਗਏ ਸੀ ਔਰ ਉਹਨਾਂ ਨੇ ਅਜੇ ਚੋਣਾਂ ਕਰਵਾਉਣੀਆਂ ਨੇ। ਅਜੇ ਤਾਂ ਉਹ ਰਿਫਾਰਮ ਕਰ ਰਹੇ ਨੇ। ਅਜੇ ਤਾਂ ਜਿਹੜਾ ਸ਼ੇਖ ਹਸੀਨਾ ਪੀਰੀਅਡ ਦਾ ਗੰਦ ਹੈ ਉਸ ਨੂੰ ਹੁੰਝਣ ਤੇ ਲੱਗੇ ਹੋਏ ਨੇ। ਜਿਵੇਂ ਅੱਜ ਦੀ ਖਬਰ ਹੀ ਹੈ, ਯੂਨਿਸ ਗਵਰਨਮੈਂਟ ਕੈਂਸਲਸ ਪਾਸਪੋਰਟ ਆਫ 22 ਵੈਟਰਨ ਸਿਕਿਉਰਿਟੀ ਐਂਡ ਮਿਲਟਰੀ ਆਫੀਸ਼ੀਅਲਸ। 22 ਜਿਹੜੇ ਆਲਾ ਉਹਨਾਂ ਦੇ ਸਿਕਿਉਰਿਟੀ 'ਚ ਫੌਜ ਦੇ ਵਿੱਚ ਆਫੀਸਰਸ ਜਿਹੜੇ ਸ਼ੇਖ ਹਸੀਨਾ ਦੇ ਵੇਲੇ ਜਿਨ੍ਹਾਂ ਨੇ ਉੱਥੇ ਮਨਮਰਜ਼ੀਆਂ ਕੀਤੀਆਂ, ਲੋਕਾਂ ਨੂੰ ਗਾਇਬ ਕੀਤਾ, ਡਿਸਅਪੀਅਰ ਕੀਤਾ, ਉਹਨਾਂ ਦੇ ਪਾਸਪੋਰਟ ਕੈਂਸਲ ਕੀਤੇ ਗਏ ਨੇ। ਔਰ ਇਸ ਸਾਰੇ ਦੇ ਨਾਲ ਨਾਲ ਬਾਕੀ ਪਾਰਟ ਜਿਵੇਂ ਮੁਹੰਮਦ ਯੂਨਸ ਨੇ ਦਾ ਹਿੰਦੂ ਅਖਬਾਰ ਨਾਲ ਵੀ ਇੰਟਰਵਿਊ ਦਿੰਦਿਆਂ ਕਿਹਾ ਵੀ ਸਾਡੀ ਪ੍ਰਾਇੋਰਟੀ ਹੈ ਵੀ ਅਸੀਂ ਸ਼ੇਖ ਹਸੀਨਾ ਨੂੰ ਐਕਸਟ੍ਰਾਡਾਈਟ ਕਰਕੇ ਬੰਗਲਾਦੇਸ਼ ਲਿਆਉਣਾ। ਉਹਨਾਂ ਨੇ ਇੰਡੀਅਨ ਗਵਰਨਮੈਂਟ ਨੂੰ ਵੀ ਕਿਹਾ ਕਿ ਵੀ ਇਹ ਇੱਥੋਂ ਭਗੌੜੀ ਹੈ, ਇਹਨੇ ਵਾਰ ਕ੍ਰਾਈਮ ਕੀਤੇ ਹੋਏ ਨੇ ਔਰ ਤੁਸੀਂ ਭਾਰਤ ਦੀ ਟੈਰੀਟਰੀ ਇਹਨੂੰ ਨਾ ਦਿਓ ਕਿ ਵੀ ਇਹ ਉੱਥੋਂ ਐਂਟੀ ਬੰਗਲਾਦੇਸ਼ ਕਾਰਵਾਈਆਂ ਕਰੇ। ਸੋ ਜ਼ਾਹਰ ਹੈ ਵੀ ਇੱਕ ਪਾਸੇ ਤਾਂ ਭਾਰਤ ਦੇ ਨਾਲ ਸੰਬੰਧ ਇਸ ਲੈਵਲ ਤੇ ਸਟੇਨਡ ਨੇ, ਪਰ ਦੂਸਰੇ ਪਾਸੇ ਜਿਹੜਾ ਮੇਰੇ ਲਈ ਵੀ ਇੱਕ ਜਿਹੜਾ ਖਾਸ ਤੌਰ ਤੇ ਇੱਕ ਕਿਉਰਿਓਸਿਟੀ ਸੀ, ਪਹਿਲਾਂ ਵੀ ਇਹ ਕਿਵੇਂ ਹੋਇਆ, ਹੁਣ ਇਹ ਵੀ ਦੱਸਦਾ ਹੈ ਕਿ ਵੀ ਇਹ ਜਿਹੜੀ ਅਮਰੀਕਾ ਦੀ ਮਰਜ਼ੀ ਬਿਨਾਂ ਨਹੀਂ ਹੋ। ਜਿਸ ਤੇਜ਼ੀ ਨਾਲ ਬੰਗਲਾਦੇਸ਼ ਔਰ ਪਾਕਿਸਤਾਨ ਦੇ ਸੰਬੰਧ ਇੰਟਰਿਮ ਸਰਕਾਰ, ਹਜੇ ਇਸ ਸਰਕਾਰ ਨੇ ਇਹ ਰਿਫਾਰਮ ਕਰਕੇ ਕਨਸਟੀਟਿਊਸ਼ਨਲ ਰਿਫਾਰਮ ਵੀ ਕਰਨਾ ਹੈ, ਦੂਜਾ ਵੀ ਕਰਨਾ ਹੈ, ਉਹਨੂੰ ਐਕਸਟ੍ਰਾਡਾਈਟ ਕਰਨਾ ਹੈ, ਸ਼ੇਖ ਹਸੀਨਾ ਨੂੰ ਇਕਨੋਮੀ ਨੂੰ ਪਟੜੀ ਤੇ ਲਿਆਉਣਾ, ਫਿਰ ਚੋਣਾਂ ਕਰਵਾਉਣੀਆਂ ਨੇ। ਸੋ ਇਸ ਸਰਕਾਰ ਦੇ ਕੋਲ ਇਹਦੇ ਤਾਂ ਸਟੂਡੈਂਟ ਲੀਡਰ ਨੇ ਜਾਂ ਐਡਵਾਈਜ਼ਰ ਜਾਂ ਮੁਹੰਮਦ ਯੂਨਸ ਖੁਦ ਨੋਬਲ ਲੌਰੀਏਟ ਹੈ, ਪਰ ਇਸ ਇੰਟਰਿਮ ਗਵਰਨਮੈਂਟ ਦੇ ਵੱਲੋਂ ਫੌਰਨ ਪਾਕਿਸਤਾਨ ਦੇ ਨਾਲ ਵਪਾਰਕ ਸੰਬੰਧ ਕਾਇਮ ਕਰ ਲੈਣਾ ਹੈ। ਅੱਜ ਐਕੈਡੈਮਿਕ ਸੰਬੰਧ ਕਾਇਮ ਕਰਨ ਦੀ ਲੈ ਵਪਾਰਕ ਸੰਬੰਧ ਹੈ। ਹੁਣ ਜਦੋਂ ਪਾਕਿਸਤਾਨ 47 ਦੇ ਵਿੱਚ ਬਣਦਾ ਹੈ, ਜ਼ਾਹਰ ਹੈ ਜਿਹੜਾ ਆਰਗੂਮੈਂਟ ਮੁਹੰਮਦ ਅਲੀ ਜਿਨ੍ਹਾਂ ਨੂੰ ਕਾਇਦੇ ਆਜ਼ਮ ਗ੍ਰੇਟ ਲੀਡਰ ਕਰਕੇ ਜਾਣਿਆ ਜਾਂਦਾ ਸੀ ਕਿ ਵੀ ਅਸੀਂ ਜਿਸ ਨੂੰ ਸਿੰਪਲਿਸਟਿਕਲੀ ਟੂ ਨੇਸ਼ਨ ਥਿਊਰੀ ਕਿਹਾ ਜਾਂਦਾ। ਹਾਲਾਂ ਸਾਡੇ ਮਿੱਤਰ ਸ਼ੇਖ ਸਾਹਿਬ ਜਦੋਂ ਕਹਿੰਦੇ ਸੀ, ਕਹਿੰਦੇ ਉਹਨਾਂ ਨੇ ਕਿਤੇ ਵੀ
ਟੂ ਨੇਸ਼ਨ ਨਹੀਂ ਕਿਹਾ, ਉਹਨਾਂ ਨੇ ਕਿਹਾ ਵੀ ਆਰ ਏ ਸੈਪਰੇਟ ਨੇਸ਼ਨ। ਕਿਉਂਕਿ ਜੇ ਟੂ ਨੇਸ਼ਨ ਦਾ ਮਤਲਬ ਸਿਰਫ ਇਹੀ ਸਟ੍ਰਿਕਟਲੀ ਹੁੰਦਾ, ਇਹਦਾ ਮਤਲਬ ਹੈ ਵੀ ਸਿੱਖਾਂ ਨੂੰ ਉਹ ਹਿੰਦੂ ਮੰਨਦੇ ਨੇ। ਹਾਲਾਂ ਜਿਨ੍ਹਾਂ ਨੇ ਜਦੋਂ ਸਿੱਖ ਨੁਮਾਇੰਦਿਆਂ ਨਾਲ ਵੀ ਗੱਲ ਕੀਤੀ, ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਵੱਖਰੇ ਨੇਸ਼ਨ ਦੇ ਤੌਰ ਤੇ ਮੰਨਦੇ, ਪਰ ਤੁਸੀਂ ਦੇਖੋ ਕਿ ਵੀ ਤੁਸੀਂ ਉਹਨਾਂ ਦੇ ਖਾਤੇ 'ਚ ਕਿਉਂ ਭੁਗਤ ਰਹੇ ਹੋ ਹਿੰਦੂਆਂ ਦੇ। ਬਿਲਕੁਲ। ਹੁਣ ਜਦੋਂ ਇਹ ਪਰ ਸਿੰਪਲਿਸਟਿਕਲੀ ਇਹਨੂੰ ਇਹ ਕਿਹਾ ਜਾਂਦਾ ਵੀ ਜਿਨ੍ਹਾਂ ਨੇ ਇਹ ਆਰਗੂਮੈਂਟ ਦਿੱਤਾ ਅੱਡ ਮੁਲਕ ਲੈਣ ਦਾ ਕਿ ਵੀ ਸਾਡਾ ਸੱਭਿਆਚਾਰ, ਬੋਲੀ, ਰਹਿਣ ਸਹਿਣ, ਅਸੀਂ ਵੱਖਰੀ ਤਹਿਜ਼ੀਬ ਹੈ, ਅਸੀਂ ਅੱਡ ਨੇਸ਼ਨ ਹੈ, ਅਸੀਂ ਤੁਹਾਡੇ ਨਾਲ ਨਹੀਂ ਰਹਿ ਸਕਦੇ। ਹਾਲਾਂਕਿ ਇਹਦੇ ਪਿੱਛੇ ਫੀਅਰ ਤਾਂ ਉਹੀ ਸੀ ਜਿਹੜਾ ਅਲਾਮਾ ਇਕਬਾਲ ਨੇ ਜ਼ਾਹਰ ਕੀਤਾ ਸੀ ਕਿ ਵੀ ਇਹਨਾਂ ਦਾ ਜਿਹੜਾ ਜਿਸ ਕਿਸਮ ਦਾ ਰਵੱਈਆ ਹੈ ਮੈਜੋਰਿਟੀ ਹਿੰਦੂਤਵਾ ਤਾਂ ਉਦੋਂ ਅਜੇ ਬੜੀ ਬਡਿੰਗ ਜਿਹੀ ਜਿਹੜੀ ਵਿਚਾਰਧਾਰਾ ਸੀ, ਅਜੇ ਉਦੋਂ ਤਾਂ ਸੈਕੂਲਰ ਕਾਂਗਰਸ ਸੀ ਗਾਂਧੀ ਔਰ ਨਹਿਰੂ ਦੇ ਨਾਂ ਥੱਲੇ, ਪਰ ਇਹਨਾਂ ਦੇ ਪਿੱਛੇ ਲੁਕਿਆ ਹੋਇਆ ਸ਼ੁੱਧ ਬਨਾਰਸੀ ਹਿੰਦੂ ਜਿਹੜਾ ਉਹਨਾਂ ਨੂੰ ਅਲਾਮਾ ਇਕਬਾਲ ਨੂੰ ਨਜ਼ਰ ਆਇਆ। ਔਰ ਜਿਹੜਾ ਜ਼ਾਹਰ ਹੈ ਕਿ ਉਹਨਾਂ ਨੇ ਅਲਾਮਾ ਇਕਬਾਲ ਨੇ ਮਿਸਟਰ ਜਿਨ੍ਹਾਂ ਨੂੰ ਤਿਆਰ ਕੀਤਾ ਕਿ ਉਹ ਮੁਲਕ ਬਣਾਉਣ ਦੀ ਐਡਵੋਕੇਸੀ ਕਰੇ। ਪਰ ਮੁੱਕਦੀ ਗੱਲ ਇਹ ਸੀ ਕਿ ਵੀ ਉਹਨਾਂ ਨੇ ਕਿਹਾ ਵੀ ਜੇ ਅੰਗਰੇਜ਼ ਚਲੇ ਗਏ ਔਰ ਅਸੀਂ ਆਪਣਾ ਮੁਲਕ ਨਾ ਲਿਆ ਤੇ ਸਾਡਾ ਹਸ਼ਰ ਉਹੀ ਹੋਏਗਾ ਜੋ 1492 ਦੇ ਵਿੱਚ ਇਨਕੁਇਜ਼ੀਸ਼ਨ ਦੇ ਵੇਲੇ ਸਪੇਨ ਵਿੱਚ ਵਸਦੇ ਮੁਸਲਮਾਨਾਂ ਦਾ ਹੋਇਆ ਸੀ, ਐਲੀਮੀਨੇਟ। ਔਰ ਇਹੀ ਅੱਜ ਪਾਰਟ ਜੇ ਅਸੀਂ ਮੁਸਲਮਾਨਾਂ ਦੇ 20 ਕਰੋੜ ਛੋਟੀ ਗਿਣਤੀ ਨਹੀਂ ਹੁੰਦੀ, ਇੰਡੋਨੇਸ਼ੀਆ ਤੋਂ ਬਾਅਦ ਦੂਸਰਾ ਵੱਡਾ ਨੰਬਰ ਹੈ ਇੰਡੀਆ ਦੇ ਵਿੱਚ। ਬਿਲਕੁਲ। ਇਸੇ ਤਰ੍ਹਾਂ 2 ਕਰੋੜ ਸਿੱਖ ਨੇ, 2 ਕਰੋੜ ਤੋਂ ਜ਼ਿਆਦਾ। ਔਰ ਅੱਜ ਘੱਟ ਗਿਣਤੀਆਂ ਨੂੰ ਕਿਹੜੀ ਚੋਇਸ ਦਿੱਤੀ ਹੈ ਬਹੁ ਗਿਣਤੀ ਨੇ? ਐਸਿਮੀਲੇਟ ਔਰ ਐਨਾਹੀਲੇਟ, ਜਾਂ ਬਣ ਜਾਓ ਹਿੰਦੂ, ਐਕਸੈਪਟ ਕਰੋ ਆਪਣੇ ਆਪ ਨੂੰ, ਜਾਂ ਐਨਾਹੀਲੇਟ, ਤੁਹਾਡਾ ਨਾਮੋ ਨਿਸ਼ਾਨ ਅਸੀਂ ਮਿਟਾ ਦੇਵਾਂਗੇ। ਹੁਣ ਇਹ ਗੱਲ ਇਕਬਾਲ ਔਰ ਜਿਨ੍ਹਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਆਈ। ਨਤੀਜੇ ਦੇ ਤੌਰ ਤੇ ਉਹਨਾਂ ਨੇ ਟੂ ਨੇਸ਼ਨ ਥਿਓਰੀ ਜਿਸ ਨੂੰ ਕਿਹਾ ਗਿਆ ਔਰ ਉਹ ਉਹਨਾਂ ਨੇ ਪਾਕਿਸਤਾਨ ਲਿਆ। ਹੁਣ ਜਦੋਂ ਪਾਕਿਸਤਾਨ ਬਣਿਆ, ਬੰਗਲਾਦੇਸ਼ ਇੱਕ ਹਿੱਸਾ ਸੀ, ਲੈਂਡ ਤਾਂ ਲੱਗਦੀ ਨਹੀਂ ਹੈ, ਸਾਰਾ ਬੰਗਲਾਦੇਸ਼ ਜਿਹੜਾ ਉਹ ਲਗਭਗ, ਜੇ ਮੈਂ ਗਲਤ ਨਾ ਹੋਵਾਂ, ਕਿ 1000 ਮੀਲ ਤੋਂ ਜ਼ਿਆਦਾ ਜਾਂ ਮੇਬੀ 2000 ਮਾਈਲ ਸਮੁੰਦਰੀ, ਜਿਹਨੂੰ ਸਮੁੰਦਰੀ ਮਾਈਲ ਅੱਡ ਹੁੰਦੇ ਨੇ, ਉਹ ਦੂਰ ਹੈ। ਹੁਣ ਇਸੇ ਲਈ ਜਦੋਂ ਇੰਡੀਆ ਨੇ ਮੁਕਤੀ ਵਾਹਿਨੀ ਦਾ ਡਰਾਮਾ ਕਰਕੇ ਮਸ਼ਰਕੀ ਪਾਕਿਸਤਾਨ ਨੂੰ ਕੱਟ ਕਰਕੇ ਬੰਗਲਾਦੇਸ਼ ਬਣਾਇਆ, ਤੇ ਸਪਲਾਈ ਲਾਈਨ ਤਾਂ ਹੈ ਨਹੀਂ ਸੀ ਪਾਕਿਸਤਾਨ ਦੀ, ਕਿਉਂਕਿ ਪਾਕਿਸਤਾਨ ਨੂੰ ਤਾਂ ਕੱਟ ਆਫ ਕਰਤਾ ਸੀ। ਉੱਥੇ ਫੌਜ ਜਿਹੜੀ ਪਾਕਿਸਤਾਨ ਦੀ ਸੀ ਫਸੀ, ਔਰ ਜ਼ਾਹਰ ਹੈ 90,000 ਤੋਂ ਜ਼ਿਆਦਾ ਫੌਜ ਔਰ ਸਿਵਿਲੀਅਨ ਉਹਨਾਂ ਨੇ ਸਰੈਂਡਰ ਕੀਤਾ ਔਰ ਦੂਸਰਾ ਕੀਤਾ। ਹੁਣ ਉਸ ਪੀਰੀਅਡ ਦੇ ਵਿੱਚ ਇੱਕ ਪਾਸੇ ਤਾਂ ਉਹਨਾਂ ਨੇ ਪਾਕਿਸਤਾਨ ਨੂੰ ਤੋੜਤਾ, 2 ਮੁਲਕਾਂ ਦੇ ਵਿੱਚ ਬਣਾਤਾ, ਪਰ ਇੱਕ ਗੱਲ ਜਿਹੜੀ ਬੜੀ ਪ੍ਰਚਾਰੀ ਗਈ, ਅੱਜ ਤੱਕ ਵੀ ਪ੍ਰਚਾਰੀ ਜਾਂਦੀ ਰਹੀ, ਜਿਹੜੀ ਮੈਂ ਸਮਝਦਾ ਵੀ 54 ਸਾਲ ਬਾਅਦ ਅਗੇਨ ਇਹਨਾਂ ਨੂੰ ਥੁੱਕਿਆ ਚੱਟਣਾ ਪਿਆ ਔਰ ਮੂੰਹ 'ਚ ਇਹਨਾਂ ਦੇ ਆਈ ਹੈ ਥੁੱਕੋ ਵਾਪਸ, ਇਹ ਸੀ ਕਿ ਜੀ ਦੇਖੋ ਆਪਸ 'ਚ ਲੜੇ ਬੰਗਾਲੀ ਔਰ ਪੰਜਾਬੀ ਇਧਰਲੇ, ਇਹਦਾ ਮਤਲਬ ਹੈ ਕਿ ਜਿਨ੍ਹਾਂ ਦੀ ਟੂ ਨੇਸ਼ਨ ਥਿਓਰੀ ਫੇਲ ਹੋ ਗਈ ਕਿਉਂਕਿ ਮੁਲਕ ਟੁੱਟ ਗਿਆ। ਹੁਣ ਜ਼ਾਹਰ ਹੈ ਵੀ ਇਸਲਾਮ ਜਿਹੜਾ ਉਹ ਇੱਕ ਬੌਂਡਿੰਗ, ਜਾਂ ਜਿਹਨੂੰ ਗੋਂਦ ਕਹੋ, ਉਹ ਗਲੂ ਸੀ ਔਰ ਹੈ। ਹੁਣ 54 ਸਾਲ ਬਾਅਦ ਇਹਨਾਂ ਦੇ ਮੂੰਹ ਦੇ ਉੱਤੇ ਚਪੇੜ, ਸ਼ੇਖ ਹਸੀਨਾ ਲੁੱਕ ਕੇ ਉਹਨਾਂ ਦੇ ਇੰਡੀਆ ਸ਼ੈਲਟਰ ਲੈ ਕੇ ਬੈਠੀ ਹੈ, ਉੱਥੇ ਉਹ ਲੋਕ ਸ਼ੇਖ ਹਸੀਨਾ ਲੁੱਕ ਕੇ ਉਹਨਾਂ ਦੇ ਇੰਡੀਆ ਸ਼ੈਲਟਰ ਲੈ ਕੇ ਬੈਠੀ ਹੈ, ਉੱਥੇ ਉਹ ਲੋਕ ਆਏ ਨੇ ਜਿਹੜੇ ਵੱਡੇ ਐਕੈਡੈਮਿਕ ਨੇ, ਵੱਡੇ ਸਿਆਣੇ ਔਰ ਐਕਸਪਰਟ ਨੇ, ਔਰ ਵਿਦਨ 3 ਮੰਥਸ ਉਹਨਾਂ ਨੇ ਪਾਕਿਸਤਾਨ ਵੱਲ ਰੁਖ ਕੀਤਾ। ਜਦੋਂ 3 ਦਿਨ ਪਹਿਲਾਂ ਇਹ ਖਬਰ ਆਈ ਕਿ ਭਾਈ ਜੀ ਫਸਟ ਡਾਇਰੈਕਟ ਕਾਰਗੋ ਸ਼ਿਪਮੈਂਟ from Pakistan arrives in Bangladesh, signals shift in foreign relation, ਕਿ ਪਹਿਲਾ ਉਹਨਾਂ ਦਾ ਵੱਡਾ ਕਾਰਗੋ ਸ਼ਿਪ ਆਇਆ, ਕੰਟੇਨਰਾਂ ਦੇ ਕੰਟੇਨਰ, ਔਰ ਉਹਨਾਂ ਨੇ ਕਿਹਾ ਜੀ 54 ਸਾਲ ਬਾਅਦ ਪਾਕਿਸਤਾਨ ਨੇ ਜਿਹੜਾ ਹੈ ਉਹ ਆਪਣਾ ਜਹਾਜ਼ ਭੇਜਿਆ ਔਰ ਵਪਾਰਕ ਸੰਬੰਧ ਜਿਹੜੇ ਨੇ ਉਹ ਕਾਇਮ ਹੋਏ ਨੇ। ਔਰ ਫਿਰ ਇਸ ਦੇ ਉੱਤੇ ਤੁਸੀਂ ਦੇਖੋ ਕਿ ਇਹਨਾਂ ਦੇ ਈਵਨ BBC ਦੇ ਵਿੱਚ ਵੀ ਜਿਹੜੇ ਇਹਨਾਂ ਦੇ ਬੈਠੇ ਹੋਏ ਨੇ, ਜਿਵੇਂ ਪ੍ਰਭਾਕਰ ਮਣੀ ਤਿਵਾਰੀ, उन्हें स्टोरी की थी, बांग्लादेश के तट पर पाकिस्तान के जहाज़ों के आने से भारत को कैसे हो सकता है खतरा, कि कितना बड़ा खतरा हो गया जी। ये तो बांग्लादेश की हद लगती है सारे 7 सिस्टर स्टेट्स के नाल, तो हथियारों के कार्गो आएंगे, और जिहड़ा ये आया भी कार्गो ते लिखिया सी कि नॉट टू बी इन्वेस्टिगेटेड, इसका मतलब यह है कि भी ये अमरीका पाकिस्तान राही हथियार भेजे। ये इन्हां दीयां कहानियां ने, मैं इहदे च नहीं जावांगा डिटेल। हुण अज जदों
ਇੱਕ ਇਹ ਖਬਰ, ਢਾਕਾ ਯੂਨੀਵਰਸਿਟੀ opens up for Pakistani students. As per the revised policy, Pakistani students will be able to seek admission in Dhaka University, and Bangladeshi students will also be able to pursue courses in Pakistan. ਅਜੇ ਦੂਜਾ ਦਰਵਾਜ਼ਾ ਖੋਲ ਦਿੱਤਾ ਹੈ ਕਿ ਭਾਈ ਇੱਥੇ ਢਾਕਾ ਯੂਨੀਵਰਸਿਟੀ 'ਚ ਪਾਕਿਸਤਾਨੀ ਸਟੂਡੈਂਟ ਪੜ੍ਹਨ ਆਉਣਗੇ ਤੇ ਪਾਕਿਸਤਾਨ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਦੂਸਰੇ ਜਾਣਗੇ। ਔਰ ਫਿਰ ਅੱਜ ਦੀ ਜਿਹੜਾ BBC हिंदी सर्विस की खबर, बांग्लादेश ने पाकिस्तान के हक में लिया एक और फैसला। मोहम्मद यूनुस ने हिंदुओं पर हमले को लेकर क्या कहा। हुण मोहम्मद यूनुस का एक इंटरव्यू साइमल्टेनियसली दा हिंदू विच भी छपिया। उन्हें क्या ही झूठा प्रचार कर रहे हैं इंडियन कि जी बांग्लादेश के हिंदुओं नूं खतरा है जां हमले हो रहे हैं। शुरू च होए वो भी इसलिए क्योंकि शेख हसीना की पार्टी के लोग सी और उन्होंने जुल्म किए हुए सी। फिर जो उन्होंने पूछा गया जी कि ट्रंप ने दिवाली मैसेज के उत्ते कहा सी, वो कहते भी ये इन्हां दे मूँह नूं शर्मिंदगी होएगी इन्हां नूं जिहड़े लोग प्रचार कर रहे हैं, क्योंकि ट्रंप के सामने फैक्ट नहीं सी। और जिहड़ी अमेरिकन पॉलिसी है वो कदे भी जिहड़ी है इस किस्म की नहीं हुंदी भी उन्हां दे सामने तत्थ होण। उन्होंने कहा भी मैं इस गल की टेस्टीमनी है कि कोई हिंदुओं के खिलाफ नफरत नहीं है, बांग्लादेश उन्होंने कोई हमले नहीं हो रहे। इनू इंडिया प्रचार रहा क्योंकि इंडिया ने सीधे तौर के उत्ते शेख हसीना नू पहला चलाया, हुण उन्होंने प्रोटैक्शन दी हुई है। सो असी समझते हैं कि भी ये एक बड़ी पॉजिटिव डिवेलपमेंट है। पाकिस्तान के एंगल तो है ही है, पाकिस्तान की मार्केट भी खुलेगी जिहड़ी वपारक भी। और ये जड़ा प्रचार सी 54 साल तो जड़ा साडे भी करना, देखो जी जे धर्म बाइंडिंग फैक्टर हुंदा तो फिर बांग्लादेश क्यों अलग होया जी पाकिस्तान तो। हुण इस 54 साल बाद ये आया कि भी जिवें वो पंजाबी च कहंदे ने कि भी भरा भरा ही हुंदे ने, टुट्टियां बाहां गल नूं आउंदियां ने। जदों बांह टुटदी है ना, प्लस्तर लगा होया, कहंदा भी ऐ गल वाल ही आ रहीआं हुंदियां। सो ये जड़ा इन्हां दा प्रचार सी कि टू नेशन थ्योरी, उन्हां दा ये उन्हें ये सारिया डिवेलपमेंट ने साबित कर दिता है कि उस खिते दे विच न्यू मैप मेकिंग हो रही है। बांग्लादेश च अमरीका और क्रिश्चियन सूबा जड़ा जो कुकी ट्राइब दा और 3 न्यूक्लियर पावर्स दे विचकार चाइना, पाकिस्तान और इंडिया उन्हां दे विचकार खालिस्तान दरियाए जमुना तो वाघा तक ये जिहड़ी है हकीकत बनन जा रही है। सो ये डिवेलपमेंट जिहड़ियां ने बड़ी तेजी नाल वापर रही हैं। जी डॉक्टर साहब थोड़ा बहुत बहुत शुक्रिया। सो हथ लेने ब्रेक, व्यूअर्स इसी तरह बड़े रहना, मिलते हैं छोटे ਜਿਹੇ ब्रेक तो बाद। ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24। व्यूअर्स वेलकम बैक ऑन प्रोग्राम। सो व्यूअर्स गलबात करांगे कि भारत दा विदेश मंत्री ਅਤੇ ਰੱਖਿਆ ਮੰਤਰੀ ਚੀਨ ਦੇ ਮੰਤਰੀਆਂ ਨਾਲ ਬ੍ਰਾਜ਼ੀਲ ਵਿੱਚ ਲੋਸ ਵਿੱਚ ਲਗਾਤਾਰ ਮੀਟਿੰਗਾਂ ਕਰ ਰਹੇ ਹਨ ਅਤੇ ਇੱਕ ਤਰਫਾ ਦੋਸਤੀ ਜਿਹੜੇ ਬਿਆਨ ਨੇ ਉਹ ਦੇ ਰਹੇ ਨੇ ਔਰ ਚੀਨ ਵੱਲੋਂ ਬੜੀ ਸੰਭਲ ਕੇ ਗੱਲ ਕੀਤੀ ਜਾ ਰਹੀ ਹੈ। ਪਰ ਭਾਰਤ ਵੱਲੋਂ ਇਹ ਪ੍ਰਭਾਵ ਦਿੱਤਾ ਜਾਂਦਾ ਹੈ ਕਿ ਜਿਵੇਂ ਚੀਨ ਨਾਲ ਉਸ ਦਾ ਜਿਹੜਾ ਟਕਰਾਅ ਉਹ ਖਤਮ ਹੋ ਗਿਆ ਹੋਵੇ। ਕੀ ਇਹ ਅਮਰੀਕਾ ਦੀ ਘੂਰੀ ਹੈ ਜਾਂ ਬਗੈਰਤ ਭਾਰਤ ਨੇ ਚੀਨ ਦੇ ਪੈਰ ਫੜ ਲਏ ਨੇ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ?
ਦੇਖੋ, ਅਸੀਂ ਪਿਛਲੇ ਸੈਗਮੈਂਟ 'ਚ ਜ਼ਿਕਰ ਕੀਤਾ ਹੈ ਵੀ ਅਮਰੀਕਾ ਕੈਨੇਡਾ ਨੇ ਭਾਰਤ ਨੂੰ ਨਾਗ ਵਲੇਵੇਂ ਦੇ ਵਿੱਚ ਲੈ ਲਿਆ ਔਰ ਨਾਗ ਜਿਹੜਾ ਕੱਸ ਰਿਹਾ ਆਪਣੇ ਆਪ ਨੂੰ। ਹੁਣ ਜਿਹੜੀਆਂ ਤੁਸੀਂ ਖਬਰਾਂ ਦੇਖਦੇ ਹੋ, ਇੱਕ ਪਾਸੇ ਤਾਂ G20 ਮੀਟ ਜਿਹੜੀ ਬ੍ਰਾਜ਼ੀਲ ਦੇ ਵਿੱਚ ਹੋ ਰਹੀ ਹੈ, ਉਹਦੇ 'ਚ ਬਾਈਡਨ ਜਿਹੜਾ ਹੈ ਉਹ ਕੋਸ਼ਿਸ਼ ਵੀ ਕਰ ਰਿਹਾ ਕਿ ਟਰੂਡੋ ਔਰ ਮੋਦੀ ਨੂੰ ਮਿਲਾਉਣ ਦੀ, ਪਰ ਟਰੂਡੋ ਦੀ ਜਿਹੜੀ ਰਿਪੋਰਟਰਸ ਦੇ ਨਾਲ ਗੱਲਬਾਤ ਹੈ ਉਹ ਦੱਸਦੀ ਹੈ ਕਿ ਭਾਈ ਇਹ ਕਿਵੇਂ ਡਿਫਾਇੰਟ ਪਾਰਟ ਚੱਲ ਰਿਹਾ ਹੈ। ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਵੀ ਕੱਲ੍ਹ ਤੱਕ ਜਿਹੜਾ ਚੀਨ ਦੇ ਬਣੇ ਹੋਏ ਸਮਾਨ ਨੂੰ ਘਰਾਂ 'ਚੋਂ ਕੱਢਣ ਦੀ ਕਾਲ ਦੇਣ ਵਾਲੇ ਸੀ, ਹੁਣ ਤਾਂ ਇਵੇਂ ਬਾਰ-ਬਾਰ ਚੀਨ ਦੇ ਪੈਰਾਂ 'ਚ ਡਿੱਗ ਰਹੇ ਨੇ, ਜਿਹਦੇ 'ਚ ਉਹ ਫੋਰਨ ਮਿਨਿਸਟਰ ਹੋਏ ਉਹਨਾਂ ਦਾ ਐਸ ਜੈ ਸ਼ੰਕਰ, ਜਿਹੜਾ ਕਦੇ ਸਾਈਡ ਲਾਈਨ 'ਤੇ ਮਿਲਦਾ ਹੈ, ਕਦੇ G20 ਮੀਟ 'ਤੇ ਮਿਲਦਾ ਹੈ, ਫਿਰ ਉਹਨਾਂ ਦੇ ਬਿਆਨਬਾਜ਼ੀ, ਚੀਨ ਦਾ ਫੋਰਨ ਮਿਨਿਸਟਰ ਕੋਈ ਹੋਰ ਬਿਆਨ ਦੇ ਰਿਹਾ ਹੁੰਦਾ ਆਫਟਰ ਦਾ ਮੀਟ, ਕੋਈ ਜੁਆਇੰਟ ਪ੍ਰੈਸ ਕਾਨਫਰੰਸ ਨਹੀਂ ਹੈ, ਇਹ ਆਪਣਾ ਦੇ ਰਿਹਾ, ਜਿਨ੍ਹਾਂ 'ਚ ਕੋਈ ਮੇਲ ਨਹੀਂ ਹੁੰਦਾ, ਜਿਸ ਤੋਂ ਇਹ ਲੱਗਦਾ ਹੈ ਵੀ ਅਮਰੀਕਾ ਦੀ ਘੂਰੀ ਨੇ ਇਹਨਾਂ ਨੂੰ ਇਸ ਹੱਦ ਤੱਕ ਜਿਹੜਾ ਹੈ ਇਹਨਾਂ 'ਚ ਘਬਰਾਹਟ ਪੈਦਾ ਕੀਤੀ ਹੈ ਕਿ ਇਹ ਚੀਨ ਦੇ ਪੈਰੀਂ ਜਾ ਪਏ ਨੇ ਔਰ ਬਾਰ-ਬਾਰ ਪੈ ਰਹੇ ਨੇ ਕਿ ਹਜ਼ੂਰ ਸਾਡੇ ਮਾਈ ਬਾਪ। ਦੂਸਰੇ ਪਾਸੇ ਇਹ ਵੀ ਖਬਰ ਹੈ ਕਿ ਜੀ ਪੁਤਿਨ ਬਹੁਤ ਜਲਦੀ ਭਾਰਤ ਦਾ ਦੌਰਾ ਕਰਨ ਜਾ ਰਹੇ, ਪਰ ਇਹਨਾਂ ਖਬਰਾਂ ਵੱਲ ਜਾਣ ਤੋਂ ਪਹਿਲੇ ਕਿ ਭਾਈ ਆ ਜਿਹੜੀ ਭਾਰਤ ਤੇ ਚੀਨ ਦੇ ਫੋਰਨ ਮਿਨਿਸਟਰਸ ਦੀ ਜਿਹੜੀ ਮੀਟ ਹੈ ਔਰ ਇਹਨਾਂ ਦੇ ਆਪਣੇ ਹੀ ਮੀਡੀਆ 'ਚ BBC ਖਾਸ ਤੌਰ 'ਤੇ ਉਹ ਇਸ ਨੂੰ ਐਨਾਲਾਈਜ਼ ਕਰਕੇ ਕਹਿੰਦਾ ਵੀ ਇਹ ਉਹ ਕੁਛ ਕਹਿੰਦਾ ਉਹ ਕੁਛ ਕਹਿੰਦਾ, ਇਹਦਾ ਮਤਲਬ ਹੈ ਵੀ ਐਸਾ ਕੁਛ ਚੱਲ ਰਿਹਾ ਵੀ ਭਾਰਤ ਨੂੰ ਚੀਨ ਨੇ ਕੋਈ ਪਕੜਾਈ ਨਹੀਂ ਦਿੱਤੀ, ਨਾ ਉਹਨਾਂ ਨੇ ਉਹਨਾਂ ਦੀ ਜ਼ਮੀਨ ਛੱਡੀ ਹੈ, ਨਾ ਉਹਨਾਂ ਨੇ, ਪਰ ਆਪ ਹੀ ਕਹੀ ਰਹੇ ਨੇ ਡਿਸਐਂਗੇਜਮੈਂਟ ਹੋ ਗਈ, ਪਹਿਲਾਂ ਕਹਿੰਦੇ ਹੋ ਗਈ, ਫਿਰ ਕਹਿੰਦੇ ਟੂ ਸਮ ਐਕਸਟੈਂਟ। ਹੁਣ ਪਹਿਲਾਂ ਤਾਂ ਇਹ ਖਬਰ ਜਿਹੜੀ ਵੱਡੀ ਹੈ, ਮੈਂ ਸਮਝਦਾ ਵੀ ਇਹ ਮੋਦੀ ਦੇ ਯਾਰ ਅਡਾਨੀ ਨੂੰ ਝਟਕਾ ਅਮਰੀਕਨ ਸਿਸਟਮ ਨੇ ਦਿੱਤਾ ਹੈ। ਗੌਤਮ ਅਡਾਨੀ, ਇਹ ਰਾਇਟਰ ਦੀ ਖਬਰ ਹੈ ਲੇਟੈਸਟ ਸਟੂਡੀਓ ਆਉਣ ਤੋਂ ਪਹਿਲਾਂ, ਅੱਛਾ, Gautam Adani charged by US over alleged 250 million bribe plot ਕਿ ਇਹਨੂੰ ਗੌਤਮ ਅਡਾਨੀ ਨੂੰ ਚਾਰਜ ਕੀਤਾ ਗਿਆ ਨਿਊਯਾਰਕ ਦੀ ਕੋਰਟ 'ਚ ਕਿ $250 ਮਿਲੀਅਨ ਦੀ ਰਿਸ਼ਵਤ ਉਹਨੇ ਆਫਰ ਕੀਤੀ। Several executives accused of hiding payments from investors. SEC also files case on Wednesday over alleged scheme ਕਿ ਕਿਵੇਂ ਜਿਹੜੀ ਹੈ ਕਿੰਨੇ ਐਗਜ਼ੈਕਟ $250 ਮਿਲੀਅਨ ਬਹੁਤ ਵੱਡਾ ਅਮਾਊਂਟ ਹੁੰਦਾ ਔਰ ਇਹ ਸਟੋਰੀ ਜਿਹੜੀ ਹੈ ਇਹ ਅਪਡੇਟ ਨਵੰਬਰ 20 ਨੂੰ ਕੀਤੀ ਗਈ ਹੈ। US prosecutors charged Gautam Adani, one of the world's richest people, with participating in a scheme that involved promising to pay more than $250 million in bribe to Indian government officials to secure solar energy contracts ਕਿ solar energy contract ਲੈਣ ਲਈ ਅਡਾਨੀਆਂ ਨੇ $250 ਮਿਲੀਅਨ ਤੋਂ ਵੀ ਜ਼ਿਆਦਾ ਦੀ ਜਿਹੜੀ ਹੈ ਉਹ bribe promise ਕੀਤੀ। Prosecutors in Brooklyn, New York alleged on Wednesday that Adani and other defendants lied about the plan as they sought to raise money from the US investors. ਇਨਵੈਸਟਰ ਵੀ US ਦੇ ਪੈਸਾ ਉਹਨਾਂ ਤੋਂ ਇਕੱਠਾ ਕਰ ਰਹੇ, ਬ੍ਰਾਈਬ ਕਿਸੇ ਪਾਸੇ ਕਰਨੀ ਹੈ। The 5-count indictment also accuses Sagar R. Adani and Vineet S. Jain, executives at an Indian renewable energy company, of breaking federal laws ਕਿ ਕਿਵੇਂ ਇਹਨਾਂ ਨੇ ਇਹ ਵੀ ਅਡਾਨੀ ਐਂਡ ਜੈਨ ਕਿ ਵੀ ਇਹਨਾਂ ਨੇ ਕਿਵੇਂ ਅਮਰੀਕਾ ਦੇ ਫੈਡਰਲ ਲਾਜ਼ ਨੂੰ ਤੋੜਿਆ। The defendants orchestrated an elaborate scheme to bribe Indian government officials to secure contracts worth billions of dollars. ਹੁਣ ਜੇ $250 ਮਿਲੀਅਨ ਦੀ ਬ੍ਰਾਈਬ ਦੇ ਰਹੇ ਸੀ ਤੇ ਜਿਹੜਾ ਸੋਲਰ ਇਹ ਕੰਟਰੈਕਟ ਹੈ ਉਹ ਤਾਂ ਕਈ ਬਿਲੀਅਨ ਡਾਲਰ ਜਿਹੜਾ ਉਸ ਚੋਂ ਉਹਨਾਂ ਨੇ ਬਣਾਉਣਾ ਸੀ ਔਰ ਉਹ ਉਹਨਾਂ ਨੇ ਇਸ ਰਾਇਟਰ ਦੀ ਖਬਰ ਹੈ ਕਿ ਵੀ US ਅਥਾਰਟੀਜ਼ ਅਡਾਨੀ ਗਰੁੱਪ ਨੂੰ ਕਾਫੀ ਦੇਰ ਤੋਂ ਇਨਵੈਸਟੀਗੇਟ ਕਰ ਰਹੀਆਂ ਸੀ ਕਿ ਕਿਵੇਂ ਬ੍ਰਾਈਬਰੀ 'ਚ ਇਨਵੋਲਵ ਨੇ ਔਰ ਇਹ ਜਿਹੜੇ ਖਾਸ ਤੌਰ 'ਤੇ ਇਹਨਾਂ ਦਾ ਕੀ ਕੰਡਕਟ ਹੈ ਇਸ ਨੂੰ ਬਲੂਮਬਰਗ ਨੇ ਵੀ ਰਿਪੋਰਟ ਕੀਤਾ। The probe looked into whether there were important payments made to officials in India for favorable treatment on an energy project. ਰਿਸ਼ਵਤ ਵੀ ਉੱਥੇ ਦੇ ਰਹੇ ਨੇ, ਮਨੀ US ਇਨਵੈਸਟਰਸ ਤੋਂ ਲੈ ਰਹੇ ਨੇ ਔਰ ਇਹ ਜਿਹੜਾ ਉਹਨਾਂ ਨੇ ਫੋਨ ਕਾਲਸ ਈਮੇਲਸ ਅਡਾਨੀ ਗਰੁੱਪ ਦੀਆਂ ਉਹ ਉਸ ਦਾ ਵੀ ਆਪਣਾ ਬੇਸ ਹੋਏਗਾ
ਔਰ ਇਸ ਸਾਰੇ ਦੇ ਉੱਤੇ ਉਹਨਾਂ ਨੇ prosecutors also charged that 4 other defendants conspired to obstruct justice by deleting electronic evidence and lying to representatives of the Justice Department, Securities and Energy Exchange Commission and FBI. The SEC filed a separate civil lawsuit on Wednesday. Civil lawsuit भी होया भी किवें इन्हां ने झूठ बोलिया Justice Department ਨੂੰ, Security and Exchange Commission ਨੂੰ ਔਰ FBI ਨੂੰ। ਸੋ ਇਹ ਮੋਦੀ ਦੇ ਦੋਸਤ ਅਡਾਨੀ ਨੂੰ ਤੋਹਫਾ ਅਮਰੀਕਾ ਵਾਲਿਆਂ ਨੇ ਦਿੱਤਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਵੀ ਪਿਛਲੇ ਦਿਨਾਂ 'ਚ ਇਹ ਸਟੇਟਮੈਂਟ ਇੰਡੀਅਨ ਮੀਡੀਆ ਨੇ ਔਰ ਇਲੈਕਟ੍ਰੋਨਿਕ ਮੀਡੀਆ ਨੇ ਵੀ ਪ੍ਰੋਮੀਨੈਂਟਲੀ ਛਾਪੀ ਕਿ ਜੀ ਚੀਨ ਔਰ ਭਾਰਤ ਦਾ ਸਮਝੌਤਾ ਹੋ ਗਿਆ। ਚੀਨ ਨੇ ਡਿਸਐਂਗੇਜਮੈਂਟ ਕਰਕੇ ਫੌਜਾਂ ਪੁਰਾਣੇ ਪੁਆਇੰਟ ਪ੍ਰੀ ਜੂਨ 2020 ਤੇ ਲਿਜਾਣ ਦਾ ਜਿਹੜਾ ਬਾਅਦ 'ਚ ਕਿਹਾ ਜੀ ਨਹੀਂ ਡੈਪਸੋਂਗ ਔਰ ਡੈਪਚੋਂਗ 'ਚ ਹੋਇਆ, ਫਿਰ ਉਹਦੇ ਤੋਂ ਵੀ ਹੋਇਆ ਜੀ ਕਿ ਇਟ ਇਜ਼ ਸਟਿਲ ਇਨ ਪ੍ਰੋਗਰੈਸ। ਹੁਣ ਇਹ ਈਵਨ BBC ਦੀ ਜਿਹੜੀ ਆਪਣੀ ਸਰਵਿਸ ਦੀ ਸਟੋਰੀ ਹੈ, ਉਹਨਾਂ ਨੇ ਕਿਹਾ ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀਆਂ ਦੀ ਮੁਲਾਕਾਤ, ਲੇਕਿਨ ਬਿਆਨਾਂ 'ਚ ਇੰਨਾ ਅੰਤਰ ਕਿਉਂ? ਹੁਣ ਇਹ G20 ਸਿਖਰ ਸੰਮੇਲਨ ਦੇ ਵਿੱਚ ਹੀ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਤੇ S ਜੈਸ਼ੰਕਰ ਭਾਰਤ ਦਾ, ਜਿਹਨੂੰ ਹੁਣ ਕੈਨੇਡੀਅਨ ਏਜੰਸੀਆਂ ਨੇ ਵੀ ਕਿਹਾ ਕਿ ਵੀ ਇਹ ਜਿਹੜਾ ਹਰਦੀਪ ਸਿੰਘ ਨਿੱਜਰ ਮਰਡਰ ਔਰ ਵਾਇਲੈਂਟ ਪਲਾਟ ਦਾ ਇਹ ਵੀ ਹਿੱਸਾ ਹੈ। ਇਹਨਾਂ ਦੀ ਚੀਨ ਦੇ ਫੋਰਨ ਮਿਨਿਸਟਰ ਵਾਂਗ ਯੀ ਔਰ S ਜੈਸ਼ੰਕਰ ਦੀ ਮੀਟਿੰਗ ਹੋਈ। ਉਹਨਾਂ ਨੇ ਕਿਹਾ ਕਿ ਭਾਈ ਇਹ ਇਸ ਵੇਲੇ ਹੋਈ ਜਦੋਂ ਦੋਵੇਂ ਹੀ ਮੁਲਕ ਕਹਿ ਰਹੇ ਨੇ ਜੀ ਅਸੀਂ ਆਪਣੀ ਜਿਹੜੀ ਹੈ ਉਹ ਕੜਵਾਹਟ ਛੱਡ ਦਿੱਤੀ ਹੈ, ਅਸੀਂ ਹੁਣ ਭਲੇ ਵੱਲ ਜਾ ਰਹੇ ਹਾਂ। ਔਰ ਉਹਨਾਂ ਨੇ ਕਿਹਾ ਵੀ ਵਿਦੇਸ਼ ਮੰਤਰੀ ਨੇ ਜਦੋਂ S ਜੈਸ਼ੰਕਰ ਨੇ ਤਾਂ ਐਕਸ ਦੇ ਉੱਤੇ ਜਾਂ ਟਵੀਟ ਕੀਤਾ ਕਿ ਵੀ ਅਸੀਂ ਭਾਰਤ ਚੀਨ ਸੀਮਾ ਖੇਤਰਾਂ 'ਚ ਚੱਲ ਰਹੀ ਜਿਹੜੀ ਹਾਲੀਆ ਡਿਸਐਂਗੇਜਮੈਂਟ ਹੈ ਉਹਨੂੰ ਲੈ ਕੇ ਗੱਲਬਾਤ ਕੀਤੀ, ਦੋਨਾਂ ਮੁਲਕਾਂ ਦੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਗੱਲ ਕੀਤੀ, ਨਾਲ ਹੀ ਅਸੀਂ ਵਰਲਡ ਦੇ ਵਿੱਚ ਕੀ ਚੱਲ ਰਿਹਾ ਇਹ ਵੀ ਗੱਲਬਾਤ ਕੀਤੀ। ਲੇਕਿਨ ਜਿਹੜੀ ਜੈਸ਼ੰਕਰ ਦੇ ਨਾਲ ਵਾਂਗ ਯੀ ਦੀ ਮੁਲਾਕਾਤ ਹੋਈ, ਉਹਨਾਂ ਨੇ ਇਸ ਦੇ ਉੱਤੇ ਕੋਈ ਜ਼ਿਕਰ ਹੀ ਨਹੀਂ ਕੀਤਾ ਕਿ ਜੀ ਅਸੀਂ ਕੋਈ ਬਾਰਡਰ ਇਸ਼ੂ ਦੇ ਉੱਤੇ ਔਰ ਦੂਜਾ ਗੱਲਬਾਤ ਕੀਤੀ। ਉਹਨਾਂ ਨੇ ਨਾ ਹੀ ਕੋਈ ਡਿਸਐਂਗੇਜਮੈਂਟ ਦੀ ਗੱਲ ਕੀਤੀ ਚੀਨ ਵਾਲਿਆਂ ਨੇ। ਉਹਨਾਂ ਨੇ ਜਿਹੜਾ ਇਸ ਦੇ ਉੱਤੇ ਚੀਨ ਨੇ ਬਿਲਕੁਲ ਅੱਡ ਆਪਣਾ ਰੁਖ ਰੱਖਿਆ। ਭਾਰਤ ਨੇ ਤਾਂ ਕਿਹਾ ਕਿ ਜੀ ਅਸੀਂ ਕੈਲਾਸ਼ ਮਾਨਸਰੋਵਰ ਤੀਰਥ ਯਾਤਰਾ ਫਿਰ ਸ਼ੁਰੂ ਹੋਏ, ਤਿੰਨਾਂ ਦੇਸ਼ਾਂ 'ਚੋਂ ਗੁਜ਼ਰਨ ਵਾਲੀਆਂ ਨਦੀਆਂ ਜਿਹੜੀਆਂ ਨੇ ਉਹਨਾਂ ਦੇ ਜਿਹੜੇ ਅੰਕੜੇ ਨੇ ਉਹ ਸਾਂਝਾ ਕੀਤੇ ਜਾਣਗੇ। ਭਾਰਤ ਔਰ ਚੀਨ ਦੇ ਵਿਚਾਲੇ ਸਿੱਧੀਆਂ ਜਿਹੜੀਆਂ ਹਵਾਈ ਉਡਾਣਾਂ ਨੇ ਉਹਨਾਂ ਨੂੰ ਰਿਜ਼ਿਊਮ ਕੀਤਾ ਜਾਏਗਾ ਔਰ ਇਹ ਜਿਹੜਾ ਪੱਤਰਕਾਰਾਂ ਨੂੰ ਜਿਹੜਾ ਇੱਕ ਦੂਜੇ ਮੁਲਕਾਂ 'ਚ ਜਾਣ ਦੀ ਆਗਿਆ ਹੋਏਗੀ। ਲੇਕਿਨ ਚੀਨ ਨੇ ਆਪਣੇ ਬਿਆਨ 'ਚ ਦੋਨਾਂ ਦੇਸ਼ਾਂ ਦੇ ਵਿਚਕਾਰ ਉਡਾਣਾਂ ਦੀ, ਪੱਤਰਕਾਰਾਂ ਦੀ ਆਵਾਜਾਈ ਦੀ ਗੱਲ ਤਾਂ ਕੀਤੀ, ਪਰ ਨਾ ਉਹਨਾਂ ਨੇ ਦਰਿਆਵਾਂ ਨਾਲ ਜੁੜਿਆ ਡਾਟਾ ਸਾਂਝਾ ਕਰਨ ਦੀ ਗੱਲ ਕੀਤੀ, ਨਾ ਕੈਲਾਸ਼ ਮਾਨਸਰੋਵਰ ਦੀ ਯਾਤਰਾ ਦਾ ਜ਼ਿਕਰ ਕੀਤਾ। ਔਰ ਇਸ ਸਾਰੇ 'ਚੋਂ ਚੱਲਦਿਆਂ ਜਿਹੜਾ ਇਸ ਦੇ ਉੱਤੇ ਠੀਕ ਕਿਹਾ ਉਹਨਾਂ ਦੇ ਜਿਹੜੇ ਅੱਡ ਐਕਸਪਰਟ ਨੇ ਕਿ ਇਹ ਸਿਰਫ ਆਪਣਾ ਫੇਸ ਸੇਵਿੰਗ ਕਰ ਰਹੇ ਨੇ ਇੰਡੀਆ ਵਾਲੇ। ਚੀਨ ਨੇ ਜਿਹੜਾ ਉਹ ਕੋਈ ਇਹਨਾਂ ਨੂੰ ਰਾਹਤ ਨਹੀਂ ਦਿੱਤੀ, ਇਹਨਾਂ ਦਾ ਇੱਕ ਤਰਫਾ ਹੀ ਆਪਣਾ ਦ੍ਰਿਸ਼ਟੀਕੋਣ ਹੈ, ਲੋਕਾਂ ਦੇ ਸਾਹਮਣੇ ਆਪਣਾ ਬਚਾਉਣਾ ਚਾਹੁੰਦੇ ਨੇ। ਪਰ ਅਸੀਂ ਤਾਂ ਇਸ ਨੂੰ ਇੱਕ ਕਦਮ ਅੱਗੇ ਜਾ ਕੇ ਕਹਿੰਦੇ ਹਾਂ ਕਿ ਵੀ ਇਹ ਜਿਹੜੀ ਅਮਰੀਕਾ ਦੀ ਘੁਰਕੀ ਹੈ ਜਾਂ ਅਮਰੀਕਾ ਨੇ ਜਿਵੇਂ ਨਾਗ ਵਲੇਵੇਂ ਦੇ ਵਿੱਚ ਭਾਰਤ ਨੂੰ ਲਿਆ, ਇਸ 'ਚੋਂ ਹੀ ਭਾਰਤ ਦੀ ਇਹ ਸਾਰੀ ਸਥਿਤੀ ਜਿਹੜੀ ਹੈ ਕਿ ਵੀ ਚੀਨ ਦੇ ਸਾਹਮਣੇ ਇਹਨਾਂ ਨੇ ਐਬਸੋਲੂਟ ਸਰੈਂਡਰ ਕੀਤਾ ਕਿ ਜ਼ਮੀਨ ਵੀ ਤੁਸੀਂ ਰੱਖੋ, ਤੁਹਾਡੀਆਂ ਟਰਮਸ ਤੇ ਤੁਹਾਡੇ ਨਾਲ ਗੱਲ ਕਰਾਂਗੇ ਔਰ ਹਜ਼ੂਰ ਸਾਡੇ ਮਾਈ ਬਾਪ। ਔਰ ਇਹੀ ਕਾਰਨ ਹੈ ਕਿ ਪਹਿਲਾਂ ਅੱਜ ਸਟੇਟਮੈਂਟ ਕੋ ਹੋਰ ਹੁੰਦੀ ਹੈ, ਫਿਰ ਇਹ ਹੈ ਕਿ ਇੰਡੀਆ ਐਂਡ ਚਾਈਨਾ ਮੇਡ ਸਮ ਪ੍ਰੋਗਰੈਸ ਇਨ ਡਿਸਐਂਗੇਜਮੈਂਟ ਸੇਜ਼ ਐਕਸਟਰਨਲ ਅਫੇਅਰਸ ਮਿਨਿਸਟਰ ਜੈਸ਼ੰਕਰ ਸਮਥਿੰਗ। ਹੁਣ ਕੱਲਾ ਇਹ ਨਹੀਂ ਕਿ S ਜੈਸ਼ੰਕਰ ਔਰ ਉਹਨਾਂ ਦਾ ਫੋਰਨ ਮਿਨਿਸਟਰ ਮਿਲੇ, ਇਸੇ ਤਰ੍ਹਾਂ ਰਾਜਨਾਥ ਸਿੰਘ ਉਹ ਵੀ ਉਹ ਭਾਲੂ ਜੱਫੀਆਂ ਪਾ ਰਿਹਾ। ਰਾਜਨਾਥ ਇਨ ਲਾਓਸ ਟੂ ਮੀਟ ਚਾਈਨੀਜ਼ ਕਾਊਂਟਰਪਾਰਟ ਐਟ ਏਸ਼ੀਆਨ ਮੀਟ। ਹੁਣ ਲਾਓਸ ਮੁਲਕ ਹੈ ਇੱਕ, ਉੱਥੇ ਰਾਜਨਾਥ ਸਿੰਘ ਗਿਆ ਹੋਇਆ ਔਰ ਉੱਥੇ ਉਹ ਚਾਈਨਾ ਦੇ ਡਿਫੈਂਸ ਮਿਨਿਸਟਰ ਨੂੰ ਮਿਲ ਰਿਹਾ। ਫਿਰ ਡਿਫੈਂਸ ਮਿਨਿਸਟਰ ਰਾਜਨਾਥ ਹੋਲਡਸ ਟਾਕ ਵਿਦ ਚਾਈਨੀਜ਼ ਕਾਊਂਟਰਪਾਰਟ ਡੋਂਗ ਜੂ ਇਨ ਲਾਓਸ। ਹੁਣ ਚਾਈਨਾ ਦਾ ਡਿਫੈਂਸ ਮਿਨਿਸਟਰ ਔਰ ਰਾਜਨਾਥ ਸਿੰਘ ਉਹਨਾਂ ਦੀਆਂ ਮੁਲਾਕਾਤਾਂ ਲਾਓਸ 'ਚ ਹੋ ਰਹੀਆਂ। S ਜੈਸ਼ੰਕਰ ਔਰ ਵਾਂਗ ਯੂ ਉਹ ਬ੍ਰਾਜ਼ੀਲ ਦੇ ਵਿੱਚ ਮਿਲ ਰਹੇ ਨੇ। ਰਸ਼ੀਆ ਦੇ ਪ੍ਰੈਜ਼ੀਡੈਂਟ ਨੂੰ ਇਨਵਾਈਟ ਕੀਤਾ ਕਿ ਵੀ ਉਹ ਇੰਡੀਆ ਦੀ ਵਿਜ਼ਿਟ ਕਰੇ। ਹੁਣ ਇਹ ਸਭ ਕੀ ਦੱਸਦਾ ਹੈ? ਬਿਲਕੁਲ ਹੁਣ ਇਹ ਇਹੀ ਹੈ ਕਿ ਬਈ
ਗੱਲ ਜਿਵੇਂ ਇੱਕ ਸਾਡੇ ਜ਼ਮਾਨੇ 'ਚ ਇੱਕ ਇਹਨੂੰ ਐਜ਼ ਏ ਲਤੀਫਾ ਹੀ ਸੁਣਾਇਆ ਜਾਂਦਾ ਸੀ ਕਿ ਜੀ ਕਿਸੇ ਦਾ ਵਿਆਹ ਨਹੀਂ ਸੀ ਹੁੰਦਾ, ਫਿਰ ਉਹਨੇ ਕਿਸੇ ਦੋਸਤ ਨੂੰ ਕਿਹਾ, ਉਹਨੇ ਕਿਹਾ ਜੀ ਮੇਰੇ ਵਿਆਹ ਦੀ ਗੱਲ 50% ਪੱਕੀ ਹੋ ਗਈ। ਕਹਿੰਦੇ ਹੋ ਗਈ? ਹਾਂ। ਕਹਿੰਦਾ 50% ਕਿਉਂ? ਕਹਿੰਦਾ ਮੈਂ ਤਾਂ ਮੰਨਦਾ, ਕੁੜੀ ਵਾਲੇ ਨਹੀਂ ਮੰਨਦੇ। ਸੋ ਹੁਣ ਇਹ ਲੱਗਦਾ ਵੀ ਇਹਨਾਂ ਦਾ ਇਹ 50% ਹੈ, ਜੋ ਮਰਜ਼ੀ ਬਿਆਨ ਦੇਈ ਜਾਣ। ਪਰ ਚਾਈਨਾ ਨੇ ਆਪਣਾ ਇਹਨਾਂ ਨੂੰ ਸਬਕ ਸਿਖਾ ਦਿੱਤਾ ਹੈ ਤੇ ਇਹਨਾਂ ਨੂੰ ਵੀ ਉਹਨਾਂ ਨੇ ਕਿਹਾ ਵੀ ਦੇਖੋ ਭਾਈ ਅਲਟੀਮੇਟਲੀ ਆਖਰ ਬੱਚਾ ਮੂਲਿਆ ਤੂੰ ਹੱਟੀ ਬਹਿਣਾ, ਇੱਥੇ ਤੁਸੀਂ ਸਾਡੇ ਗੁਆਂਢ 'ਚ ਰਹਿਣਾ, ਹੁਣ ਬੰਦੇ ਦੇ ਪੁੱਤ ਬਣ ਕੇ ਰਹੋ। ਪਰ ਇਹ ਸਭ ਅਮਰੀਕਾ ਦੇ ਨਾਗ ਵਲੇਵੇਂ ਦਾ ਨਤੀਜਾ ਹੈ ਕਿ ਉਹਨੇ ਜਾ ਕੇ ਚੀਨ ਦੇ ਪੈਰ ਫੜ ਲਏ ਨੇ। ਹਾਲਾਂਕਿ ਚੀਨ ਨੇ ਛੱਡਣਾ ਨਹੀਂ ਹੈ। ਇਹ ਨਹੀਂ ਹੈ ਕਿ ਵੀ ਉਹਨਾਂ ਨੇ ਜੋ ਉਹਨਾਂ ਦੇ ਦਾਅਵੇ ਨੇ ਉਹ ਭਾਵੇਂ ਅਰੁਣਾਚਲ ਦੇ ਉੱਤੇ ਹੈ ਜਿਹਨੂੰ ਉਹ ਸਾਊਥ ਤਿੱਬਤ ਕਹਿੰਦੇ ਨੇ, ਜੋ ਇਹਨਾਂ ਦੀ ਕਾਰਗੁਜ਼ਾਰੀ ਪਿਛਲੇ ਪੀਰੀਅਡ 'ਚ ਰਹੀ, ਚਾਈਨਾ ਉਸ ਦੀ ਇਹਨਾਂ ਨੂੰ ਜਵਾਬਦੇਹੀ ਵੀ ਇਹਨਾਂ ਤੋਂ ਲਏਗਾ। ਪਰ ਇਹਨਾਂ ਨੇ ਉਹਨਾਂ ਦੇ ਪੈਰ ਫੜ ਕੇ ਜ਼ਰੂਰ ਕਿਹਾ ਹਜ਼ੂਰ ਸਾਡੇ ਮਾਈ ਬਾਪ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਆਉਣ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਵਿਊਅਰਸ ਇਉਂ ਜਾਪਦਾ ਹੈ ਕਿ ਬਾਦਲ ਦਲ ਦੇ ਡੁੱਬਦੇ ਜਹਾਜ਼ ਨੂੰ ਬਚਾਉਣ ਲਈ ਸੁਖਬੀਰ ਬਾਦਲ ਐਂਡ ਕੰਪਨੀ ਵੱਲੋਂ ਹਰ ਹੱਥਕੰਡਾ ਵਰਤਿਆ ਜਾ ਰਿਹਾ ਔਰ 3 ਘੰਟੇ ਦੀ ਪੈਰੋਲ ਤੇ ਆਏ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਪੰਥਕ ਏਕਤਾ ਦੀ ਜਾਰੀ ਕੀਤੀ ਗਈ ਅਪੀਲ ਨੂੰ ਵੀ ਇਸੇ ਸੰਦਰਭ ਵਿੱਚ ਦੇਖਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਜਹਾਜ਼ ਡੁੱਬਣ ਲੱਗਦਾ ਹੈ ਤੇ ਸਭ ਤੋਂ ਪਹਿਲਾਂ ਚੂਹੇ ਦੌੜਦੇ ਨੇ ਉਸ ਚੋਂ ਨਿਕਲ ਕੇ ਔਰ ਇਹ ਇੰਡੀਕੇਸ਼ਨ ਹੁੰਦੀ ਹੈ ਕਿ ਵੀ ਇਸ ਨੇ ਹੁਣ ਡੁੱਬਣਾ ਹੀ ਹੈ। ਪਰ ਫਿਰ ਵੀ ਜਿਹੜਾ ਜਹਾਜ਼ ਦਾ ਕੈਪਟਨ ਹੁੰਦਾ ਹੈ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਵੀ ਇਸ ਨੂੰ ਕੰਢੇ ਲਾਇਆ ਜਾ ਸਕੇ। ਇਸ ਲਈ ਇਹ ਇੱਕ ਪਰੰਪਰਾ ਵੀ ਰਹੀ ਹੈ ਕਿ ਵੀ ਜਿੰਨੇ ਵੀ ਜੋ ਉਹਦੇ ਚੋਂ ਨਿਕਲ ਸਕਦਾ, ਕੁਝ ਤਾਂ ਦੌੜ ਜਾਂਦੇ ਨੇ, ਕੁਝ ਨੂੰ ਕੱਢ ਲਿਆ ਜਾਂਦਾ ਹੈ, ਪਰ ਕੈਪਟਨ ਅਖੀਰ ਤੱਕ ਜਹਾਜ਼ ਨਹੀਂ ਛੱਡਦਾ ਔਰ ਬਹੁਤ ਵਾਰੀ ਉਸ ਜਹਾਜ਼ ਦੇ ਨਾਲ ਹੀ ਡੁੱਬਦਾ। ਬਿਲਕੁਲ। ਹੁਣ ਇਹ ਜਿਸ ਬੇੜੇ ਦਾ ਜ਼ਰਜ਼ਰੇ ਬੇੜੇ ਦੀ ਅਸੀਂ ਗੱਲ ਕਰ ਰਹੇ ਹਾਂ ਅਕਾਲੀ ਦਲ ਬਾਦਲ ਦਾ, ਹਾਲਾਂ ਮੈਂ ਜਦੋਂ ਇਹ ਗੱਲ ਵੀ ਕਰ ਰਿਹਾ ਮੇਰੇ ਮਨ ਦੇ ਵਿੱਚ ਇੱਕ ਬੜਾ ਅਫਸੋਸ ਦਾ ਭਾਵ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ 100 ਸਾਲ ਪਹਿਲਾਂ ਜਿਹੜੀ ਹੋਂਦ ਦੇ ਵਿੱਚ ਆਉਂਦੀ ਹੈ, ਜਿਹਦਾ ਕੁਰਬਾਨੀਆਂ ਦਾ ਇਤਿਹਾਸ, ਕਿਉਂਕਿ ਅਕਾਲੀ ਦਲ ਲਫ਼ਜ਼ ਸਾਹਮਣੇ ਆਉਂਦਿਆਂ ਹੀ ਇੱਕਦਮ ਮਨ ਦੀਆਂ ਅੱਖਾਂ ਸਾਹਮਣੇ ਉਹ ਚਾਬੀਆਂ ਦਾ ਮੋਰਚਾ ਹੋਏ, ਉਹ ਸਾਕਾ ਨਨਕਾਣਾ ਸਾਹਿਬ ਹੋਏ, ਉਹ ਗੁਰੂ ਕੇ ਬਾਗ ਦਾ ਮੋਰਚਾ ਹੋਏ, ਜੈਤੋ ਦਾ ਮੋਰਚਾ ਹੋਏ ਔਰ
ਉਹ ਜਿਹੜੀ ਸਿੱਖ ਕੌਮ ਦੀ ਆਨ ਬਾਨ ਸ਼ਾਨ ਔਰ ਉਸ ਵੇਲੇ ਦੀ ਸਿੱਖ ਲੀਡਰਸ਼ਿਪ, ਜਿਸ ਨੂੰ ਬਾਬਾ ਖੜਕ ਸਿੰਘ ਵਰਗੇ ਜਦੋਂ ਅੰਗਰੇਜ਼ ਉਸ ਕਿੰਗ ਨੂੰ ਕਹਿੰਦੇ ਸੀ ਕਿ ਮੇਰਾ ਰੁਤਬਾ, ਮੈਂ ਸਿੱਖ ਕੌਮ ਦਾ ਆਗੂ ਹੈ, ਮੇਰਾ ਰੁਤਬਾ ਉਹੀ ਹੈ ਜੋ ਬਰਤਾਨੀਆ ਦੀ ਰਾਣੀ ਦਾ ਜਾਂ ਬਰਤਾਨੀਆ ਦੇ ਕਿੰਗ ਦਾ। ਔਰ ਜੇ ਉਹ ਮਰਜ਼ੀ ਨਾਲ ਚਾਬੀਆਂ ਉੱਥੋਂ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਲੈ ਗਏ, ਸਿੱਖਾਂ 'ਚ ਰੋਹ ਜਾਗ ਗਿਆ। ਉਹਨਾਂ ਨੇ ਕਿਹਾ ਕਿ ਜੀ ਆ ਕੇ ਚਾਬੀਆਂ ਵਾਪਸ ਲੈ ਜਾਓ। ਉਹਨਾਂ ਨੇ ਕਿਹਾ ਤੁਸੀਂ ਲੈ ਕੇ ਗਏ ਸੀ, ਇੱਥੇ ਆ ਕੇ ਤੁਸੀਂ ਦਿਓਗੇ। ਔਰ ਡਿਪਟੀ ਕਮਿਸ਼ਨਰ ਮਜਬੂਰ ਹੋਏ, ਜਿਹਨੂੰ ਚਾਬੀਆਂ ਦਾ ਮੋਰਚਾ ਕਿਹਾ ਜਾਂਦਾ ਹੈ, ਕਿ ਅਕਾਲ ਤਖਤ ਦੇ ਸਾਹਮਣੇ ਆ ਕੇ ਭਰੇ ਦਰਬਾਰ ਦੇ ਵਿੱਚ ਜਿਹੜਾ ਖਾਲਸੇ ਦਰਬਾਰ 'ਚ ਜਿਹੜਾ ਉਹ ਚਾਬੀਆਂ ਜਿਹੜੀਆਂ ਨੇ ਉਹ ਵਾਪਸ ਕੀਤੀਆਂ ਜਾਂਦੀਆਂ। ਅੱਛਾ, ਇੱਕ ਪਾਸੇ ਤਾਂ ਉਹ ਤਾਕਤ ਸੀ ਕਿ ਵੀ ਉਸ ਵੇਲੇ ਉਹ ਅੰਗਰੇਜ਼ੀ ਰਾਜ 1920s ਦੀ ਅਸੀਂ ਗੱਲ ਕਰ ਰਹੇ ਹਾਂ, ਫਸਟ ਵਰਲਡ ਵਾਰ ਤੋਂ ਬਾਅਦ, ਜਦੋਂ ਮਿਡਲ ਈਸਟ ਵੀ ਆਟੋਮੈਨ ਅੰਪਾਇਰ ਤੋਂ ਖੁੱਸ ਗਿਆ ਸੀ ਔਰ ਫਲਸਤੀਨ ਵਰਗਾ ਇਲਾਕਾ ਸਿੱਧਾ ਅੰਗਰੇਜ਼ਾਂ ਦੇ ਕੋਲ ਸੀ। ਉਸ ਜ਼ਮਾਨੇ 'ਚ ਜਦੋਂ ਸਿੱਖਾਂ ਦੀ ਆਬਾਦੀ 6-7 ਮਿਲੀਅਨ ਤੋਂ ਵੀ ਘੱਟ ਸੀ, ਅੰਗਰੇਜ਼ਾਂ ਨੂੰ ਝੁਕਾਉਣਾ ਇਸ ਲੈਵਲ ਤੇ ਕਿ ਗਾਂਧੀ ਵਰਗਾ ਜਿਹੜਾ ਫਰੋਡੀਆ ਉਹ ਟੈਲੀਗ੍ਰਾਮ ਕਰ ਰਿਹਾ ਕਿ ਕੰਗ੍ਰੈਚੁਲੇਸ਼ਨਸ, ਯੂ ਹੈਵ ਵਨ ਦਾ ਫਰਸਟ ਬੈਟਲ ਆਫ ਫਰੀडम, ਹੁਣ ਤੁਸੀਂ ਬਾਕੀ ਮੁਲਕ ਨੂੰ ਵੀ ਆਜ਼ਾਦ। ਇਹ ਵੱਖਰੀ ਕਹਾਣੀ ਹੈ ਕਿ ਕਿਵੇਂ ਸਿੱਖ ਐਸਪੀਰੇਸ਼ਨਸ ਜਾਂ ਸਿੱਖ ਇੰਟਰਸਟ ਕੁਰਬਾਨ ਕੀਤੇ ਜਾਂ ਲੀਡਰਸ਼ਿਪ ਦੀ ਨਾਅਹਿਲੀ ਨੇ ਅਲਟੀਮੇਟਲੀ ਕਾਂਗਰਸ ਦੇ ਨੈਸ਼ਨਲਿਸਟ ਏਜੰਡੇ ਤੇ ਕੰਮ ਸ਼ੁਰੂ ਕੀਤਾ। ਲੇਕਿਨ ਇੱਕ ਉਹ ਪਾਰਟ ਜਿਸ ਗਲੋਰੀ ਦੀ ਅਸੀਂ ਗੱਲ ਕਰਦੇ, ਫਿਰ ਇਹੀ ਅਕਾਲੀ ਦਲ ਜਿਹੜਾ ਇੱਕ ਨੁਮਾਇੰਦੇ ਦੇ ਤੌਰ ਤੇ ਤੀਸਰੀ ਧਿਰ, ਜਦੋਂ ਟ੍ਰਾਂਸਫਰ ਆਫ ਪਾਵਰ ਦੀਆਂ ਨੈਗੋਸ਼ੀਏਸ਼ਨ ਸ਼ੁਰੂ ਹੁੰਦੀਆਂ ਨੇ ਰਾਊਂਡ ਟੇਬਲ ਕਾਨਫਰੰਸਿਸ ਰਾਹੀਂ, ਸਿੱਖਾਂ ਨੂੰ ਤੀਸਰੀ ਧਿਰ ਵਜੋਂ ਮਾਨਤਾ ਮਿਲਦੀ ਹੈ ਤੇ ਸਿੱਖਾਂ ਦੀ ਨੁਮਾਇੰਦਗੀ ਅਕਾਲੀ ਦਲ ਕਰਦਾ ਹੈ। ਫਿਰ 47 ਤੱਕ ਪਹੁੰਚਦੇ ਆ ਅਕਾਲੀ ਲੀਡਰਸ਼ਿਪ ਦਾ ਦੂਸਰਾ ਵੱਡਾ ਬਲੰਡਰ ਕਿ ਬਿਨਾਂ ਆਪਣੇ ਘਰ ਦੀ ਗੱਲ ਕੀਤੇ ਆ ਉਹਨਾਂ ਸਾਰੀਆਂ ਆਫਰਸ ਨੂੰ ਜਿਹੜੀਆਂ ਅੰਗਰੇਜ਼ਾਂ ਵੱਲੋਂ ਵੀ ਨੇ, ਮਿਸਟਰ ਜਿਨ੍ਹਾਂ ਵੱਲੋਂ ਵੀ ਨੇ, ਠੁਕਰਾ ਕੇ ਅਨਕੰਡੀਸ਼ਨਲ ਇਹਨਾਂ ਦੇ ਨਾਲ ਆ ਕੇ ਰਲਣਾ ਸਿਰਫ ਜ਼ੁਬਾਨੀ ਕਲਾਮੀ ਇੰਸ਼ੋਰੈਂਸਿਸ ਦੇ ਥੱਲੇ ਦੇ ਬਾਵਜੂਦ ਇਹ ਬਹੁਤ ਵੱਡਾ ਬਲੰਡਰ ਹੈ। ਲੇਕਿਨ ਅਕਾਲੀ ਦਲ ਨੇ ਭਾਵੇਂ 40% ਸਿੱਖ ਕੌਮ ਲੁੱਟੀ ਪੁੱਟੀ ਕੁੱਟੀ ਉੱਥੋਂ ਆਈ, ਪਰ ਅਸੀਂ ਦੇਖਦੇ ਹਾਂ 1950 ਤੋਂ ਅਕਾਲੀ ਦਲ ਨੇ ਆਪਣੀ ਹੋਂਦ ਲਈ ਸਿੱਖ ਕੌਮ ਦੀ ਮੋਰਚਿਆਂ ਦਾ ਸਿਲਸਿਲਾ ਸ਼ੁਰੂ ਕੀਤਾ, ਪੰਜਾਬੀ ਸੂਬਾ ਔਰ ਦੂਸਰੇ ਕਿਸ ਲੈਵਲ ਤੇ। ਔਰ ਈਵਨ ਇਸ ਲੈਵਲ ਦੀ ਅਕਾਲੀ ਦਲ ਦੀ ਹੋਂਦ ਕਿ ਜਦੋਂ 1975 ਦੇ ਵਿੱਚ ਇੰਦਰਾ ਗਾਂਧੀ ਐਮਰਜੈਂਸੀ ਵੱਲ ਤੁਰਦੀ ਹੈ ਔਰ ਬਾਕੀ ਸਾਰੇ ਚੁੱਕ ਕੇ ਲੀਡਰ ਬਾਕੀਆਂ ਦੇ ਅੰਦਰ ਦਿੱਤੇ ਨੇ, ਕਿਸੇ ਅਕਾਲੀ ਨੂੰ ਜਾਂ ਸਿੱਖ ਨੂੰ ਹੱਥ ਨਹੀਂ ਸੀ ਲਾਇਆ। ਪਰ ਅਕਾਲੀ ਦਲ ਜਿਹੜਾ ਉਸ ਪੀਰੀਅਡ 'ਚ ਐਮਰਜੈਂਸੀ ਦੇ ਖਿਲਾਫ ਕਿ ਵੀ ਜੇ ਤੁਸੀਂ ਬਾਕੀ ਭਾਰਤ ਦੇ ਲੋਕਾਂ ਦੀਆਂ ਸਿਵਲ ਲਿਬਰਟੀਜ਼ ਖੋ ਰਹੇ ਹੋ, ਇਹਨੂੰ ਅਸੀਂ ਟੋਲਰੇਟ ਨਹੀਂ ਕਰ ਸਕਦੇ, ਐਜੀਟੇਸ਼ਨ ਸ਼ੁਰੂ ਕਰਦਾ ਹੈ। ਔਰ ਉਸ ਲੈਵਲ ਦਾ ਜਿਹੜਾ ਜਿੱਥੇ 100 ਸਾਲ ਦੀ ਹਿਸਟਰੀ, ਔਰ ਇਸੇ ਨਾਲ ਹੀ ਤੁਸੀਂ 1925 'ਚ ਕਾਇਮ ਹੋਏ RSS ਜਿਹਦੇ ਫਾਲੋਅਰ 100-200 ਵੀ ਨਹੀਂ ਸੀ, ਉਹ ਗੋਲਵਲਕਰ ਜਾਂ ਹੈਡਗਵੇਅਰ ਜਾਂ ਕਿੱਥੋਂ ਨਿਕਲ ਕੇ ਅੱਜ 1 ਬਿਲੀਅਨ 400 ਮਿਲੀਅਨ ਲੋਕਾਂ ਦੀ ਕਿਸਮਤ ਦਾ ਫੈਸਲਾ ਇਹ RSS ਕਰਦਾ ਹੈ। ਲੇਕਿਨ ਅਸੀਂ ਕਿਸ ਲੈਵਲ ਤੇ ਆਏ ਔਰ ਕਿਵੇਂ ਬਾਦਲ ਕਲੈਨ ਨੇ ਇਸ ਗਲੋਰੀਅਸ ਹਿਸਟਰੀ ਨੂੰ, ਜਿਹਦੇ 'ਚ ਕਿੰਨਿਆਂ ਦੀਆਂ ਜ਼ਮਾਨਤ ਜਿਹੜੀਆਂ ਨੇ ਜਾਇਦਾਦਾਂ ਜ਼ਬਤ ਹੋਈਆਂ ਇਸ ਪੀਰੀਅਡ 'ਚ, ਕਿੰਨੀਆਂ ਸ਼ਹਾਦਤਾਂ ਹੋਈਆਂ। ਤੁਸੀਂ 1920 ਦੇ ਮੋਰਚਿਆਂ ਤੋਂ ਲੈ ਕੇ ਲੇਟੈਸਟ ਧਰਮਯੁੱਧ ਮੋਰਚਾ ਘੱਲੂਘਾਰਾ 84 ਉਸ ਤੋਂ ਬਾਅਦ ਤੱਕ ਵੀ ਦੇਖੋ, ਔਰ ਅਲਟੀਮੇਟਲੀ ਕਿਵੇਂ ਬਾਦਲ ਪਰਿਵਾਰ ਨੇ ਇਹਨੂੰ ਡਿਸਟਰੋਏ ਕੀਤਾ, ਸਿੱਖ ਇੰਸਟੀਟਿਊਸ਼ਨਸ ਨੂੰ, ਸਿੱਖ ਵਕਾਰ ਨੂੰ ਕਿਵੇਂ ਆਪਣੀ ਨੋਹ ਦੇ ਲਈ ਕਦੀ ਸੀਟ ਲੈਣ ਦੀ ਖਾਤਰ ਇਹ ਅਕਾਲੀ ਦਲ ਜਿਹੜਾ ਧਰਮਯੁੱਧ ਮੋਰਚਾ ਆਨੰਦਪੁਰ ਦਾ ਮਤਾ ਫੈਡਰਲ ਸਿਸਟਮ ਦੀ ਮੰਗ ਕਰਦਾ ਹੈ, ਇਹਨਾਂ ਦੇ ਨੁਮਾਇੰਦੇ ਪਾਰਲੀਮੈਂਟ 'ਚ UAPA ਕਾਨੂੰਨ ਦੀ ਵੀ ਹਮਾਇਤ ਕਰਦੇ ਨੇ, ਆਰਟੀਕਲ 370 ਖਤਮ ਕਰਨ ਦੀ ਵੀ ਹਮਾਇਤ ਕਰਦੇ ਨੇ। ਔਰ ਕਿਵੇਂ ਪੁੱਤਰ ਤੇ ਪੁੱਤਰ ਵਧੂ ਮੋਹ ਦੇ ਵਿੱਚ ਈਵਨ 3 ਖੇਤੀ ਕਾਨੂੰਨ ਜਦੋਂ ਲਾਗੂ ਕੀਤੇ ਗਏ ਉਹਦੀ ਹਮਾਇਤ ਦੇ ਵਿੱਚ ਵੀ ਬਾਦਲ ਵਰਗੇ ਸਟੇਟਮੈਂਟ ਵੀ ਦਿੰਦੇ ਨੇ ਔਰ ਮੋਦੀ ਐਂਡ ਦੂਸਰੀ ਕੰਪਨੀ ਦੇ ਅੱਗੇ ਸਰੈਂਡਰ ਕਰਦੇ ਨੇ। ਤੇ ਅੱਜ ਹਾਲਾਤ ਜਿਸ ਲੈਵਲ ਤੇ ਗਏ, ਪੰਜਾਬ ਦੇ ਵਿੱਚ 5 ਵਾਰ ਚੀਫ ਮਿਨਿਸਟਰ ਬਣਿਆ ਬਾਦਲ, ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਦੇ ਵਿੱਚ, ਕਿਵੇਂ ਸੌਦਾ ਸਾਧ ਨੂੰ ਮਾਫੀ ਦਿਵਾਉਣ ਦਾ ਡਰਾਮਾ, ਕਿਵੇਂ ਸੁਮੇਧ ਸੈਣੀ ਔਰ ਉਹ ਜਿਹੜਾ
ਕੀ ਉਹ ਮਲੇਰਕੋਟਲੇ ਦਾ, ਜਿਹਨੂੰ ਬਾਅਦ ਦੇ ਵਿੱਚ ਅਕਾਲੀ ਦਲ ਦਾ ਇਹ ਟਿਕਟ ਵੀ ਦੇ ਦਿੱਤੀ ਸੀ, ਉਸ ਇਜ਼ਹਾਰ ਆਲਮ ਕਾਤਲ। ਹੁਣ ਇਸ ਸਾਰੀ ਕਹਾਣੀ ਨੂੰ ਦੇਖ ਕੇ ਫਿਰ ਜੇ ਤੁਸੀਂ ਅੱਜ ਦਾ ਡਰਾਮਾ ਦੇਖੋ ਕਿ ਭਾਈ ਕਿਵੇਂ ਇਹਨਾਂ ਨੇ ਇੰਸਟੀਟਿਊਸ਼ਨਸ ਨੂੰ ਕਿੰਨਾ ਕੁ ਬਿਲਿਟਲ ਕੀਤਾ, ਭਾਵੇਂ ਹੁਣ 3 ਜਥੇਦਾਰ ਹੀ ਜਿਹੜੇ ਅਕਾਲ ਤਖਤ, ਦਬਦਬਾ ਸਾਹਿਬ ਔਰ ਅਨੰਦਪੁਰ ਸਾਹਿਬ ਇਹਨਾਂ ਦੇ ਥਾਪੇ ਹੋਏ ਨੇ, ਹਾਲਾਤ ਉਸ ਪਾਸੇ ਪੁਸ਼ ਹੋਏ, ਪਿਛਲੀਆਂ ਚੋਣਾਂ ਤੱਕ ਪਹੁੰਚਦੇ ਆ ਸਿਰਫ 1 ਸੀਟ ਹਰਸਿਮਰਤ ਜਿੱਤ ਸਕੀ। ਅੱਜ ਹਾਲਾਤ ਇਹ ਨੇ ਕਿ ਅਸੈਂਬਲੀ ਚੋਣਾਂ ਦੇ ਵੇਲੇ 3 ਸੀਟਾਂ, ਉਹਨਾਂ ਚੋਂ ਵੀ 1 ਨਿਕਲ ਕੇ ਚਲਾ ਗਿਆ, 1 ਅੱਧਾ ਉਹਦੀ ਮਜੀਠੀਆ, ਬਿਕਰਮ ਮਜੀਠੀਆ ਦੀ ਘਰ ਵਾਲੀ ਹੈ, ਬਿਲਕੁਲ ਵਾਈਪ ਆਊਟ ਹੋ ਗਏ। ਤੇ ਫਿਰ ਇਹਨਾਂ ਨੂੰ ਲੱਗਾ ਕਿ ਜੀ ਇਹ ਤਾਂ ਪੰਥ ਵੱਲ ਮੁੜੀਏ, ਕੁਛ ਹੋਰ ਹੋਏ, ਫਿਰ ਡਰਾਮੇਬਾਜ਼ੀ, ਫਿਰ ਅਲੀ ਬਾਬਾ ਚਾੜੀ ਚੋਰਾਂ ਨੂੰ ਜਿਵੇਂ ਚੂਹੇ ਨਿਕਲਦੇ ਨੇ ਸਿੰਕਿੰਗ ਸ਼ਿਪ ਚੋਂ, ਇਵੇਂ ਉਹ ਵੀ ਦੌੜੇ, ਉਹ ਸੁਧਾਰਵਾਦੀ ਨੇਤਾ ਬਣ ਗਏ ਕਿ ਜੀ ਅਸੀਂ ਠੀਕ ਹੈ ਜੀ, ਅਸੀਂ ਵੀ ਮਲਾਈ ਖਾਧੀ, ਹੁਣ ਸਾਨੂੰ ਪੁਰਾਣੀ ਮਲਾਈ ਖਾਧੀ ਮਾਫ ਕਰੋ, ਹੁਣ ਜਿਹੜਾ ਉਹ ਸਾਨੂੰ ਜਿਹੜਾ ਹੈ ਉਹ ਸਾਡੇ ਹਵਾਲੇ ਕਰੋ ਕਿ ਅਸੀਂ ਇਸ ਸ਼ਿਪ ਦੇ ਕੈਪਟਨ ਔਰ ਇਸ ਦੇ ਜਿਹੜੇ ਆ ਉਹ ਮਾਲਕ ਬਣੀਏ। ਉਹਨਾਂ ਹਾਲਾਤਾਂ 'ਚ ਸੁਖਬੀਰ ਬਾਦਲ ਨੂੰ ਤਨਖਾਹੀਆ ਐਲਾਨਿਆ ਗਿਆ। ਉਹ ਉਹਨਾਂ ਨੂੰ ਹੁਣ ਜਥੇਦਾਰਾਂ ਨੂੰ ਖੁਦ ਪਤਾ ਨਹੀਂ ਲੱਗ ਰਿਹਾ ਕਿ ਵੀ ਉਹ ਕੀ ਕਰਨ ਕੀ ਨਾ ਕਰਨ। ਸੰਗਤ ਵੀ ਨਜ਼ਰ ਆ ਰਹੀ ਹੈ ਵੀ ਜੇ ਸੰਗਤ ਨੇ ਸੌਦਾ ਸਾਧ ਨੂੰ ਮਾਫ ਕਰਨ ਵਾਲੀ ਗੱਲ, ਜਿਹਦੇ ਤੇ 90 ਲੱਖ ਰੁਪਈਆ ਮੱਕੜ ਜਿਹੜਾ ਸ਼੍ਰੋਮਣੀ ਕਮੇਟੀ ਪ੍ਰਧਾਨ ਸੀ, ਉਹਦੇ ਰਾਹੀਂ ਅਖਬਾਰਾਂ 'ਚ ਐਡਾਂ ਦਿੱਤੀਆਂ ਕਿ ਜੀ ਇਹ ਬਹੁਤ ਵਧੀਆ ਫੈਸਲਾ ਹੈ ਔਰ ਇਹ ਜਿਹੜਾ ਉਹ ਸਾਡੇ ਤਾਂ ਜੋ ਆਏ ਉਹ ਬਖਸ਼ਿਆ ਜਾਂਦਾ ਹੈ, ਫਲਾਣਾ ਹੁੰਦਾ, ਢਿਮਕਾ ਹੁੰਦਾ। ਅੱਜ ਉਹ ਸਾਰੇ ਪੱਤੇ ਖੁੱਲ੍ਹੇ, ਪੋਲ ਖੁੱਲ੍ਹੇ ਵੀ ਕਿਵੇਂ ਗਿਆਨੀ ਗੁਰਬਚਨ ਸਿੰਘ ਜਿਹੜਾ ਉਹਨਾਂ ਦਾ ਉੱਥੇ ਉਹ ਬਾਹਰ ਮੁਕਤਸਰ ਸਾਹਿਬ ਦੇ ਮੰਜੀ ਲਾ ਕੇ ਵੇਚਣ ਵਾਲਾ ਅਨਾਰ ਤੇ ਅਮਰੂਦ ਸੀ, ਉਹਨੂੰ ਕਿਵੇਂ ਗ੍ਰੰਥੀ ਲਗਵਾਇਆ, ਫਿਰ ਉਹਨੂੰ ਕਿਵੇਂ ਜਥੇਦਾਰ ਤੱਕ ਪਹੁੰਚਾਇਆ ਤੇ ਕਿਵੇਂ ਉਹਨੂੰ ਜਿਹੜਾ ਇਹਨਾਂ ਨੇ ਉਹ ਵਰਤਿਆ ਉਸ ਸਾਰੇ ਨੂੰ। ਸੋ ਇਹ ਥਾਂ ਆਪਣੀ ਹੈ, ਲੇਕਿਨ ਇਸ ਵੇਲੇ ਹਾਲਾਤ ਇਹ ਨੇ ਕਿ ਜਿਹੜੀ 100 ਸਾਲ ਪੁਰਾਣੀ ਪਾਰਟੀ, ਉਸ ਦਾ ਹਾਲ ਇਹ ਹੈ ਵੀ ਅੱਜ ਈਵਨ 4 ਵਿਧਾਨ ਸਭਾ ਹਲਕਿਆਂ ਦੇ ਵਿੱਚ ਉਪਚੋਣਾਂ ਆਲਰੇਡੀ ਵੋਟਾਂ ਪੈ ਗਈਆਂ ਨੇ ਉਹਦੇ 'ਚ ਕਿ ਜੀ ਇਹ ਕਿਉਂਕਿ ਸਾਡਾ ਲੀਡਰ ਸੁਖਬੀਰ ਬਾਦਲ ਹੈ ਤੇ ਉਹਨੂੰ ਹੁਣ ਤਨਖਾਹੀਆ ਬਣਾਇਆ, ਇਸ ਲਈ ਅਸੀਂ ਜਿਹੜਾ ਲੀਡਰ ਬਿਨਾਂ ਥੋੜ੍ਹੀ ਚੋਣ ਲੜ ਸਕਦੇ ਹਾਂ ਜਾਂ ਦੂਜੇ। ਹੁਣ ਜਦੋਂ ਇਹ ਹੋਇਆ ਕਿ ਵੀ ਸੁਖਬੀਰ ਬਾਦਲ ਗਿਆ ਜੀ, ਉਹਨੇ ਅਸਤੀਫਾ ਦੇ ਦਿੱਤਾ ਅਕਾਲੀ ਦਲ ਦੀ ਪ੍ਰਧਾਨਗੀ ਤੋਂ, ਜਦੋਂ ਉੱਥੇ ਗਿਆ ਉਹਦੀ ਪੈਰ 'ਚ ਸੱਟ ਵੱਜੀ, ਕਹਿੰਦੇ ਉਂਗਲ ਤੇ ਆ ਪਲਸਤਰ ਲੱਤ ਤੇ ਕੀਤਾ ਹੋਇਆ, ਸਭ ਡਰਾਮੇਬਾਜ਼ੀ। ਔਰ ਨਤੀਜਾ ਹੁਣ ਹੋਇਆ ਜੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਉਹਨਾਂ ਦੇ ਭੁੰਦੜ ਦੇ ਥੱਲੇ ਹੋਈ। ਉਹਨਾਂ ਨੇ ਕਿਹਾ ਜੇ ਬਾਦਲ ਨੇ ਅਸਤੀਫਾ ਸੁਖਬੀਰ ਬਾਦਲ ਦਾ ਮੰਨਿਆ, ਅਸੀਂ ਵੀ ਸਾਰੇ ਅਸਤੀਫਾ। ਮਤਲਬ ਇਹ ਹੈ ਵੀ ਇੰਨੀ ਕੁੱਤੇ ਖਾਣੀ ਕਰਵਾ ਕੇ, ਇੰਨਾ ਬੇੜਾ ਗਰਕ ਕਰਕੇ, ਇਹਨਾਂ ਸਭ ਦੇ ਬਾਵਜੂਦ ਅਲਟੀਮੇਟਲੀ ਇਹਨਾਂ ਦੀ ਲਾਈਨ ਇਹ ਹੈ ਕਿ ਸੁਖਬੀਰ ਬਾਦਲ ਨੂੰ ਦੁਬਾਰਾ ਕਿਵੇਂ ਸਥਾਪਿਤ ਕੀ। ਇੱਕ ਪਾਸੇ ਉਹਨਾਂ ਦੇ ਜਿਹੜੇ ਜ਼ਰ ਖਰੀਦ ਕਿਸਮ ਦੇ ਨੇ, ਉਹਨਾਂ ਨੇ ਕਿਹਾ ਜੀ ਹਾਂ ਜੇ ਤਨਖਾਹੀਆ ਬਣਾਇਆ ਜਥੇਦਾਰ, ਉਹਨਾਂ ਨੂੰ ਧਾਰਮਿਕ ਸਜ਼ਾ ਲਾ ਦੇਣ ਕਿ ਜੀ ਭਾਂਡੇ ਮਾਂਜ ਜਾਂ ਜੁੱਤੀਆਂ ਸਾਫ਼ ਕਰ ਜਾਂ ਦੂਜਾ ਕਰ, ਸਿਆਸੀ, ਕਿਉਂਕਿ ਉਹਨਾਂ ਨੂੰ ਇਹ ਫੀਅਰ ਹੈ ਵੀ ਕਿਤੇ ਇਹ ਨਾ ਹੋਏ ਕਿ ਵੀ ਜਿਵੇਂ ਉਹ ਗੁੰਡਾ ਜਿਹੜਾ ਕੀ ਹੈ ਵਿਰਸਾ ਵਲਟੋਆ, ਉਹਨੂੰ 10 ਸਾਲ ਲਈ ਜਿਹੜਾ ਕੱਢਿਆ ਅਕਾਲੀ ਦਲ ਚੋਂ, ਇਵੇਂ ਦਾ ਕੁਛ ਨਾ ਹੋ ਜਾਏ। ਹੁਣ ਇਹ ਪ੍ਰੈਸ਼ਰ ਵੀ ਸਾਰੇ ਰੱਖ ਰਹੇ ਨੇ, ਹਰਜਿੰਦਰ ਸਿੰਘ ਧਾਮੀ ਔਰ ਇਹ ਵੀ ਜਿਹੜੇ ਨੇ ਤਾਂ ਉਹਨਾਂ ਦੇ ਸੰਦ ਬਣ ਕੇ ਕੰਮ ਕਰ ਰਹੇ ਨੇ। ਹੁਣ ਕੁਦਰਤੀ ਪਿਛਲੇ ਦਿਨਾਂ 'ਚ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਭਰਾਤਾ ਜਿਹੜੇ ਨੇ ਉਹਨਾਂ ਉਹ ਚੜ੍ਹਾਈ ਕਰ ਗਏ। ਔਰ ਤੁਸੀਂ ਇਹ ਦੇਖੋ ਵੀ ਇੱਕ ਪਾਸੇ ਕ੍ਰਿਮੀਨਲ, ਮਰਡਰਰ, ਰੇਪਿਸਟ, ਕਿੰਨੀਆਂ ਪੈਰੋਲਸ ਉਹਨੂੰ ਰਾਮ ਰਹੀਮ ਨੂੰ ਦਿੱਤੀਆਂ ਨੇ, ਹਰ ਤੀਜੇ ਮਹੀਨੇ ਦਿੱਤੀ ਹੁੰਦੀ। ਔਰ ਇਹਨਾਂ ਨੂੰ ਰਾਜੋਆਣੇ ਨੂੰ ਉਹਨਾਂ ਨੇ ਕਿਹਾ ਜੀ ਤੁਸੀਂ ਸਿਰਫ 3 ਘੰਟੇ ਦੀ ਤੁਹਾਨੂੰ ਪੈਰੋਲ ਹੈ, ਤੁਸੀਂ ਸੰਸਕਾਰ 'ਚ ਔਰ ਦੂਜੇ ਸ਼ਾਮਲ ਹੋ ਕੇ 3 ਘੰਟੇ ਬਾਅਦ, ਔਰ ਵਾਕਿਆ ਹੀ 11 ਵਜੇ ਉਹਨੂੰ ਲਿਆਂਦਾ, 2 ਵਜੇ ਪੁਲਿਸ ਲੈ ਗਈ। ਪਰ ਇਸ ਸਮਾਲ ਪੀਰੀਅਡ 'ਚ ਬਲਵੰਤ ਸਿੰਘ ਰਾਜੋਆਣਾ ਨੇ ਜਿਹੜੀ ਸਟੇਜ ਤੋਂ ਅਪੀਲ ਕੀਤੀ, ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਸਾਡੀਆਂ ਸੰਸਥਾਵਾਂ ਕਮਜ਼ੋਰ ਹੋਈਆਂ ਪਈਆਂ ਨੇ, ਸਾਨੂੰ ਆਪਣੀਆਂ ਸੰਸਥਾਵਾਂ ਮਜ਼ਬੂਤ ਕਰਨ ਦੀ ਲੋੜ ਹੈ, ਸਾਰੇ ਇਕਮੁੱਠ ਹੋਵੋ, ਸ਼੍ਰੋਮਣੀ ਕਮੇਟੀ ਸਾਡੀ ਸਿਰਮੌਰ ਸੰਸਥਾ ਹੈ, ਜੇ ਇਹ ਨਾ ਹੁੰਦੀ ਤਾਂ ਅੱਜ ਮੈਂ ਇੱਥੇ ਨਾ ਹੁੰਦਾ। ਮੈਂ ਬੇਨਤੀ ਕਰਦਾ ਹਾਂ ਦੁਸ਼ਮਣ ਤੋਂ ਬਚੋ, ਦੁਸ਼ਮਣ ਅਦ੍ਰਿਸ਼ ਹੈ, ਸਾਡੇ ਵਿੱਚ ਹੀ ਕਿਤੇ ਬੈਠਾ ਹੈ, ਇਸ ਲਈ ਮੈਂ ਅਪੀਲ ਕਰਦਾ ਹਾਂ ਕਿ ਸਾਡੀਆਂ ਸੰਸਥਾਵਾਂ ਸ਼੍ਰੋਮਣੀ ਕਮੇਟੀ ਨੂੰ ਤਾਕਤਵਰ ਬਣਾਓ, ਤਾਂ ਹੀ ਅਸੀਂ ਸੁਰੱਖਿਅਤ ਰਵਾਂਗੇ। ਹੁਣ ਭਾਵੇਂ ਉਹਨਾਂ ਨੇ ਅਕਾਲੀ ਦਲ ਦਾ ਨਾਂ ਨਹੀਂ ਲਿਆ, ਹੁਣ ਸ਼੍ਰੋਮਣੀ ਕਮੇਟੀ
ਧਾਮੀ ਨੂੰ ਕਿਹਨੇ ਬਣਾਇਆ, ਕਿਹਦਾ ਕੈਂਡੀਡੇਟ ਸੀ ਤੇ ਕਿਹੜੀ ਸ਼੍ਰੋਮਣੀ ਕਮੇਟੀ ਦਾ ਜਿਹੜਾ ਰੋਲ ਹੈ ਇਸ ਸਾਰੇ ਪੀਰੀਅਡ 'ਚ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਰ ਸਿੱਖ ਇਹ ਮਹਿਸੂਸ ਕਰਦਾ ਹੈ ਵੀ ਅਸੀਂ ਤਾਂ ਬਿਨਾਂ ਰਹਿਨੁਮਾਈ ਤੋਂ ਹੈ। ਇਹਨਾਂ ਨੇ ਕਿਵੇਂ ਬੀਜੇਪੀ ਨੇ ਕਿਵੇਂ ਸਾਡੇ ਨਾਲ ਕੀਤਾ ਕੀ, ਪਰ ਬੀਜੇਪੀ ਨਾਲ ਪਤੀ ਪਤਨੀ ਦਾ ਰਿਸ਼ਤਾ ਕਿਹਨੇ ਦੱਸਿਆ ਸੀ, ਕੌਣ ਲੈ ਕੇ ਗਿਆ ਸੀ ਉੱਥੇ ਬਿਨਾਂ ਸ਼ਰਤ। ਔਰ ਅੱਜ ਤਾਂ ਹਾਲਾਤ ਇਹ ਹੋ ਗਏ ਨੇ ਕਿ ਵੀ ਈਵਨ ਦਮਦਮੀ ਟਕਸਾਲ ਵਰਗੀ ਸੰਸਥਾ, ਭਾਵੇਂ ਉਸ ਦੇ 4-5 ਟੁਕੜੇ ਹੋਏ ਨੇ, ਬਾਬਾ ਰਾਮ ਸਿੰਘ ਆਪਣੇ ਜਿਹੜਾ ਉਸ ਨੂੰ ਹੈਡ ਕਰਦੇ ਨੇ, ਭਿੰਡਰ ਕਲਾਂ ਵਾਲੀ ਟਕਸਾਲ ਆਪਣੀ ਥਾਂ ਤੇ ਹੈ, ਇੱਕ ਅਜਨਾਲੇ ਵਾਲੀ ਟਕਸਾਲ ਆਪਣੀ ਥਾਂ ਤੇ ਹੈ, ਹਰਨਾਮ ਸਿੰਘ ਧੁੰਮਾ ਜਿਹੜੇ ਚੌਂਕ ਮਹਿਤਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਤੇ ਨੇ ਉਹਨਾਂ ਦਾ, ਉਹ ਜਾ ਕੇ ਬਾਕੀਆਂ ਦੇ ਨਾਲ ਮਹਾਰਾਸ਼ਟਰ ਚੋਣਾਂ ਤੋਂ ਪਹਿਲਾਂ, ਹੁਣ ਉੱਥੇ ਵੀ ਵੋਟਾਂ ਪੈ ਗਈਆਂ ਨੇ, ਉੱਥੇ ਉਹ ਮਹਾਰਾਸ਼ਟਰ ਦੇ ਵਿੱਚ ਰਿਟਨ ਸਟੇਟਮੈਂਟ ਪੜ੍ਹ ਕੇ ਬੀਜੇਪੀ ਅਲਾਇੰਸ ਨੂੰ ਵੋਟ ਦੇਣ ਦੀ ਗੱਲ ਕਰਦੇ। ਸੋ ਗੱਲ ਇਹ ਨਹੀਂ ਹੈ, ਇਹ ਇੱਕ ਡੀਜਨਰੇਸ਼ਨ ਦਾ ਲੈਵਲ ਹੈ ਜਦੋਂ ਕਿ ਕਿਸੇ ਕੌਮ ਦੀ ਗੈਰਤ ਅਣਖ ਦੂਸਰੇ ਨੂੰ ਇੱਕ ਪਾਸੇ ਇਹ ਹੋਏ ਕਿ ਉਹੀ ਬੀਜੇਪੀ ਜਿਹਨੇ ਕਿਲਿੰਗ ਸਪਰੀ ਪੰਜਾਬ 'ਚ ਕੀ ਹਾਲ ਕੀਤਾ, ਤੁਹਾਡੇ ਅਕਾਲੀ ਦਲ ਦਾ ਹੀ ਕੀ ਹਾਲ ਕੀਤਾ। ਇਹੀ ਬਾਬਾ ਧੁੰਮਾ ਜੀ ਨੇ ਜਿਨ੍ਹਾਂ ਦੇ ਬਿਆਨ ਸੀ ਕਿ ਰੋਜ਼ ਸਵੇਰੇ ਉੱਠ ਕੇ ਨਹਾ ਕੇ ਅਰਧ ਪਾਠ ਕਰਕੇ ਤੇ ਬਾਦਲ ਅਕਾਲੀ ਦਲ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਿਆ ਕਰੋ। ਹੁਣ ਉਸੇ ਹੀ ਬਾਦਲ ਅਕਾਲੀ ਦਲ ਜਿਹੜਾ ਪਤੀ ਪਤਨੀ ਅਨਕੰਡੀਸ਼ਨਲ, ਉਹਨਾਂ ਨਾਲ ਕੀ ਹਾਲ ਕੀਤਾ ਤੇ ਜਨਾਬੇ ਆਲਾ ਜਿਹੜੇ ਨੇ ਉਹ ਮਹਾਰਾਸ਼ਟਰ 'ਚ ਪਹੁੰਚ ਕੇ ਜਿਹੜੇ ਨੇ ਉਹ ਕਰ ਰਹੇ ਨੇ। ਹੁਣ ਹਾਲਾਂ ਰਾਜੋਆਣੇ ਨੇ ਅਕਾਲੀ ਦਲ ਦਾ ਨਾਂ ਨਹੀਂ ਲਿਆ, ਪਰ ਸ਼੍ਰੋਮਣੀ ਕਮੇਟੀ ਨੂੰ ਵੀ ਮਜ਼ਬੂਤ ਕਰਨ ਦੀ ਲਾਈਨ ਦੇਖੋ, ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ। ਸਾਡੇ ਯੋਧੇ ਨੇ ਜੇਲ੍ਹਾਂ 'ਚ ਬੈਠੇ ਹੋਏ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹੁਣ ਸੁਪਰੀਮ ਕੋਰਟ ਨੇ ਪ੍ਰੈਜ਼ੀਡੈਂਟ ਨੂੰ ਕਿਹਾ, ਪਤਾ ਨਹੀਂ ਟਾਈਮ ਦਿੱਤਾ ਹੈ ਕਿ ਵੀ ਫੈਸਲਾ ਕਰੋ ਮਰਸੀ ਪੈਟੀਸ਼ਨ 'ਤੇ, ਔਰ ਬਿਲਕੁਲ ਠੀਕ ਕਿਹਾ ਉਹਨਾਂ ਨੇ ਕਿ ਵੀ ਮੈਂ 18 ਸਾਲ ਤੋਂ ਫਾਂਸੀ ਦੀ ਚੱਕੀ 'ਚ ਬੈਠਾ ਫੈਸਲੇ ਦੀ ਉਡੀਕ ਕਰ ਰਿਹਾ, ਮੈਨੂੰ ਲਾਓ ਫਾਂਸੀ। ਇਹ ਕੋਈ ਸ਼ੱਕ ਨਹੀਂ, ਰਾਜੋਆਣਾ ਬਹੁਤ ਬਹਾਦਰ ਔਰ